ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਾਹ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਡਿਫੈਂਸ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੈਮ ਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਅੱਜ 11 ਅਗਸਤ 2025 27 ਸਾਵਨ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਪਲੇਟਫਾਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਜਿਸ ਤਰ੍ਹਾਂ ਕਿ ਵੀਕਐਂਡ ਦੇ ਵਿੱਚ ਜਿਹੜੇ ਵੀ ਇਸ਼ੂ ਹੁੰਦੇ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ, ਜਿਹੜੇ ਕਰੰਟ ਇਸ਼ੂ ਉਸ ਬਾਰੇ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਆਪਾਂ ਜਿਸ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਸਿਐਟਲ ਵਾਸ਼ਿੰਗਟਨ ਸਟੇਟ ਤੋਂ ਸਰਦਾਰ ਦਲੇਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਦਲੇਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਅਮਰੀਕਨ ਸਰਕਾਰ ਦੇ ਸੱਦੇ ਤੇ ਦੂਸਰੀ ਵਾਰ ਅਮਰੀਕਾ ਤੇ ਆਏ ਹੋਏ ਨੇ। ਸੋ ਫਲੋਰੀਡਾ ਦੇ ਸ਼ਹਿਰ ਟੈਂਪਾ ਵਿੱਚ ਇੱਕ ਸਭਾ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਜੇ ਪਾਕਿਸਤਾਨ ਦੀ ਹੋਂਦ ਨੂੰ ਹੀ ਖਤਰਾ ਹੋਇਆ ਤਾਂ ਫਿਰ ਪਾਕਿਸਤਾਨ ਨਿਊਕਲੀਅਰ ਹਥਿਆਰ ਵਰਤੇਗਾ ਤੇ ਅੱਧੀ ਦੁਨੀਆ ਨੂੰ ਆਪਣੇ ਨਾਲ ਹੀ ਲੈ ਕੇ ਜਾਏਗਾ। ਸੋ ਇਸ ਬਿਆਨ ਨੇ ਭਾਰਤ ਵਿੱਚ ਇੱਕ ਭੂਚਾਲ ਲਿਆ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਦਲੇਰ ਸਿੰਘ ਜਿਹੜੇ ਸਿਐਟਲ ਨਿਵਾਸੀ ਨੇ ਵਾਸ਼ਿੰਗਟਨ ਸਟੇਟਸ ਜੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਰੇ ਵੀਰ ਪੰਥ ਪ੍ਰਸਤ ਨੇ, ਕੌਮੀ ਚੜ੍ਹਦੀ ਕਲਾ ਲੋਚਦੇ ਨੇ ਤੇ ਜਿਹੜਾ ਵੀ ਇਸ ਫੀਲਡ ਦੇ ਵਿੱਚ ਕੋਈ ਪੰਥਕ ਸੇਵਾ ਕਰਦਾ ਹੈ ਉਸ ਦੇ ਨਾਲ ਖਲੋਂਦੇ ਨੇ। ਸੋ ਭਾਈ ਗੁਰਦੇਵ ਸਿੰਘ ਮਾਨ ਉਹਨਾਂ ਦੇ ਘਰ ਜਿਹੜੀ ਬਰੀਫ ਸਿੰਘਾਂ ਦੇ ਨਾਲ ਮਿਲਣੀ ਸੀ ਉਸ ਦੇ ਵਿੱਚ ਭਾਈ ਦਲੇਰ ਸਿੰਘ ਵੀ ਆਏ ਔਰ ਉਹਨਾਂ ਨੇ ਟੀਵੀ 84 ਲਈ ਲਿਬਰਲੀ ਡੋਨੇਟ ਕੀਤਾ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਕੱਲ੍ਹ ਚੱਲ ਤਾਂ ਬਹੁਤ ਕੁਛ ਰਿਹਾ ਕਿਉਂਕਿ ਭਾਰਤ ਦੇ ਹਵਾਲੇ ਨਾਲ ਜੇ ਕਹਿਣਾ ਹੋਏ ਤੇ ਇਸ ਵੇਲੇ ਮੋਦੀ ਐਂਡ ਕੰਪਨੀ ਉਸ ਦੀ ਸਾਰੀ ਗੁੰਡਾ ਬ੍ਰਿਗੇਡ ਬੜੀ ਸਲਿਪਰੀ ਗਰਾਊਂਡ ਤੇ ਹੈ। ਇੱਕ ਪਾਸੇ ਅਮਰੀਕਾ ਨੇ ਪੂਰੀ ਤਰ੍ਹਾਂ ਨਾਸਾਂ 'ਚ ਧੂੰਆਂ ਦਿੱਤਾ ਹੋਇਆ ਹੈ। ਰੂਸ ਦੇ ਨਾਲ ਤੇਲ ਵਪਾਰ ਕਰਕੇ 25% ਐਕਸਟਰਾ ਟੈਰਿਫ, ਵੈਸੇ ਹੀ 25% ਲੱਗਾ ਹੋਇਆ, ਜਿਹੜਾ ਰੂਟੀਨ ਦੇ ਵਿੱਚ ਇਹਨਾਂ ਦੀ ਸਭ ਤੋਂ ਪਹਿਲਾਂ ਇਹਨਾਂ ਨੇ ਨੈਗੋਸ਼ੀਏਸ਼ਨ ਸ਼ੁਰੂ ਕੀਤੀ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਨਾਲ। ਨੇੜਤਾ ਦੇ ਦਾਅਵੇ, ਵਿਸ਼ਵ ਗੁਰੂ ਦੇ ਦਾਅਵੇ, ਮੋਦੀ ਔਰ ਟਰੰਪ ਦੀ ਯਾਰੀ ਦੇ ਦਾਅਵੇ, ਇਸ ਸਭ ਦੇ ਬਾਵਜੂਦ 6 ਮਹੀਨੇ ਬਾਅਦ ਇਹ ਟ੍ਰੇਡ ਨੈਗੋਸ਼ੀਏਸ਼ਨ ਕਿਸੇ ਕੰਢੇ ਨਹੀਂ ਲੱਗੀ ਔਰ ਪ੍ਰੈਜ਼ੀਡੈਂਟ ਟਰੰਪ ਨੇ 25% ਦੀ ਟੈਰਿਫ ਜਿਹੜਾ ਕਿ ਡੇਟ 31 ਜੁਲਾਈ ਨੂੰ ਮੁੱਕਣੀ ਸੀ 2 ਦਿਨ ਪਹਿਲਾਂ ਜਾਰੀ ਕੀਤੇ, ਲਾਗੂ ਕੀਤੇ ਔਰ ਫਿਰ ਕੁਛ ਦਿਨਾਂ ਦੇ ਵਿੱਚ ਹੀ ਜਿਹੜਾ ਹੈ ਉਹ 25% ਐਕਸਟਰਾ ਕਿ ਰੂਸ ਦੇ ਨਾਲ ਜਿਹੜਾ ਵਪਾਰ ਭਾਰਤ ਨੇ ਕੀਤਾ ਆਲਮੋਸਟ
ਬਿਲੀਅਨਸ ਆਫ ਡਾਲਰਸ ਦਾ ਐਕਸਟਰਾ ਆਇਲ ਬਾਏ ਕਰਕੇ ਯੂਰਪ ਦੀ ਮਾਰਕੀਟ ਦੇ ਵਿੱਚ ਉਹਨੂੰ ਪ੍ਰੋਸੈਸ ਕਰਕੇ ਆਪਣੀਆਂ ਆਇਲ ਰਿਫਾਈਨਰੀਜ਼ ਦੇ ਵਿੱਚ ਸੁੱਟਿਆ। ਔਰ ਇਸ ਤਰੀਕੇ ਨਾਲ ਜਿਵੇਂ ਜੇ ਪ੍ਰੈਜ਼ੀਡੈਂਟ ਟਰੰਪ ਦੇ ਲਫ਼ਜ਼ਾਂ 'ਚ ਕਹਿਣਾ ਹੋਏ ਕਿ ਉਸ ਦੀ ਇਕੋਨਮੀ ਨੂੰ ਜਿਹੜਾ ਭਾਰਤ ਨੇ ਖੜਾ ਰੱਖਿਆ। ਔਰ ਇਹੀ ਕਾਰਨ ਹੈ ਕਿ ਅੱਜ ਜਿੱਥੇ ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਇੰਡੀਆ ਦੇ ਉੱਤੇ ਟੈਰਿਫ ਲਾਣਾ ਇੱਕ ਬਿਗ ਬਲੋ ਹੈ ਟੂ ਦਾ ਰਸ਼ੀਆ, ਜਿਹੜਾ ਅੱਜ ਦੀ ਉਹਨਾਂ ਦੀ ਮੰਡੇ ਦੀ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਕਿਹਾ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜਾ 4 ਰੋਜ਼ਾ ਕਨਫਲਿਕਟ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ 7, 8, 9 ਦਸੰਬਰ ਨੂੰ, ਔਰ ਉਹ ਇਸ ਆੜ ਦੇ ਵਿੱਚ ਜਿਹੜਾ 22 ਅਪ੍ਰੈਲ ਨੂੰ ਫਾਲਸ ਫਲੈਗ ਆਪਰੇਸ਼ਨ ਭਾਰਤ ਨੇ ਖੁਦ ਹੀ ਜਿਹੜਾ ਪਹਿਲਗਾਮ ਦੇ ਵਿੱਚ ਕੀਤਾ, ਉਸ ਦੇ ਬਹਾਨੇ ਦੇ ਨਾਲ ਜੋ 4 ਰੋਜ਼ਾ ਡਰੋਨ ਔਰ ਮਿਸਲ ਵਾਰਫੇਅਰ ਹੋਈ, ਉਸ 'ਚ ਭਾਰਤ ਦੀ ਕਿੰਨੀ ਤਹਿ ਲੱਗੀ ਇਸ ਬਾਰੇ ਕੋਈ ਜਿਵੇਂ ਉਹਨਾਂ ਦਾ ਹੀ ਜਿਹੜਾ ਇੱਕ ਫੌਜੀ ਫੋਰਬਸ ਮੈਗਜ਼ੀਨ ਨੂੰ ਜਿਹੜਾ ਉਹ ਐਡਿਟ ਵੀ ਕਰਦਾ ਹੈ ਮਿਸਟਰ ਪ੍ਰਵੀਨ ਸਾਨੀ, ਉਹ ਜਦੋਂ ਇਹ ਗੱਲ ਬਾਰ-ਬਾਰ ਕਹਿੰਦਾ ਹੈ ਔਰ ਅੱਜ ਵੀ ਕਰਨ ਥਾਪਰ ਦੇ ਸ਼ੋਅ 'ਚ ਉਸਨੇ ਇਹ ਕਿਹਾ ਕਿ ਦੁਨੀਆ ਅੰਨੀ ਨਹੀਂ ਹੈ, ਕਿਉਂਕਿ ਚਾਈਨਾ ਦਾ ਸੈਟੇਲਾਈਟ ਹੈ, ਰੂਸ ਹੈ, ਅਮਰੀਕਾ ਹੈ ਔਰ ਯੂਰਪੀਅਨ ਯੂਨੀਅਨ ਹੈ, ਉਹ ਦੇਖ ਰਹੇ ਨੇ ਕਿ ਕੀ ਚੱਲ ਰਿਹਾ ਇੰਟਰਨੈਸ਼ਨਲ ਮਾਰਕੀਟ 'ਚ। ਅਸੀਂ ਇਸ ਸਾਰੇ ਦਾ ਪ੍ਰਭਾਵ ਦੇਖਿਆ, ਕਿਵੇਂ ਰਾਫੇਲ ਦੇ ਸ਼ੇਅਰ ਥੱਲੇ ਡਿਗੇ, ਕਿਵੇਂ ਚਾਈਨੀਜ਼ ਹਥਿਆਰਾਂ ਦੀ ਮੰਗ ਵਧੀ। ਔਰ ਇਸ ਸਾਰੇ ਦੇ ਨਾਲ ਕੀ ਹੋਇਆ ਇਸ ਬਾਰੇ ਜ਼ਾਹਰ ਹੈ ਕਿ ਪਾਕਿਸਤਾਨ ਦੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਵੱਲੋਂ ਤਾਂ ਵਿਦਨ ਫਸਟ 24 ਆਵਰਸ ਬਰੀਫਿੰਗਸ ਦਿੱਤੀਆਂ ਜਾਂਦੀਆਂ ਰਹੀਆਂ, ਜਿਨ੍ਹਾਂ ਨੂੰ ਬਲੂਮਬਰਗ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ ਸਮੇਤ CNN ਔਰ ਜਿਹੜਾ ਇਹਨਾਂ ਦਾ ਅਲ ਜਜ਼ੀਰਾ, ਇਹਨਾਂ ਸਾਰਿਆਂ ਵੱਲੋਂ ਨਾਲ ਦੀ ਨਾਲ ਹੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ। ਲੇਕਿਨ ਦੂਸਰੇ ਪਾਸੇ ਭਾਰਤ ਨੇ ਜਿਹੜਾ ਇਸ ਦੇ ਉੱਤੇ ਜੋ ਆਪਣਾ ਝੂਠਾ ਨੈਰੇਟਿਵ ਇਮੀਡੀਏਟ, ਉਹਨਾਂ ਦੇ ਮੀਡੀਆ ਨੇ ਤਾਂ ਨੈਰੇਟਿਵ ਇਹ ਕਿ ਵੀ ਇਸਲਾਮਾਬਾਦ 'ਤੇ ਵੀ ਕਬਜ਼ਾ ਕਰ ਲਿਆ, ਕਰਾਚੀ ਵੀ ਸਾਡੀ ਫੌਜ ਪਹੁੰਚ ਗਈ, ਲਾਹੌਰ ਵੀ ਪਹੁੰਚ ਗਈ। ਉਹਨਾਂ ਦਾ ਨੈਰੇਟਿਵ ਤਾਂ ਉਹਨਾਂ ਦਾ ਜਿਹੜਾ ਬਿਲਕੁਲ ਦਰਬਾਰੀ ਮੀਡੀਆ ਹੈ ਉਹਦੇ ਰਾਹੀਂ ਸਾਹਮਣੇ ਆਇਆ। ਪਰ ਹੁਣ ਜਦੋਂ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਭਾਈ ਆਪੋਜੀਸ਼ਨ ਨੇ ਵੀ ਜਿਵੇਂ ਪਾਰਲੀਮੈਂਟ ਦੇ ਵਿੱਚ ਜਿਹਨੂੰ ਬੈਰਾਜ ਆਫ ਕੁਐਸਚਨਸ ਕਿਹਾ ਜਾਂਦਾ ਹੈ, ਬੁਛਾੜ ਸਵਾਲਾਂ ਦੀ ਬੁਛਾੜ ਕੀਤੀ ਔਰ ਉਹਦੇ ਕੋਈ ਜਵਾਬ ਨਹੀਂ ਨੇ। ਔਰ ਇਸ ਸਾਰੇ ਦੇ ਲਈ ਉਹਨਾਂ ਨੇ ਅਗੇਨ ਇੱਕ ਟਰਬਨਡ ਬੰਦਾ, ਔਰ ਮੈਂ ਬਹੁਤ ਵਾਰ ਦੇਖਦਾ ਵੀ ਇੱਕ ਐਸੇ ਬੇਗੈਰਤ ਲੋਕ ਨੇ ਜਿਹੜੇ ਕਿ ਆਪਣੇ ਆਨਰ ਨੂੰ, ਪੱਗ ਦੇ ਵਕਾਰ ਨੂੰ ਵੀ ਦਾਅ 'ਤੇ ਲਾਉਣ ਤੋਂ ਬਿਲਕੁਲ ਗਰੇਜ਼ ਨਹੀਂ ਕਰਦੇ। ਅਮਰਦੀਪ ਸਿੰਘ ਜਿਹੜਾ ਚੀਫ ਏਅਰ ਮਾਰਸ਼ਲ ਹੈ, ਉਸ ਨੇ ਜਿਹੜਾ ਵੀਕਐਂਡ ਦੇ ਉੱਤੇ ਜਿਹੜਾ ਬੰਗਲੌਰੂ ਦੇ ਵਿੱਚ ਇੱਕ ਐਡਰੈਸ ਦੇ ਵਿੱਚ ਇਹ ਕਿਹਾ ਕਿ ਜੀ ਅਸੀਂ ਪਾਕਿਸਤਾਨ ਦੇ 6 ਜਹਾਜ਼ ਜਿਹੜੇ ਨੇ ਉਹ ਤਬਾਹ ਕੀਤੇ, 5 ਫਲਾਣੇ ਸੀ ਤਾਂ ਇੱਕ ਉਸ ਤੋਂ ਵੀ ਵੱਡਾ ਸੀ, ਕੋਈ ਡੀਟੇਲ ਨਹੀਂ, ਕੋਈ ਦੂਜਾ ਨਹੀਂ। ਔਰ 3 ਮਹੀਨੇ ਬਾਅਦ, ਔਰ ਇਸ ਨੇ ਈਵਨ ਭਾਰਤ ਦੇ ਜਿਹੜੇ ਥੋੜ੍ਹੇ ਬਹੁਤ ਵੀ ਨਿਊਟਰਲ ਕਿਸਮ ਦੇ ਯੂਟਿਊਬਰ ਨੇ, ਉਹਨਾਂ ਨੇ ਇੱਕਦਮ ਇਸ ਲਈ ਧੁਰ ਲਿਆ ਕਿ ਭਾਈ ਕੋਈ ਸਬੂਤ ਨਹੀਂ, ਔਰ ਜੇ ਸੱਚਮੁੱਚ ਹੀ ਪਾਕਿਸਤਾਨ ਦੇ 6 ਜਹਾਜ਼ ਤਬਾਹ ਕੀਤੇ ਸੀ ਤਾਂ 3 ਮਹੀਨੇ ਕਿਉਂ ਲੱਗੇ। ਪਾਰਲੀਮੈਂਟ ਦੇ ਵਿੱਚ ਜਿਹੜੀ ਆਲਮੋਸਟ 2 ਦਿਨ ਇਹਦੇ 'ਤੇ ਡਿਬੇਟ ਚੱਲਦੀ ਰਹੀ, ਨਾ ਪ੍ਰਾਈਮ ਮਿਨਿਸਟਰ ਨੇ, ਨਾ ਡਿਫੈਂਸ ਮਿਨਿਸਟਰ ਨੇ, ਨਾ ਫੋਰਨ ਮਿਨਿਸਟਰ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਇਹ ਜਹਾਜ਼ ਸੁੱਟੇ ਨੇ। ਮੈਂ ਸਮਝਦਾ ਕਿ ਵੀ ਇਹ ਇੱਕ ਪੱਗ ਨੂੰ ਅੱਗੋਂ ਲਾਜ ਲਾਉਣ ਵਾਲੀ ਗੱਲ ਹੈ। ਹਾਲਾਂਕਿ ਇਸੇ ਅਹੁਦੇ ਦੇ ਉੱਤੇ ਜਦੋਂ 65 ਦੀ ਟੱਕਰ ਹੋਈ ਭਾਰਤ ਪਾਕਿਸਤਾਨ ਦੀ, ਚੀਫ ਏਅਰ ਮਾਰਸ਼ਲ ਅਰਜਨ ਸਿੰਘ, ਜਿਸ ਨੂੰ ਬਾਅਦ ਦੇ ਵਿੱਚ ਫੀਲਡ ਮਾਰਸ਼ਲ ਦਾ ਵੀ ਜਿਹੜਾ ਉਹ ਰੁਤਬਾ ਦਿੱਤਾ ਗਿਆ, SF ਜੇ ਮਾਨਕਸ਼ਾਹ ਤੋਂ ਬਾਅਦ ਉਹ ਦੂਸਰੇ ਸੀ ਜਿਨ੍ਹਾਂ ਨੂੰ ਫੀਲਡ ਮਾਰਸ਼ਲ ਦਾ ਦਿੱਤਾ ਗਿਆ, ਔਰ ਉਹ ਗ੍ਰੇਸਫੁਲੀ, ਔਰ ਉਹਨਾਂ ਨੇ ਜਿੱਥੇ ਦੋਨੋਂ ਪਾਸਿਆਂ ਦੀ ਏਅਰ ਫੋਰਸ 65 ਦੇ ਵਿੱਚ ਆਲਮੋਸਟ ਇਕੁਅਲ ਜਿਹੀ ਸੀ, ਔਰ ਉਹਨਾਂ ਨੇ ਤਾਰੀਫ ਕੀਤੀ ਸੀ ਉਸ ਜ਼ਮਾਨੇ ਦੇ ਵਿੱਚ ਵੀ। ਔਰ ਇੱਕ ਜਿਹੜਾ ਉਹਨਾਂ ਦਾ ਪਾਕਿਸਤਾਨੀ ਏਅਰ ਫੋਰਸ ਦਾ ਪਾਇਲਟ ਜਿਹੜਾ ਜਿਸ ਨੇ ਬੜੀ ਬਹਾਦਰੀ ਦੇ ਨਾਲ ਇੱਧਰ ਆ ਕੇ ਨੁਕਸਾਨ ਕੀਤਾ ਸੀ, ਬਾਅਦ 'ਚੋਂ ਮਾਰਿਆ ਗਿਆ, ਤੇ ਸ਼ਾਇਦ ਉਹਦੀ ਆਈਡੈਂਟੀਟੀ ਕਾਰਡ ਸੀ ਜਾਂ ਕਿਵੇਂ ਸੀ, ਉਹਨਾਂ ਨੇ ਚੀਫ ਏਅਰ ਮਾਰਸ਼ਲ ਨੇ ਉਹ ਵਾਪਸ ਕਾਰਡ ਵੀ ਭੇਜਿਆ ਔਰ ਉਹਨਾਂ ਦੀ ਫੈਮਿਲੀ ਨੂੰ ਵੀ ਉਹਦੀ ਬਹਾਦਰੀ ਦੀ ਤਾਰੀਫ ਕੀਤੀ। ਔਰ ਅਰਜਨ ਸਿੰਘ ਜਿਹੜਾ ਹੈ, ਹਾਲਾਂ ਨਵੰਬਰ 84 ਦੇ ਵਿੱਚ ਜਿਵੇਂ ਖੁਸ਼ਵੰਤ ਸਿੰਘ ਵਰਗਾ ਜਰਨਲਿਸਟ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਦੌੜਿਆ, ਅਰਜਨ ਸਿੰਘ ਵੀ ਅਨਸੇਫ ਸੀ,
ਲੇਕਿਨ ਇਹ ਇੱਕ ਜਦੋਂ ਦੋ ਦੁਸ਼ਮਣ ਆਪਸ 'ਚ ਲੜਦੇ ਨੇ, ਇੱਕ ਦੂਸਰੇ ਦੀ ਸ਼ਿਵਲਰੀ ਦੀ, ਬਹਾਦਰੀ ਦੀ ਤਾਰੀਫ ਕਰਨਾ ਬਣਦਾ, ਕੋਈ ਵਕਾਰ ਹੁੰਦਾ ਹੈ। ਔਰ ਜਿਹੜਾ 에ਅਰ ਫੋਰਸ ਦੇ ਮਾਮਲੇ 'ਚ ਇਸ ਵਕਾਰ ਨੂੰ ਚੀਫ 에ਅਰ ਮਾਰਸ਼ਲ ਅਰਜਨ ਸਿੰਘ ਨੇ ਕਾਇਮ ਰੱਖਿਆ। ਔਰ ਉਦੋਂ ਤਾਂ ਅਜੇ 84 ਨਹੀਂ ਸੀ ਹੋਇਆ ਔਰ ਟੋਟਲ ਵਾਰ ਸਿੱਖ ਕੌਮ ਦੇ ਖਿਲਾਫ ਨਹੀਂ ਸੀ। ਤੇ ਹੁਣ ਜਦੋਂ ਇਸ ਕਿਸਮ ਦਾ ਇੱਕ ਦਾੜੀ ਕੱਟਾ ਜਿਹਨੇ ਜਾਲੀ ਜਿਹੀ ਪੱਗ ਸਿਰ ਤੇ ਬੰਨੀ ਹੋਈ ਹੈ, ਉਹਦੇ ਤੋਂ ਭਾਰਤ ਦੀ ਹਕੂਮਤ ਝੂਠ ਬੁਲਵਾ ਰਹੀ ਹੈ, ਤੇ ਇਹ ਵੀ ਪੱਗ ਨੂੰ ਲਾਜ ਲਾਉਣ ਵਾਲੀ ਗੱਲ ਹੈ। ਔਰ ਉਹਨੂੰ ਰਿਡੀਕਿਊਲ ਕੀਤਾ ਜਾ ਰਿਹਾ ਕਿ ਵੀ ਇਹ ਬਿਲਕੁਲ ਜਿਹੜਾ, ਔਰ ਉਹਦੇ ਇਸ ਬਿਆਨ ਦਾ ਇੰਟਰਨੈਸ਼ਨਲੀ ਕਿਸੇ ਨੇ ਨੋਟਿਸ ਵੀ ਨਹੀਂ ਲਿਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਈ ਇਹ ਇਸ ਵੇਲੇ ਵੋਟ ਚੋਰੀ ਦੇ ਥੱਲੇ ਆਪੋਜੀਸ਼ਨ ਪਾਰਟੀ ਸੜਕਾਂ ਤੇ ਉਤਰੀ ਹੋਈ ਹੈ ਕਿ ਭਾਈ ਤੁਸੀਂ 1 ਲੱਖ ਦੇ ਕਰੀਬ ਜਾਲੀ ਵੋਟਾਂ ਇੱਕ ਹਲਕੇ ਦੇ ਵਿੱਚ, ਪਾਰਲੀਮਾਨੀ ਹਲਕੇ ਦੇ ਵਿੱਚ ਜਿਹੜੀਆਂ ਨੇ ਪਿਛਲੀਆਂ ਚੋਣਾਂ ਵੇਲੇ ਪਵਾਈਆਂ ਨੇ। ਚੋਣ ਕਮਿਸ਼ਨ ਹੋਏ, ਦੂਜਾ ਹੋਏ, ਸਾਰੇ ਅਦਾਰੇ ਤਾਂ ਇਸ ਵੇਲੇ ਇਹਨਾਂ ਨੇ ਕਾਣੇ ਕੀਤੇ ਹੋਏ ਨੇ, RSS ਲਈ ਕੰਮ ਕਰਦੇ ਨੇ। ਔਰ ਦੂਸਰੇ ਪਾਸੇ ਇਹ ਜਿਹੜਾ ਅਮਰੀਕਾ ਦੇ ਠੁੱਡ ਔਰ ਕਸੁੰਨ ਜਿਹੜੇ ਵੱਜ ਰਹੇ ਨੇ, ਉਹਨੂੰ ਲੈ ਕੇ ਰੈਟਲ ਹੋਏ ਨੇ। ਤਾਂ ਉਹਨਾਂ ਨੇ ਆਪਣੇ ਵੱਲੋਂ ਇੱਕ ਝੂਠਾ ਨੈਰੇਟਿਵ ਜਿਹੜਾ ਸਿਰਜਣ ਦੇ ਲਈ ਉਹਨੂੰ ਜਿਹੜਾ ਅਮਰਦੀਪ ਸਿੰਘ ਨੂੰ ਜਿਹੜਾ ਖੜਾ ਕਰਕੇ ਉਸ ਕਿਸਮ ਦਾ ਝੂਠ ਬੁਲਾਇਆ, ਜਿਹੜਾ ਨਾਲ ਦੀ ਨਾਲ ਹੀ ਉਹਨਾਂ ਦੇ ਆਪਣੇ ਵੀ, ਇਹ ਵੀ ਇੱਕ ਪੋਜ਼ਿਟਿਵ ਗੱਲ ਹੈ ਕਿ ਉਹਨਾਂ ਦੇ ਸਿਸਟਮ 'ਚ ਬੇਸ਼ੱਕ ਇਕੰਨੇ ਭਗਤ ਨੇ, ਵੱਡਾ ਤਬਕਾ ਉਸ ਝੂਠ ਨੂੰ ਜਿਹੜਾ ਉਹ ਪਰੋਸਣਾ ਉਹਨਾਂ ਨੂੰ ਆਉਂਦਾ, ਪਰ ਇਹਦੇ ਬਾਵਜੂਦ ਕੁਝ ਜਿਹੜੇ ਨੇ ਬਾਵਕਾਰ ਜਿਹੜੇ ਖਾਸ ਤੌਰ ਤੇ ਉਹ ਯੂਟਿਊਬਰ ਹੀ ਨੇ, ਹੁਣ ਮੇਨ ਚੈਨਲ ਤਾਂ ਸਾਰੇ ਉਹਨਾਂ ਦਾ ਪ੍ਰੋਪੇਗੈਂਡਾ ਹੀ ਕਰਨ ਵਾਲੇ ਨੇ। ਲੇਕਿਨ ਇਸ ਸਾਰੇ ਦੇ ਵਿਚਾਲੇ ਹੁਣ ਇਹ ਜਿਹੜੀ ਜਿਵੇਂ ਅਸੀਂ ਪਿਛਲੇ ਹਫਤੇ ਦੀ ਇੱਕ ਚਰਚਾ 'ਚ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦੇ ਫੌਜੀ ਮੁਖੀ ਜਨਰਲ ਆਸਮ ਮੁਨੀਰ, ਜਿਨ੍ਹਾਂ ਨੂੰ ਫੀਲਡ ਮਾਰਸ਼ਲ ਦਾ ਰੁਤਬਾ ਵੀ ਜਿਹੜਾ ਹੈ ਉਹ ਦਿੱਤਾ ਗਿਆ, ਉਹ ਅਮਰੀਕਾ ਦੇ ਜਿਹੜੇ ਦੌਰੇ 'ਤੇ ਆ ਰਹੇ ਨੇ ਸੈਕੰਡ ਟਾਈਮ। ਔਰ ਅਸੀਂ ਦੱਸਿਆ ਸੀ ਕਿ ਵੀ ਕਿਵੇਂ ਇੰਡੀਅਨ ਮੀਡੀਆ ਨੇ ਅਗੇਨ ਲਫ਼ਜ਼ ਇਹ ਕਿਹਾ ਸੀ। ਔਰ ਇਸ ਵਾਰ ਜਿਹੜਾ ਉਹਨਾਂ ਦਾ ਆਉਣਾ ਹੈ, ਜਨਰਲ ਮਾਈਕਲ ਕੋਇਰਾਲ ਜਿਹੜੇ ਸੈਂਟਰਲ ਕਮਾਂਡ ਦੇ ਅਮਰੀਕਾ ਦੇ ਜਨਰਲ, ਜਿਨ੍ਹਾਂ ਨੇ ਸੈਨੇਟ ਦੀ ਜਿਹੜੀ ਕਮੇਟੀ ਦੇ ਸਾਹਮਣੇ ਟੈਸਟੀਫਾਈ ਕਰਦਿਆਂ ਪਾਕਿਸਤਾਨ ਦੀ ਤਾਰੀਫ ਕੀਤੀ ਸੀ, ਉਹਨੂੰ ਫਿਨੋਮੀਨਲ ਪਾਰਟਨਰ ਇਨ ਫਾਈਟ ਅਗੇਂਸਟ ਟੈਰਰਿਜ਼ਮ ਕਿਹਾ ਸੀ। ਔਰ ਫਿਰ ਜਿਹੜਾ ਉਸ ਨੂੰ ਪਾਕਿਸਤਾਨ ਦਾ ਜਿਹੜਾ ਹੁਣ ਉਹ ਰਿਟਾਇਰ ਹੋ ਗਿਆ ਔਰ ਉਹਦੀ ਰਿਟਾਇਰਮੈਂਟ ਪਾਰਟੀ ਸੀ ਟੈਂਪਾ ਫਲੋਰੀਡਾ ਦੇ ਵਿੱਚ, ਜਿਹਦੇ 'ਚ ਇਨਵੀਟੇਸ਼ਨ ਦੇ ਲਈ ਜਨਰਲ ਆਸਮ ਮੁਨੀਰ ਨੂੰ ਸਪੈਸ਼ਲੀ ਸੱਦਿਆ ਗਿਆ ਸੀ। ਔਰ ਇਸ ਤੋਂ ਪਹਿਲਾਂ ਸ਼ਾਇਦ ਨਿਸ਼ਾਨੇ ਇਮਤਿਆਜ਼ ਹੈ ਜਾਂ ਇਹ ਉਹਨਾਂ ਦਾ ਪਾਕਿਸਤਾਨ ਦਾ ਹਾਈਐਸਟ ਸਿਵਿਲੀਅਨ ਆਨਰ ਹੈ, ਜਿਹੜਾ ਕਿ ਜਨਰਲ ਮਾਈਕਲ ਕੋਇਰਾਲ ਉਹਨੂੰ ਦਿੱਤਾ ਗਿਆ ਸੀ। ਹੁਣ ਕਿਉਂਕਿ ਇਹ ਇੱਕ ਦੇਖੋ, ਇਹ ਫੌਜ ਦੇ ਵਿੱਚ ਵੀ ਜਿਵੇਂ ਸਾਡੇ ਮਿੱਤਰ ਸ਼ੇਖ ਸਾਹਿਬ ਅਕਸਰ ਇਹ ਕਹਿੰਦੇ ਸੀ ਕਿ ਇਹ ਜਿਹੜੀ ਫੌਜੀ ਇਕੁਏਸ਼ਨ ਹੁੰਦੀ ਹੈ, ਇਹ ਬਹੁਤ ਵਾਰ ਯਾਰਾਂ ਦੀ ਯਾਰੀ ਨਾਲੋਂ ਵੀ ਜਿਹੜੀ ਹੈ ਉਹ ਜ਼ਿਆਦਾ ਪੀਢੀ ਹੁੰਦੀ ਹੈ। ਔਰ ਉਹ ਜ਼ਿਕਰ ਕਰਦੇ ਸੀ ਕਿ ਵੀ ਜਿਵੇਂ ਜਦੋਂ ਤੁਹਾਡੀ ਟ੍ਰੇਨਿੰਗ ਹੁੰਦੀ ਹੈ ਆਰਮੀ ਅਕੈਡਮੀ ਜਾਂ ਦੂਜੇ ਜਿਹੜਾ ਤੁਹਾਡਾ ਹਾਂਡੀਵਾਲ ਹੁੰਦਾ ਹੈ, ਔਰ ਮੈਂ ਵੀ ਇਹ ਪਹਿਲੀ ਵਾਰੀ ਲਫ਼ਜ਼ ਸੁਣਿਆ ਸੀ, ਜਿਹੜਾ ਬੈਚਮੇਟ ਹੈ ਕਿ ਵੀ ਇੱਕੋ ਹਾਂਡੀ 'ਚ ਤੁਸੀਂ ਉਹ ਵੀ ਹਮੇਸ਼ਾ ਭਾਵੇਂ ਕਿਤੇ ਚਲਾ ਜਾਏ ਤੁਹਾਨੂੰ ਕਦੇ ਨਹੀਂ ਭੁੱਲਦਾ। ਤੇ ਇਵੇਂ ਹੀ ਜਦੋਂ ਜੁਆਇੰਟ ਆਪਰੇਸ਼ਨ ਦੁਨੀਆ ਦੀਆਂ ਆਰਮੀਜ਼ ਨੇ ਕੀਤੀਆਂ ਹੁੰਦੀਆਂ, ਹੁਣ ਸੈਂਟਰਲ ਕਮਾਂਡ ਵਾਲਾ ਜਿਹੜਾ ਉਹ ਪਾਕਿਸਤਾਨ ਦੀ ਆਰਮੀ ਦੇ ਨਾਲ ਵੀ, ਔਰ ਕਿਉਂਕਿ ਅਫਗਾਨਿਸਤਾਨ ਆਪਰੇਸ਼ਨ ਔਰ ਦੂਸਰੇ ਦੇ ਵਿੱਚ ਵੀ ਭਾਈਵਾਲੀ ਰਹੀ ਹੋਏਗੀ, ਔਰ ਉਹਨਾਂ ਦੀ ਪਰਸਨਲ ਕੈਮਿਸਟਰੀ ਵੀ ਜਦੋਂ ਫਿਰ ਮਿਲਣ ਲੱਗ ਜਾਂਦੀ ਹੈ। ਨੈਸ਼ਨਲ ਇੰਟਰਸਟ ਆਫ ਕੋਰਸ, ਫੌਜੀ ਦਾ ਕੰਮ ਹੁੰਦਾ ਹੈ ਆਪਣੇ ਨੇਸ਼ਨ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ। ਸੋ ਮਾਈਕਲ ਕੋਇਰਾਲਾ ਨੇ ਕਿਉਂਕਿ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਸੀ ਟੈਂਪਾ ਫਲੋਰੀਡਾ ਦੇ ਵਿੱਚ, ਜਨਰਲ ਆਸਮ ਮੁਨੀਰ ਨੂੰ ਇਨਵਾਈਟ ਕੀਤਾ। ਔਰ ਇਸ ਇਨਵੀਟੇਸ਼ਨ ਦਾ ਮਕਸਦ ਸਿਰਫ ਇੱਕ ਉਸ ਸ਼ਾਮਲ ਹੋਣਾ ਹੀ ਨਹੀਂ ਸੀ। ਜਨਰਲ ਆਸਮ ਮੁਨੀਰ, ਜਿਵੇਂ ਮੀਡੀਆ ਰਿਪੋਰਟਸ ਨੇ, ਵਾਸ਼ਿੰਗਟਨ DC ਦੇ ਵਿੱਚ ਵੀ ਪ੍ਰੋਮੀਨੈਂਟ ਲੋਕਾਂ ਨੂੰ ਮਿਲੇ ਔਰ ਉਹਨਾਂ ਦੇ ਨਾਲ ਜਿਹੜਾ ਉਹ ਗੁਫ਼ਤਗੂ ਕੀਤੀ। ਇਸ ਵੇਲੇ ਪਾਕਿਸਤਾਨ ਜਿਹੜਾ ਉਹ ਮੋਸਟ ਫੇਵਰਡ ਮੁਲਕ ਹੈ ਪ੍ਰੈਜ਼ੀਡੈਂਟ ਟਰੰਪ ਦੇ ਲਈ ਵੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਪਿਛਲੀ ਵਿਜ਼ਿਟ ਜਿਹੜੀ ਜਨਰਲ ਆਸਮ ਮੁਨੀਰ ਦੀ ਹੋਈ 18 ਜੂਨ ਨੂੰ, ਸਪੈਸ਼ਲ ਲੰਚ ਮੀਟਿੰਗ ਜਿਹੜੀ 1 ਘੰਟੇ ਦੀ ਤੈਅਸ਼ੁਦਾ ਸੀ, 2 ਘੰਟੇ ਤੋਂ ਜ਼ਿਆਦਾ ਚੱਲੀ, ਔਰ ਉਹ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਵਾਈਟ ਹਾਊਸ ਦੇ ਵਿੱਚ ਹੋਈ। ਔਰ ਅਮਰੀਕਾ ਦੀ ਆਲਮੋਸਟ 200 ਸਾਲ ਤੋਂ ਜ਼ਿਆਦਾ ਦੀ ਹਿਸਟਰੀ 'ਚ ਇਹ ਇੱਕੋ ਇੱਕ ਐਕਸੈਪਸ਼ਨ ਹੈ ਜਿੱਥੇ ਕਿ
ਕਿਸੇ ਵੀ ਮੁਲਕ ਦੇ ਫੌਜੀ ਚੀਫ ਨੂੰ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਵਾਈਟ ਹਾਊਸ ਸੱਦਿਆ ਹੋਏ ਔਰ ਅਗੇਂਸਟ ਦਾ ਪ੍ਰੋਟੋਕੋਲ ਵੀ ਹੈ, ਪ੍ਰੈਜ਼ੀਡੈਂਟ ਨੂੰ ਇਨਵਾਈਟ ਕਰਦੇ ਨੇ, ਜਾਂ ਕਿਸੇ ਮੁਲਕ ਦਾ ਪ੍ਰਾਈਮ ਮਿਨਿਸਟਰ ਜਿਹਦਾ ਰੁਤਬਾ ਸਭ ਤੋਂ ਵੱਡੇ ਚੁਣੇ ਨੁਮਾਇੰਦੇ ਵਜੋਂ ਹੁੰਦਾ ਹੈ। ਸੋ ਇਸ ਗੱਲ ਨੇ ਭਾਰਤ ਨੂੰ ਬੁਰੀ ਤਰ੍ਹਾਂ ਜਿਹੜਾ ਉਹ ਝੰਜੋੜ ਕੇ ਰੱਖ ਦਿੱਤਾ ਸੀ। ਔਰ ਇਕੱਲਾ ਇਹੀ ਨਹੀਂ, ਆਸਿਮ ਮੁਨੀਰ ਦੀ ਸ਼ਖਸੀਅਤ ਦੀ ਪ੍ਰੈਜ਼ੀਡੈਂਟ ਟਰੰਪ ਨੇ ਤਾਰੀਫ ਵੀ ਕੀਤੀ। ਫਿਰ ਜਿੱਥੇ ਭਾਰਤ ਦੇ ਉੱਤੇ 50% ਦੀ ਟੈਰਿਫ ਠੋਕੇ ਹੋਏ ਨੇ, ਉੱਥੇ ਪਾਕਿਸਤਾਨ ਦੇ ਨਾਲ ਟ੍ਰੇਡ ਡੀਲ ਵੀ ਰੀਜ਼ਨੇਬਲ ਟਰਮਸ ਦੇ ਉੱਤੇ ਸਾਈਨ ਹੋਈ। ਔਰ ਉਸੇ ਹੀ ਡੀਲ ਦੇ ਜਿਹੜਾ ਸਿਗਨੇਚਰ ਦੇ ਦੌਰਾਨ ਇਹ ਵੀ ਐਲਾਨ ਕੀਤਾ ਗਿਆ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਵਾਈਡ ਆਇਲ ਰਿਜ਼ਰਵ ਨੇ, ਉਹਨੂੰ ਜਿਹੜਾ ਅਮਰੀਕਨ ਕੰਪਨੀ ਜਿਹੜੀ ਅਜੇ ਨੋਮੀਨੇਟ ਕੀਤੀ ਜਾਣੀ ਹੈ ਉਹਦੇ ਨਾਲ ਐਕਸਪਲੋਰ ਕੀਤਾ ਜਾਏਗਾ। ਸੋ ਇਹ ਵਿਦਨ 6 ਮੰਥਸ ਟਾਈਮ, ਕੱਲਾ ਇਹੀ ਨਹੀਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਿੱਥੇ ਪਾਕਿਸਤਾਨ ਦੀ ਜਿਹੜਾ ਉਹ ਜਨਰਲ ਮੁਨੀਰ ਦੀ ਤਾਰੀਫ ਕੀਤੀ, ਜਾਂ ਇਹ ਆਲਮੋਸਟ 35 ਵਾਰ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਕਿ ਵੀ ਮੈਂ ਭਾਰਤ ਔਰ ਪਾਕਿਸਤਾਨ ਵਿਚਾਲੇ ਜਿਹੜਾ 4 ਰੋਜ਼ਾ ਜੰਗ ਸੀ ਉਹਨੇ ਨਿਊਕਲੀਅਰ ਹੋ ਜਾਣਾ ਸੀ, ਉਸ ਨੂੰ ਰੋਕਿਆ। ਪਾਕਿਸਤਾਨ ਨੇ ਇਸ ਦੇ ਲਈ ਥੈਂਕ ਯੂ ਵੀ ਕੀਤਾ ਔਰ ਪ੍ਰੈਜ਼ੀਡੈਂਟ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਇਸ ਦੇ ਲਈ ਨੋਮੀਨੇਟ ਵੀ ਕੀਤਾ। ਹਾਲਾਂਕਿ ਉਸ ਤੋਂ ਬਾਅਦ ਹੁਣ ਕੈਂਬੋਡੀਆ ਨੇ ਵੀ ਨੋਮੀਨੇਟ ਕੀਤਾ ਹੈ, ਇਜ਼ਰਾਈਲ ਨੇ ਵੀ ਨੋਮੀਨੇਟ ਕੀਤਾ ਹੈ, ਹੋਰ ਵੀ ਹੁਣ ਬਹੁਤ ਸਾਰੇ, ਕਿਉਂਕਿ ਅਰਮੀਨੀਆ ਔਰ ਅਜ਼ਰਬਾਈਜਾਨ ਦੇ ਵਿੱਚ ਵੀ ਜਿਹੜੀ ਡੈਕੇਡਸ 올ਡ ਕਨਫਲਿਕਟ ਸੀ ਉਸ ਨੂੰ ਵੀ ਉਹਨਾਂ ਨੇ ਜਿਹੜਾ ਉਹ ਰਿਜ਼ੋਲਵ ਕੀਤਾ। ਔਰ ਇਹ ਇੱਕ ਵੱਡੀ ਪ੍ਰਾਪਤੀ ਵੀ ਹੈ ਜਿਹੜੀ ਜਿਸ ਨੂੰ ਜਿਹੜਾ ਕਾਫੀ ਸਰਾਹਿਆ ਜਾ ਰਿਹਾ। ਸੋ ਇਸ ਕੰਟੈਕਸਟ ਦੇ ਵਿੱਚ ਜ਼ਾਹਰ ਹੈ ਕਿ ਜਦੋਂ ਜਨਰਲ ਆਸਿਮ ਮੁਨੀਰ ਦੂਸਰੀ ਵਾਰ ਵਿਦਨ ਫਿਊ ਵੀਕਸ ਸੱਦੇ 'ਤੇ ਆਉਂਦੇ ਨੇ ਔਰ ਫਿਰ ਉਹਨਾਂ ਦਾ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਐਗਜ਼ੂਬਰੇਟਿੰਗ ਕੌਨਫੀਡੈਂਸ, ਕਿਉਂਕਿ ਇਹ ਜਿਹੜਾ 4 ਰੋਜ਼ਾ ਟਕਰਾਅ ਸੀ, ਇਕੱਲਾ ਇਹੀ ਨਹੀਂ ਕਿ ਜੀ ਕੋਈ ਆਸਿਮ ਮੁਨੀਰ ਦਾ ਸੁਭਾਅ ਪਸੰਦ ਆ ਗਿਆ ਪ੍ਰੈਜ਼ੀਡੈਂਟ ਟਰੰਪ ਨੂੰ ਜਾਂ ਦੂਜਾ। ਅਮਰੀਕਾ ਨੇ, ਜਦੋਂ ਅਸੀਂ ਪਿਛਲੇ ਦਿਨਾਂ 'ਚ ਇੱਕ ਮੈਸੇਜ ਵੀ ਦਿੱਤਾ ਆਪਣੇ ਵਿਊਅਰਸ ਦੇ ਲਈ ਜਾਂ ਆਪਣੇ ਬਾਕੀ ਦਰਸ਼ਕਾਂ ਲਈ ਕਿ ਭਾਈ ਇਹ ਜਿਹੜੀ 4 ਰੋਜ਼ਾ ਕਨਫਲਿਕਟ ਸੀ ਭਾਰਤ ਪਾਕਿਸਤਾਨ ਦੀ, ਇਹਨੇ ਭਾਰਤ ਦੇ ਫੌਜੀ ਤੇ ਡਿਪਲੋਮੈਟਿਕ ਵਕਾਰ ਨੂੰ ਬਹੁਤ ਵੱਡੀ ਠੇਸ ਲਾਈ ਔਰ ਪਾਕਿਸਤਾਨ ਦਾ ਫੌਜੀ ਰੁਤਬਾ ਵੀ ਔਰ ਉਸ ਦਾ ਡਿਪਲੋਮੈਟਿਕ ਵਕਾਰ ਵੀ ਇੱਕ ਇਤਿਹਾਸਕ ਤੌਰ ਦੇ ਉੱਤੇ ਉਭਰਿਆ। ਤੇ ਇਹ ਗੱਲ ਗਲਤ ਨਹੀਂ ਹੈ, ਕਿਉਂਕਿ ਫੌਜੀ ਤੌਰ ਤੇ ਅਸੀਂ ਦੇਖਦੇ ਹਾਂ ਕਿ ਵੀ ਇਸਲਾਮਿਕ ਵਰਲਡ ਦੇ ਵਿੱਚ ਵੀ ਅਦਰਵਾਈਜ਼ ਵੀ ਜੇ ਪ੍ਰੈਜ਼ੀਡੈਂਟ ਟਰੰਪ ਨੇ ਇਨਵਾਈਟ ਕੀਤਾ ਜਾਂ ਦੂਜਾ, ਇਹਨਾਂ ਨੂੰ ਬਿਲਕੁਲ ਕਲੀਅਰ ਪਤਾ ਹੈ ਵੀ ਇਹਨਾਂ 4 ਦਿਨਾਂ ਦੇ ਵਿੱਚ ਕੀ ਹੋਇਆ। ਔਰ ਜੇ ਹੁਣ ਜਿਹੜੀ ਸਟੇਟਮੈਂਟ ਨੂੰ ਜਿਹਨੂੰ ਤੁਸੀਂ ਕਿਹਾ ਵੀ ਭਾਰਤ ਦੇ ਵਿੱਚ ਭੁਚਾਲ ਲੈ ਆਉਂਦਾ ਹੈ, ਹੁਣ ਦਾ ਰੀਜ਼ਨ ਹੈ ਪਾਕਿਸਤਾਨ ਹਮੇਸ਼ਾ ਪਹਿਲੇ ਦਿਨ ਤੋਂ ਉਸ ਦਾ ਇਹ ਕਹਿਣਾ ਹੈ ਕਿ ਭਾਈ ਇੱਕ ਤਾਂ ਦੋਨਾਂ ਨੇ ਹੀ, ਨਾ ਭਾਰਤ ਔਰ ਨਾ ਪਾਕਿਸਤਾਨ, ਇਹਨਾਂ ਨੇ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟੀਟੀ ਦੇ ਉੱਤੇ ਦਸਤਖਤ ਨਹੀਂ ਕੀਤੇ ਹੋਏ। ਪਾਕਿਸਤਾਨ ਨੇ ਇਸ ਦੇ ਉੱਤੇ ਵੀ ਦਸਤਖਤ ਨਹੀਂ ਕੀਤੇ ਹੋਏ ਜਾਂ ਇਹ ਉਹਨੇ ਕਦੇ ਕਮਿਟਮੈਂਟ ਨਹੀਂ ਦਿੱਤੀ ਕਿ ਅਸੀਂ ਨਿਊਕਲੀਅਰ ਹਥਿਆਰਾਂ ਦਾ ਨੋ ਫਸਟ ਯੂਜ਼ ਨਹੀਂ ਕਰਾਂਗੇ, ਕਿ ਵੀ ਅਸੀਂ ਸਭ ਤੋਂ ਪਹਿਲਾਂ ਨਹੀਂ ਵਰਤਾਂਗੇ। ਪਾਕਿਸਤਾਨ ਦਾ ਇਹ ਕਹਿਣਾ ਹੈ ਵੀ ਸਾਡੇ ਨਿਊਕਲੀਅਰ ਅਸਾਸੇ ਜਾਂ ਜਿਹਨੂੰ ਜੌਹਰੀ ਹਥਿਆਰ ਕਹਿੰਦੇ ਨੇ, ਇਹ ਡੈਟਰੈਂਟ ਨੇ। ਡੈਟਰੈਂਟ ਦਾ ਮਤਲਬ ਇਹ ਹੁੰਦਾ ਕਿ ਵੀ ਅਸੀਂ ਤਾਂ ਆਪਣੀ ਜਿਹੜੀ ਹੈ ਉਹ ਜਫਾ ਦੇ ਲਈ, ਜਿਹੜੀ ਹੈ ਡਿਫੈਂਸ ਦੇ ਲਈ ਇਸ ਨੂੰ ਅਸੀਂ ਵਰਤਾਂਗੇ ਜੀ। ਹੁਣ ਗੱਲ ਜਿਸ ਨੇ ਸੱਚਮੁੱਚ ਭੁਚਾਲ ਲਿਆਂਦਾ ਹੈ, ਹਾਲਾਂ ਜਿਹੜੀ ਟੈਂਪਾ ਦੇ ਵਿੱਚ ਜਿਸ ਗੈਦਰਿੰਗ ਨੂੰ ਜਨਰਲ ਆਸਿਮ ਮੁਨੀਰ ਨੇ ਐਡਰੈਸ ਕੀਤਾ, ਉਹ ਔਨ ਇਨਵੀਟੇਸ਼ਨ ਸੀ। ਮੋਸਟਲੀ ਪਾਕਿਸਤਾਨੀ ਡਾਇਸਪੋਰਾ ਸੀ ਉਸ ਦੇ ਵਿੱਚ, ਜਿਹੜੇ 150 ਦੇ ਕਰੀਬ ਜਿਹੜੀ ਗਿਣਤੀ, ਕਿਉਂਕਿ ਇਸ ਨੂੰ ਜਿਹੜਾ ਮਿਸਟਰ ਪ੍ਰਵੀਨ ਸਵਾਮੀ ਪ੍ਰਿੰਟ ਦਾ ਇੱਕ ਜਰਨਲਿਸਟ ਹੈ ਜਿਹਨੇ ਜਿਹੜਾ ਹਾਈਲੀ ਐਕ੍ਰੈਡਿਟਡ ਹੈ, ਉਸ ਨੇ ਪਹਿਲਾਂ ਇਹਦੀ ਬਰੀਫਿੰਗ ਕੀਤੀ ਤੇ ਉਸ ਤੋਂ ਹੀ ਬੇਸਡ ਅੰਦਰ ਹਾਲਾਂ ਕੋਈ ਅਲਾਉ ਨਹੀਂ ਸੀ, ਕੋਈ ਕੈਮਰਾ ਅਲਾਉਡ ਨਹੀਂ ਸੀ, ਕੋਈ ਫੋਨ ਨਹੀਂ ਸੀ, ਪਰ ਪ੍ਰਿੰਟ ਨੇ ਇਹਨੂੰ ਰੀਕਨਸਟਰਕਟ ਕੀਤਾ ਵੀ ਇਸ ਮੀਟਿੰਗ 'ਚ ਕੀ ਹੋਇਆ। ਕੁਛ ਨੇ ਜ਼ਰੂਰ ਲਿਖਤੀ ਨੋਟ ਲਏ ਹੋਣਗੇ। ਔਰ ਉਸ ਦੇ ਵਿੱਚ ਜਿਹੜੀ ਗੱਲ ਜਿਹੜੀ ਆਸਿਮ ਮੁਨੀਰ ਨੇ ਕਹੀ ਔਰ ਰਿਪੋਰਟ ਜਿਹੜੀ ਇੰਡੀਅਨ ਮੀਡੀਆ ਨੇ ਵੀ ਔਰ ਦੂਸਰਿਆਂ ਨੇ ਵੀ ਕੀਤੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਵੀ ਆਰ ਏ ਨਿਊਕਲੀਅਰ ਨੇਸ਼ਨ, ਇਹ ਆਸਿਮ ਮੁਨੀਰ ਦੇ ਅਲਫਾਜ਼ ਨੇ, ਇਫ ਵੀ ਥਿੰਕ ਵੀ ਆਰ ਗੋਇੰਗ ਡਾਊਨ
ਵੀ ਵਿਲ ਟੇਕ ਹਾਫ ਦਾ ਵਰਲਡ ਡਾਊਨ ਵਿਦ ਅਸ। ਉਹਨੇ ਕਿਹਾ ਵੀ ਜੇ ਸਾਨੂੰ, ਔਰ ਉਸ ਤੋਂ ਪਹਿਲਾਂ ਉਹਨੇ ਕਿਹਾ ਵੀ ਜੇ ਸਾਨੂੰ ਐਗਜ਼ਿਸਟੈਂਸ਼ਨਲ ਥ੍ਰੈਟ ਹੋਈ, ਐਗਜ਼ਿਸਟੈਂਸ, ਕਿ ਵੀ ਸਾਡੀ ਹੋਂਦ ਹੀ ਖਤਮ ਹੋਣ ਦੇ ਉੱਤੇ, ਕਿਉਂਕਿ ਭਾਰਤ ਤਾਂ ਰਿਪੀਟਡਲੀ ਜਦੋਂ ਕਹਿੰਦੇ ਨੇ ਜੀ ਮਿੱਟੀ में मिला देंगे, धूल में मिला देंगे, अखंड भारत, काबल तक, कंधार तक, दूजा तीजा, ਤੇ ਜ਼ਾਹਰ ਹੈ ਕਿ ਵੀ ਕਾਬਲ ਕੰਧਾਰ ਤਾਂ ਹੀ ਜਾਣਗੇ ਪਾਕਿਸਤਾਨ ਦੀ ਹੋਂਦ ਮਿਟਾਣਗੇ। ਸੋ ਉਹਨਾਂ ਦਾ ਇਹ ਕਹਿਣਾ ਕਿ ਵੀ ਜੇ ਸਾਡੀ ਐਗਜ਼ਿਸਟੈਂਸ ਨੂੰ ਹੀ ਖਤਰਾ ਹੋਇਆ ਫਿਰ ਅਸੀਂ ਆਪ ਤਾਂ ਜਾਵਾਂਗੇ, ਅੱਧੀ ਦੁਨੀਆ ਨੂੰ ਵੀ ਨਾਲ ਲੈ ਕੇ ਜਾਵਾਂਗੇ। ਹੁਣ ਉਹਨਾਂ 'ਚ ਇਹ ਵੀ ਇੰਡੀਆ 'ਚ ਹੋ ਰਿਹਾ, ਅੱਧੀ ਕਿਵੇਂ ਹੋਈ? ਹੁਣ ਜ਼ਾਹਰ ਹੈ 1 ਬਿਲੀਅਨ 400 ਮਿਲੀਅਨ ਇੰਡੀਅਨ ਨੇ, ਜਿਹੜਾ ਉਹ 250 ਮਿਲੀਅਨ ਤੋਂ ਜ਼ਿਆਦਾ ਪਾਕਿਸਤਾਨੀ, ਬੰਗਲਾਦੇਸ਼ ਆਲਮੋਸਟ 1/3 ਦੁਨੀਆ ਦੀ ਪੋਪੂਲੇਸ਼ਨ ਦਾ ਜਿਹੜਾ ਉਹ ਉਸ ਖਿੱਤੇ ਦੇ ਵਿੱਚ ਹੀ ਹੈ, ਸਾਊਥ ਏਸ਼ੀਆ, ਸਾਊਥ ਈਸਟ ਏਸ਼ੀਆ। ਔਰ ਜੇ ਅਸੀਂ ਨਿਊਕਲੀਅਰ ਰੇਡੀਏਸ਼ਨ ਦੇ ਪ੍ਰਭਾਵ ਦੇਖੀਏ ਔਰ ਜਿੰਨਾ ਅਸਾਸੇ ਦੋਨੋਂ ਪਾਸੇ ਨਿਊਕਲੀਅਰ ਦੇ ਨੇ, ਇਹ ਨਹੀਂ ਹੈ ਫਿਰ ਕੋਈ ਇੱਕ ਵਰਤੇਗਾ। ਇਹਦੇ 'ਚ ਜਿਹੜਾ ਹੈ ਵਾਰਨਿੰਗ ਤਾਂ ਇਹ ਹੈ ਕਿ ਵੀ ਇਹ ਖਾਬ ਨਾ ਦੇਖੋ ਵੀ ਤੁਸੀਂ ਪਾਕਿਸਤਾਨ ਦੀ ਹੋਂਦ ਮਿਟਾਣੀ ਹੈ। ਜੇ ਇਵੇਂ ਹੋਇਆ ਤਾਂ ਫਿਰ ਹਮ ਤੋਂ ਡੂਬੇ ਸਨਮ ਤੁਮਕੋ ਵੀ ਲੈ ਡੂਬੇਗੇ। ਹੁਣ ਇਹ ਗੱਲ ਜਿਹੜੀ ਆਸਮ ਮੁਨੀਰ ਨੇ ਕਹੀ ਉਹ ਔਰ ਅਮਰੀਕਾ ਦੀ ਸੋਇਲ ਤੇ ਕਹੀ। ਹੁਣ ਜਿਹੜੀ ਭਾਰਤ ਨੂੰ ਤਕਲੀਫ ਹੈ ਕਿ ਜੀ ਇੱਕ ਤਾਂ ਸਾਨੂੰ ਨਿਊਕਲੀਅਰ ਥ੍ਰੈਟ ਦਿੱਤੀ ਹੈ, ਜਿਹਨੂੰ ਇਹ ਨਿਊਕਲੀਅਰ ਬਲੈਕਮੇਲ ਕਹਿੰਦੇ ਨੇ। ਬਲੈਕਮੇਲ ਬਲੂਕਮੂਲ ਕੋਈ ਨਹੀਂ ਹੈ। ਔਰ ਮੈਨੂੰ ਯਾਦ ਹੈ ਕਿ ਇਹ ਬਾਅਦ 'ਚ ਕਈ ਥਾਂ ਅਸੀਂ ਇਹਨੂੰ ਕੋਟ ਵੀ ਕੀਤਾ ਕਿ 1974 ਦੇ ਵਿੱਚ ਜਦੋਂ ਇੰਦਰਾ ਗਾਂਧੀ ਨੇ ਪਹਿਲੀ ਵਾਰ ਐਟਮ ਕਰੂਡ ਬੇਸ਼ੱਕ ਡਿਵਾਈਸ ਸੀ ਉਹ ਧਮਾਕਾ ਕੀਤਾ ਪੋਖਰਾਨ ਦੇ ਵਿੱਚ, ਪੰਜਾਬ ਦੇ ਪਿਛਵਾੜਾ ਬੈਕਯਾਰਡ ਹੈ ਰਾਜਸਥਾਨ ਦਾ ਏਰੀਆ ਜਿੱਥੇ ਜਿਹਨੂੰ ਪੋਖਰਾਨ 1 ਕਹਿੰਦੇ ਨੇ, ਕਿਉਂਕਿ 1998 'ਚ ਫਿਰ ਅਟਲ ਬਿਹਾਰੀ ਵਾਜਪਾਈ ਨੇ 5 ਧਮਾਕੇ ਹੋਰ ਉਸੇ ਹੀ ਪੋਖਰਾਨ ਦੀ ਥਾਂ ਤੇ ਕੀਤੇ। ਉਦੋਂ ਪੈਟਰਿਕ ਮੋਨੇਹਾਨ ਅਮਰੀਕਾ ਦੇ ਐਂਬੈਸਡਰ ਸੀ ਦਿੱਲੀ ਦੇ ਵਿੱਚ। ਇਹੀ ਜਿਹੜੇ ਪੈਟਰਿਕ ਮੋਨੇਹਾਨ ਨੇ ਬਾਅਦ ਦੇ ਵਿੱਚ ਨਿਊਯਾਰਕ ਤੋਂ ਦੇ ਸੈਨੇਟਰ ਵੀ ਬਣੇ, ਬਜ਼ੁਰਗ ਉਮਰ ਦੇ ਵਿੱਚ ਉਹਨਾਂ ਨੇ ਚੜ੍ਹਾਈ ਕੀਤੀ। ਹੁਣ ਉਹਨੇ ਸੈਨੇਟਰ ਪੈਟਰਿਕ ਮੋਨੇਹਾਨ, ਉਦੋਂ ਐਂਬੈਸਡਰ ਪੈਟਰਿਕ ਮੋਨੇਹਾਨ ਨੇ ਇੰਦਰਾ ਗਾਂਧੀ ਨੂੰ ਲਿਖਿਆ, ਉਦੋਂ ਅਜੇ ਇੰਡੀਆ ਨੇ ਕੀਤਾ ਸੀ ਨਿਊਕਲੀਅਰ ਪਾਵਰ, ਪਾਕਿਸਤਾਨ ਤਾਂ ਨਹੀਂ ਸੀ, 1974 ਦੀ ਗੱਲ ਹੈ। ਉਸ ਤੋਂ ਬਾਅਦ ਹੀ ਫਿਰ ਜ਼ੁਲਫਿਕਾਰ ਅਲੀ ਭੁੱਟੋ ਨੇ ਦੇਖਿਆ ਕਿ ਬਈ ਇਹ ਤਾਂ ਸਾਨੂੰ ਜਿਹੜਾ ਇਹ ਨਿਊਕਲੀਅਰ ਦੇ ਥੱਲੇ ਅਸੀਂ ਤਾਂ ਆਪਣੀ ਹੋਂਦ ਵੀ ਗਵਾ ਲਾਂਗੇ। ਔਰ ਉਹਨੇ ਸੈਨੇਟਰ ਪੈਟਰਿਕ ਮੋਨੇਹਾਨ ਨੇ ਇੰਦਰਾ ਗਾਂਧੀ ਨੂੰ ਲਿਖਿਆ, ਉਹਨੂੰ ਕਿਹਾ ਕਿ ਵੀ ਇਹ ਤੂੰ ਬਹੁਤ ਗਲਤ ਕੰਮ ਕੀਤਾ ਹੈ। ਤੇ ਉਹਨੇ ਕਿਹਾ ਕਿ 20 years or something down the road some Pakistani general will call you and tell hand over Kashmir, otherwise we will meet in heavens। ਹੁਣ ਇਹਦਾ ਮਕਸਦ ਸੀ ਸਟੇਟਮੈਂਟ ਦਾ ਕਿ ਵੀ ਫੋਲੋ ਤੂੰ ਬਣਾ ਲਿਆ, ਹੁਣ ਪਾਕਿਸਤਾਨ ਬਣਾਏਗਾ ਔਰ ਫਿਰ ਪਾਕਿਸਤਾਨ ਜਿਹੜਾ ਹੈ ਉਹ ਇਸ ਨੂੰ, ਕਿਉਂਕਿ ਇਸ਼ੂ ਤਾਂ ਉਦੋਂ ਵੀ ਕਸ਼ਮੀਰ ਦਾ ਸੀ 71 ਦੇ ਵਿੱਚ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜ ਕੇ ਇੰਦਰਾ ਗਾਂਧੀ ਮਾਤਾ ਦੁਰਗਾ ਬਣ ਕੇ ਜਿਹੜੀ ਆ ਉਹ ਐਸਟੈਬਲਿਸ਼ ਹੋਈ ਸੀ। ਔਰ ਉਹਨੂੰ ਲੱਗਦਾ ਸੀ ਕਿ ਬਈ ਨੈਕਸਟ ਸਟੈਪ 1971 ਤੋਂ ਤੁਸੀਂ ਦੇਖੋ ਵੀ 3 ਸਾਲ ਦੇ ਵਿੱਚ ਉਹ ਐਟਮ ਪਾਵਰ ਬਣ ਜਾਂਦਾ। ਮਤਲਬ ਇਹ ਸੀ ਕਿ ਵੀ ਜਿਹੜੀ ਪ੍ਰੋਪਰਟੀ ਇਹ ਪਾ ਲਈ, ਅਦਰਵਾਈਜ਼ ਤਾਂ ਪਾਕਿਸਤਾਨ ਬਣਾ ਵੀ ਨਹੀਂ ਸੀ ਸਕਦਾ। ਔਰ ਪਾਕਿਸਤਾਨ ਨੇ ਜਿਵੇਂ ਆਪਣੇ ਨਿਊਕਲੀਅਰ ਪ੍ਰੋਗਰਾਮ ਨੂੰ ਭਾਵੇਂ ਪਹਿਲਾਂ ਚੋਰੀ ਛਿਪੇ ਹੀ ਕੀਤਾ, ਬਣਾਇਆ, ਕੌਣ ਇਹਦੇ 'ਚ ਇਨਵੋਲਵ ਹੋਇਆ, ਇਸਲਾਮਿਕ ਮੁਲਕਾਂ ਨੇ ਕਿਵੇਂ ਜਿਹੜਾ ਧਨ ਵੀ ਦਿੱਤਾ ਔਰ ਉਹਦੇ 'ਚ ਭੁੱਟੋ ਦੀ ਕਾਰਗੁਜ਼ਾਰੀ। ਔਰ ਜਿਹੜੀਆਂ ਸਕਸੈਸਿਵ ਗੌਰਮੈਂਟਸ ਫਿਰ ਆਈਆਂ ਉਹਨਾਂ ਦੇ ਵਿੱਚ ਜ਼ਿਆਉਲ ਹੱਕ, ਜਿਹਦੇ ਜ਼ਮਾਨੇ 'ਚ ਇੱਕ ਪਾਸੇ ਈਰਾਨ ਦਾ ਕ੍ਰਾਈਸਿਸ ਜਿਹੜਾ 1979 ਦੇ ਵਿੱਚ ਆਇਤੁੱਲਾ ਖਮੀਨੀ ਉੱਥੇ ਪਹੁੰਚ ਗਿਆ, ਪਰ ਵਰਸਟ ਸੋਵੀਅਤ ਯੂਨੀਅਨ ਦਾ ਅਟੈਕ 1979 'ਚ ਅਫਗਾਨਿਸਤਾਨ ਨੂੰ ਆਕੂਪਾਈ ਕਰਨਾ। ਔਰ ਇਹ ਉਹ ਪੀਰੀਅਡ ਸੀ 79 ਤੋਂ ਲੈ ਕੇ 99 ਤੱਕ ਆਲਮੋਸਟ, ਜਦੋਂ ਕਿ 10 ਸਾਲ ਜਿਹੜਾ ਹੈ ਉਹ ਮੁਜਾਹਿਦੀਨ ਦੇ ਨਾਂ ਥੱਲੇ ਪਾਕਿਸਤਾਨ ਇੱਕ ਬੇਸ ਬਣਿਆ ਸੀ ਸੋਵੀਅਤ ਯੂਨੀਅਨ ਦੀਆਂ ਫੌਜਾਂ ਦੇ ਨਾਲ ਲੜਨ ਦੇ ਲਈ। ਇਸਲਾਮ ਨੂੰ ਐਜ਼ ਏ ਵੈਪਨ ਅਮਰੀਕਾ ਨੇ ਇਸਤੇਮਾਲ ਕੀਤਾ ਪਹਿਲਾਂ। ਔਰ ਉਸ ਪੀਰੀਅਡ 'ਚ ਵੀ ਕਿਉਂਕਿ ਅਮਰੀਕਾ ਉਵੇਂ ਦਾ ਦਬਾਅ ਨਹੀਂ ਸੀ, ਜੇ ਹਾਲਾਤ ਨਾਰਮਲ ਹੁੰਦੇ ਔਰ ਅਮਰੀਕਾ ਇਵੇਂ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਗੁਰਿਲੇ ਟ੍ਰੇਨਡ ਕਰਕੇ ਸੋਵੀਅਤ ਯੂਨੀਅਨ ਦੇ ਨਾਲ ਜਿਹੜਾ ਉਹ ਹੱਥੋਂ ਪਾਈ ਨਾ ਹੋਇਆ ਹੁੰਦਾ ਤੇ ਜੋ ਅੱਜ ਈਰਾਨ ਦਾ ਹਾਲ ਹੈ, ਪਾਕਿਸਤਾਨ ਨੂੰ ਕਿਸੇ ਨੇ ਨਹੀਂ ਸੀ ਬਣਾਉਣ ਦੇਣਾ। ਪਰ ਉਸ ਪੀਰੀਅਡ 'ਚ ਕ੍ਰੈਡਿਟ ਜ਼ਿਆਉਲ ਹੱਕ ਨੂੰ ਜਾਂਦਾ ਹੈ ਕਿ ਉਹਨੇ ਵੀ ਉਸ ਪਾਰਟ ਨੂੰ ਕੰਟੀਨਿਊ ਰੱਖਿਆ। ਔਰ ਫਿਰ 1998 'ਚ ਜਿਵੇਂ ਅੱਜ ਹੁਣ
ਇਹਨੂੰ ਨਿਊਕਲੀਅਰ ਬਲਫ ਕਹਿ ਕੇ ਸਾਰੇ ਉੱਥੇ ਆਪੋਜੀਸ਼ਨ ਵੀ ਦੂਜੇ ਵੀ ਚੀਕਾਂ ਮਾਰ ਰਹੇ ਨੇ ਕਿ ਜੀ ਇਹ ਉਹਨਾਂ ਦਾ ਨਿਊਕਲੀਅਰ ਸੈਬਰ ਰੈਟਲਿੰਗ ਇੰਡੀਆ ਸਨਬਸ ਮੁਨੀਰ। ਫਿਰ ਉਹ ਕਹਿੰਦੇ ਨੇ ਜੀ ਨਿਊਕਲੀਅਰ ਥ੍ਰੈਟ ਇਜ਼ ਪਾਕਿਸਤਾਨਸ ਸਟਾਕ ਇਨ ਟ੍ਰੇਡ। ਨਹੀਂ, ਉਵੇਂ ਹੀ ਉਦੋਂ ਵੀ ਇੰਡੀਆ ਇਹ ਸਮਝਦਾ ਸੀ ਕਿ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਬਲਫ ਹੈ। ਔਰ ਜਦੋਂ ਇੰਦਰਾ ਗਾਂਧੀ ਜਿਹੜੀ ਹੈ ਉਹ ਆਪਣੇ ਐਂਡ ਨੂੰ ਪਹੁੰਚੀ, ਸਜ਼ਾ ਯਾਫਤਾ ਹੋਈ, ਰਾਜੀਵ ਗਾਂਧੀ ਵੀ ਉਹਨਾਂ ਜ਼ਮਾਨਿਆਂ ਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਵੀ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਬਲਫ ਹੈ। ਤੇ ਜ਼ਿਆਉਲ ਹੱਕ ਕਹਿੰਦਾ ਨੇ ਆਇਆ ਦਿੱਲੀ 'ਚ ਕ੍ਰਿਕਟ ਮੈਚ ਦੇ ਬਹਾਨੇ ਨਾਲ, ਤੇ ਰਾਜੀਵ ਗਾਂਧੀ ਦੇ ਨੇੜੇ ਉਹਦੇ ਕੰਨ ਦੇ ਨੇੜੇ ਮੂੰਹ ਕਰਕੇ ਉਹਨੇ ਕਿਹਾ ਕਿ ਕਿਸੇ ਭੁਲੇਖੇ 'ਚ ਨਾ ਰਹਿਣਾ, ਸਾਡੇ ਕੋਲ ਨਿਊਕਲੀਅਰ ਹੈਗਾ। ਇਹ ਠੀਕ ਹੈ ਕਿ ਭਾਵੇਂ 1998 ਜਦੋਂ ਇੰਡੀਆ ਨੇ 5 ਟੈਸਟ ਕੀਤੇ ਉਦੋਂ ਪਾਕਿਸਤਾਨ ਨੇ ਜਵਾਬੀ ਟੈਸਟ ਕੀਤੇ, ਪਰ ਇਹ ਆਲਰੇਡੀ ਜਿਹੜਾ 80s ਦੇ ਵਿੱਚ ਲੇਟ 80s 'ਚ 88 89 ਤੱਕ ਤੋਂ ਪਹਿਲਾਂ ਹੀ, ਕਿਉਂਕਿ 88 ਦੇ ਵਿੱਚ ਤਾਂ ਫਿਰ ਜ਼ਿਆਉਲ ਹੱਕ ਦਾ ਐਂਡ ਹੋ ਜਾਂਦਾ ਹੈ। 84 85 ਪੀਰੀਅਡ ਦੇ ਵਿੱਚ ਹੀ ਪਾਕਿਸਤਾਨ ਦੇ ਕੋਲ ਕੈਪੇਬਿਲਿਟੀ ਸੀ। ਫਿਰ ਜਦੋਂ ਨਵਾਜ਼ ਸ਼ਰੀਫ 1998 'ਚ ਪ੍ਰਾਈਮ ਮਿਨਿਸਟਰ ਸੀ, ਇੰਡੀਆ ਨੇ ਟੈਸਟ ਕੀਤੇ, ਪਾਕਿਸਤਾਨ ਨੇ 6 ਕੀਤੇ ਸ਼ਗਾਈ ਬਲੋਚਿਸਤਾਨ ਦੇ ਵਿੱਚ, ਔਰ ਨਿਊਕਲੀਅਰ ਪਾਵਰ ਬਣੇ। ਸੋ ਜ਼ਾਹਰ ਹੈ ਵੀ ਹੁਣ ਜਿਹੜਾ ਭਾਰਤ ਨੂੰ ਤਕਲੀਫ ਹੈ ਕਿ ਅਮਰੀਕਾ ਤਾਂ ਕਿਸੇ ਨੂੰ ਨਿਊਕਲੀਅਰ ਲਫ਼ਜ਼ ਨਹੀਂ ਮੂੰਹੋਂ ਕਹਿਣ ਦਿੰਦਾ, ਜਿਹੜੇ ਵੀ ਦੂਸਰਾ ਪਾਰਟ ਹੈ। ਤੇ ਜੇ ਜਨਰਲ ਆਸਿਮ ਮੁਨੀਰ ਕਿਸ ਕਿਸਮ ਦਾ ਅਮਰੀਕਾ ਦਾ ਇਸ ਵੇਲੇ ਜਿਹੜਾ ਉਹ ਬਲੈਸਿੰਗ ਦੇ ਨਾਲ ਹੈ ਕਿ ਅਮਰੀਕਾ ਦੀ ਧਰਤੀ ਤੇ ਖਲੋ ਕੇ ਉਹ ਇਹ ਕਹਿ ਰਿਹਾ ਕਿ ਵੀ ਅਸੀਂ ਫਿਰ ਇਕੱਲੇ ਨਹੀਂ ਜਾਂਦੇ, ਅੱਧੀ ਦੁਨੀਆ ਨਾਲ ਲੈ ਕੇ ਜਾਵਾਂਗੇ। ਸੋ ਇਸ ਦੇ ਉੱਤੇ ਬੜਾ ਚੀਕ ਚਿਹਾੜ ਹੈ, ਜਿਵੇਂ ਉਹਨਾਂ ਦੀ ਬਿਆਨਬਾਜ਼ੀ ਹੈ। ਕਾਂਗਰਸ ਨੇ ਵੀ ਕੰਡੈਮ ਕੀਤਾ ਹੈ ਔਰ ਉਹਨਾਂ ਨੇ ਕਿਹਾ ਜੀ ਕਿ US ਗਿਵਿੰਗ ਹਿਮ ਸਪੈਸ਼ਲ ਟ੍ਰੀਟਮੈਂਟ ਦੈਟ ਇਜ਼ ਬਿਜ਼ਾਰ, ਵੀ ਇਹ ਬਿਜ਼ਾਰ ਹੋ ਰਿਹਾ। ਸੈਬਰ ਰੈਟਲਿੰਗ ਦੀ ਗੱਲ ਇਹਨਾਂ ਨੇ ਕੀਤੀ ਹੈ। ਔਰ ਜਿਹੜੀ ਉਹਨਾਂ ਦੀ ਫੋਰਨ ਮਿਨਿਸਟਰੀ ਹੈ, ਉਹਨਾਂ ਦੇ ਸਪੋਕਸਮੈਨ ਨੇ ਤਾਂ ਬਰਾਬਰ ਜਿਹੜਾ ਹੈ ਹੋਲਡ ਕਰਕੇ ਪ੍ਰੈਸ ਕਾਨਫਰੰਸ ਉਹਨਾਂ ਨੇ ਕਿਹਾ ਕਿ ਨਿਊਕਲੀਅਰ ਸੈਬਰ ਰੈਟਲਿੰਗ ਇਜ਼ ਪਾਕਿਸਤਾਨ's stock in trade. The international community can draw its own conclusions on the responsibility inherent in such remarks, which also reinforce the well-held doubts about the integrity of nuclear command and control in a state where the military is hand in glove with the terrorist groups. ਉਹ ਤਾਂ ਫੌਜ ਨੂੰ, ਟੈਰਰਿਜ਼ਮ ਨੂੰ, ਦੂਜੇ ਨੂੰ ਕਹਿ ਰਹੇ ਨੇ ਜੀ ਦੇਖੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਜਿਹੜਾ ਪਾਕਿਸਤਾਨ ਦੇ ਨਿਊਕਲੀਅਰ ਅਸਾਸੇ ਸੇਫ ਨਹੀਂ ਨੇ, ਕਿ ਉਹਨਾਂ ਦੀ ਕਮਾਂਡ ਕਿਸ ਕਿਸਮ ਦੇ ਹੱਥਾਂ 'ਚ ਹੈ। ਪਰ ਮੈਂ ਸਮਝਦਾ ਕਿ ਵੀ ਇਹ ਜਿਹੜੀ ਗੱਲ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਕਹੀ, ਇਹ ਉਹਨਾਂ ਨੂੰ ਜਿਹੜੇ ਭਾਰਤ ਦੇ ਵਿੱਚ ਜਨੂਨੀ ਹਿੰਦੂਤਵੀ, ਜਿਨ੍ਹਾਂ ਨੂੰ ਦਿਨੇ ਰਾਤ ਅਖੰਡ ਭਾਰਤ ਦੇ ਸੁਪਨੇ ਆਉਂਦੇ ਨੇ, ਇਹ ਔਰ ਅਮਰੀਕਾ ਦੀ ਧਰਤੀ ਤੇ ਖਲੋ ਕੇ ਕਹਿਣਾ ਇਸ ਦਾ ਇੱਕ ਵੇਟ ਹੈ। ਇਹਦੇ ਲਈ ਬਹੁਤ ਸਾਰਾ ਹੌਸਲਾ ਚਾਹੀਦਾ ਔਰ ਅਸੀਂ ਸਮਝਦੇ ਹਾਂ ਕਿ ਰੈਕਡ ਉਹਨਾਂ ਨੇ ਸਟ੍ਰੇਟ ਪੁੱਟ ਕੀਤਾ। ਔਰ ਇਹੀ ਕਾਰਨ ਹੈ ਸਿੱਖ ਕੌਮ, ਕਿਉਂਕਿ ਅਸੀਂ ਤੀਸਰੀ ਧਿਰ ਹੈ, ਸੈਂਡਵਿਚ ਹੈ, ਤਿੰਨੋਂ ਹੀ ਨਿਊਕਲੀਅਰ ਪਾਵਰਸ ਇੰਡੀਆ, ਪਾਕਿਸਤਾਨ, ਚਾਈਨਾ, ਔਰ ਸਾਨੂੰ ਇਸ ਗੱਲ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਕੋਈ ਵੀ ਜਿਹੜੀ ਭਾਰਤ ਦੇ ਹਿੰਦੂਤਵੀ ਹਾਕਮ ਹੋਣ ਜਾਂ ਪਾਕਿਸਤਾਨ ਦੇ ਵਿੱਚ ਕਿਸੇ ਸਟੇਜ ਤੇ ਉਸ ਕਿਸਮ ਦੇ ਜਨੂਨੀ ਜਿਨ੍ਹਾਂ ਦਾ ਆਪਣਾ ਏਜੰਡਾ ਹੈ, ਜਾਂ ਚਾਈਨਾ ਦੇ ਵਿੱਚ ਜੇ ਜਿਸ ਕਿਸਮ ਦਾ ਰੋਲ ਇੰਡੀਆ ਦਾ ਪਹਿਲਾਂ ਰਿਹਾ, ਜੇ ਕੋਈ ਵੀ ਟਕਰਾਅ ਖਾਸ ਤੌਰ ਤੇ ਭਾਰਤ ਔਰ ਪਾਕਿਸਤਾਨ ਦੇ ਵਿੱਚ ਹੁੰਦਾ ਹੈ, ਉਹ ਕਸ਼ਮੀਰ ਇੱਕ ਲੌਂਗ ਸਟੈਂਡਿੰਗ ਇਸ਼ੂ ਹੈ, ਤੇ ਫਿਰ ਉਹ ਰਵਾਇਤੀ ਹਥਿਆਰਾਂ ਤੱਕ ਮਹਿਦੂਦ ਨਹੀਂ ਰਹਿਣਾ। ਔਰ ਇਹਦੇ 'ਚ ਪ੍ਰੈਜ਼ੀਡੈਂਟ ਟਰੰਪ ਦੀ ਇਸ ਸਟੇਟਮੈਂਟ ਦਾ ਬੜਾ ਵੇਟ ਹੈ ਕਿ ਵੀ ਜੇ ਮੈਂ ਇਹ ਜੰਗ ਨਾ ਰੁਕਵਾਉਂਦਾ ਤੇ ਇਹ ਨਿਊਕਲੀਅਰ ਹੋਣੀ ਸੀ ਤੇ ਲੱਖਾਂ ਲੋਕਾਂ ਨੇ ਮਰਨਾ ਸੀ। ਔਰ ਖੁਦ ਇਹ ਗੱਲ ਪਾਰਲੀਮੈਂਟ 'ਚ ਖਲੋ ਕੇ ਮੋਦੀ ਨੇ ਕਹੀ ਕਿ ਜੀ ਮੈਨੂੰ ਵਾਈਸ ਪ੍ਰੈਜ਼ੀਡੈਂਟ ਵੈਂਸ ਨੇ ਕਾਲ ਕੀਤੀ, ਮੈਂ ਪਹਿਲਾਂ ਤਾਂ ਲਈ ਨਹੀਂ, ਮੈਂ ਤਾਂ ਫਸਟ ਜਰਨੈਲਾਂ ਦੇ ਨਾਲ ਮੀਟਿੰਗ ਸੀ, ਤੇ ਉਹਨੇ ਵੈਂਸ ਨੇ ਕਿਹਾ ਕਿ ਪਾਕਿਸਤਾਨ ਕੁਝ ਵੱਡਾ ਕਰਨ ਜਾ ਰਿਹਾ ਔਰ ਇਹਨੂੰ ਰੋਕਾਂਦੇ। ਫਿਰ ਮੈਂ ਕਿਹਾ ਕਿ ਜੀ ਹਮ ਧੂਲ ਚਟਾ ਦੇंगे, हम चने चबा, क्या ਕੀ ਹੈ ਤਾਂ ਕੀ ਨਹੀਂ। ਲੇਕਿਨ ਇਹ ਗੱਲ ਜੇ ਔਰ ਪ੍ਰੈਜ਼ੀਡੈਂਟ ਔਰ ਇਹ ਦੋਨੋਂ ਪਾਸਿਓਂ ਕਨਫਰਮ ਹੋ ਗਈ। ਜੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਉਹਨਾਂ ਨੇ ਨਿਊਕਲੀਅਰ ਵਾਰ ਹੁੰਦਿਆਂ ਰੋਕੀ ਹੈ, ਤੇ ਮੋਦੀ ਖੁਦ ਐਡਮਿਟ ਕਰਦਾ ਹੈ ਕਿ ਵੈਂਸ ਨੇ ਕਿਹਾ ਵੀ ਪਾਕਿਸਤਾਨ ਕੁਝ ਵੱਡਾ ਕਰਨ ਜਾ ਰਿਹਾ। ਔਰ ਇਹਦਾ ਮਤਲਬ ਇਹ ਸੀ ਕਿ ਇਹ ਐਗਜ਼ਿਸਟੈਂਸ਼ੀਅਲ ਥ੍ਰੈਟ ਜਿਹਨੂੰ ਹੋਂਦ ਦੀ ਲੜਾਈ, ਔਰ ਇਹ ਅਮਰੀਕਾ ਨੂੰ ਜਿਹੜੀ ਗੱਲ ਵੈਂਸ ਨੇ ਮੋਦੀ ਨੂੰ ਕਹੀ, ਉਹੀ ਜਿਹੜਾ ਆਸਿਫ ਮੁਨੀਰ ਨੇ ਅਮਰੀਕਾ ਦੀ ਧਰਤੀ ਤੇ ਦੁਹਰਾਈ ਹੈ
ਕਿ ਭਾਈ ਜੇ ਸਾਡੀ ਹੋਂਦ ਨੂੰ ਖਤਰਾ ਹੋਇਆ, ਇਹ ਗੱਲ ਇੰਪੋਰਟੈਂਟ ਹੈ, ਐਗਜ਼ਿਸਟੈਂਸ, ਤੇ ਫਿਰ ਅਸੀਂ ਜਿਹੜਾ ਹੈ ਉਹ ਅੱਧੀ ਦੁਨੀਆ ਨਾਲ ਲੈ ਕੇ, ਇਹ ਉਹਨਾਂ ਨੇ ਕੁੱਲ ਦੱਸਿਆ ਕਿ ਭਾਈ ਨਿਊਕਲੀਅਰ ਵਾਰ ਦਾ ਕਿੰਨਾ ਵੱਡਾ ਜਿਹੜਾ ਉਹ ਡੇਂਜਰ ਹੈ। ਔਰ ਇਸ ਦਾ ਇਲਾਜ ਨਾ ਹਿੰਦੂਆਂ ਦੀ ਜ਼ਹਿਨੀਅਤ ਬਦਲਣੀ ਹੈ, ਹਿੰਦੂ ਤਵੀਆਂ ਦੀ, ਉਹ ਨਾ ਇਸਲਾਮ ਨੂੰ ਜਿਹੜਾ ਕਦੇ ਉਹਨਾਂ ਨੇ ਐਕਸੈਪਟ ਕੀਤਾ, ਨਾ ਪਾਕਿਸਤਾਨ ਨੂੰ ਕੀਤਾ। ਇਸ ਦਾ ਹੀ ਜਵਾਬ ਬਫਰ ਸਟੇਟ ਆਫ ਖਾਲਿਸਤਾਨ ਹੈ। ਭਾਰਤ, ਪਾਕਿਸਤਾਨ, ਚੀਨ, 3 ਨਿਊਕਲੀਅਰ ਪਾਵਰਸ ਦੇ ਵਿਚਾਲੇ ਖਾਲਿਸਤਾਨ ਦੀ ਹੋਂਦ, ਇਸ ਦੇ ਨਾਲ ਜਿਹੜਾ ਹੈ ਉਹ ਭਾਰਤ ਪਾਕਿਸਤਾਨ ਟਕਰਾਅ ਦੇ ਚਾਂਸ ਮੁੱਕ ਜਾਂਦੇ ਨੇ। ਔਰ ਖਾਲਿਸਤਾਨ ਮੁਲਕ ਜਿਹੜਾ ਹੈ ਉਹ ਇਹਨਾਂ ਤਿੰਨਾਂ ਦੇ ਵਿਚਾਲੇ ਇੱਕ ਬਫਰ ਦੇ ਤੌਰ ਤੇ, ਜਿੱਥੇ ਪਰਮਾਨੈਂਟ ਅਮਨ ਦਾ ਜਾਮਨ ਹੋਏਗਾ, ਪ੍ਰੋਸਪੈਰਿਟੀ, ਸਟੇਬਿਲਿਟੀ, ਇਸ ਤੋਂ ਬਿਨਾਂ ਸਿੱਖ ਫੈਕਟਰ ਨੂੰ ਹੈਂਡਲ ਕੀਤੇ ਬਿਨਾਂ, ਔਰ ਸ਼ਾਇਦ ਇਹ ਗੱਲ ਹੁਣ ਪਾਕਿਸਤਾਨ ਦੇ ਜਿਹੜੇ ਓਪੀਨੀਅਨ ਮੇਕਰਸ ਨੇ, ਪਾਲਿਸੀ ਮੇਕਰਸ ਨੇ, ਡਿਸੀਜਨ ਮੇਕਰਸ ਨੇ, ਉਹ ਵੀ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਨੇ। ਉਹਨਾਂ ਦੇ ਵਿੱਚ ਵੀ ਖਾਲਿਸਤਾਨ ਦੇ ਕਾਨਸੈਪਟ ਨੂੰ ਲੈ ਕੇ ਜਿਹੜੀ ਅਜੇ ਖੁੱਲ੍ਹ ਕੇ ਸਪੋਰਟ ਨਹੀਂ ਵੀ ਹੈ ਤੇ ਹਮਦਰਦੀ ਹੈ। ਉਹਨਾਂ ਦੇ ਮੀਡੀਆ ਦੇ ਵਿੱਚ ਵੀ ਦਿਲਚਸਪੀ ਹੈ। ਔਰ ਅਸੀਂ ਸਮਝਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਜੇ ਇਸ ਪਾਸੇ ਵੱਲ ਪੇਸ਼ਕਦਮੀ ਕਰਨਗੇ, ਇਹ ਠੀਕ ਹੈ ਕਿ ਭਾਰਤ ਦੀਆਂ ਚੀਕਾਂ ਤਾਂ ਪੈਣਗੀਆਂ। ਉਹ ਤਾਂ ਈਵਨ ਕਸ਼ਮੀਰ ਦੇ ਇਸ਼ੂ ਨੂੰ ਜਿਹੜਾ ਇੰਟਰਨੈਸ਼ਨਲੀ 15-16 ਜਿਸ ਦੇ ਲਈ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ, ਉਹਨਾਂ ਨੂੰ ਮੰਨਣ ਨੂੰ ਤਿਆਰ ਨਹੀਂ, ਈਜ਼ੀ ਨਹੀਂ ਹੋਏਗਾ। ਪਰ ਜਿਵੇਂ ਬਹੁਤਿਆਂ ਨੂੰ ਯਾਦ ਹੋਏਗਾ, ਹੁਣ ਤਾਂ ਪਤਾ ਨਹੀਂ ਉਹ ਨਹੀਂ ਹੋਣਾ, ਲੇਕਿਨ ਮਾਵਾਂ ਸਾਡੀਆਂ ਜਦੋਂ ਬਹੁਤ ਛੋਟੇ ਹੁੰਦੇ ਆ ਬੱਚਿਆਂ ਨੂੰ ਜਿਹੜਾ ਉਹ ਉਹਨਾਂ ਨੂੰ ਮਲੱਪ ਕਹਿੰਦੇ ਸੀ, ਪੇਟ ਦੇ ਵਿੱਚ ਲੰਬੇ ਲੰਬੇ ਕੀੜੇ, ਤੇ ਉਹ ਕੈਸਟਰ ਆਇਲ, ਹਾਂਜੀ, ਉਹਨੂੰ ਕੈਸਟਰ ਆਇਲ ਕਹਿੰਦੇ ਸੀ। ਔਰ ਜਮਾਲ ਘੋਟਾ ਹੁੰਦਾ, ਉਹਦਾ ਆਇਲ ਹੁੰਦਾ, ਉਹ ਜਿਹੜਾ ਉਹ ਲੰਮੇ ਪਾ ਕੇ ਬਹੁਤ ਉਹਦਾ ਕੌੜਾ ਟੇਸਟ ਹੁੰਦਾ ਸੀ। ਮੁੜ ਕੇ ਇੱਕ ਖੰਡ ਦਾ ਚਮਚਾ ਲੈ ਕੇ ਖਲੋਤਾ ਹੁੰਦਾ ਸੀ, ਪਰ ਹੁੰਦਾ ਇਹ ਸੀ ਵੀ ਉਹਦੇ ਨਾਲ ਜਲਾਬ ਲੱਗ ਜਾਂਦੇ ਸੀ, ਔਰ ਉਹ ਜਿਹੜੇ ਜੋ ਮਲੱਪ ਜੋ ਵੀ ਨੇ ਇੰਟੈਸਟਾਈਨ 'ਚ ਉਹ ਸਾਫ਼ ਹੋ ਜਾਂਦੇ। ਸੋ ਇਹ ਹੈ ਤਾਂ ਕੈਸਟਰ ਆਇਲ ਹੈ, ਪਰ ਜੇ ਅਮਰੀਕਾ ਚਾਹੇ ਔਰ ਭਾਰਤ ਨੂੰ ਫਿਰ ਲੰਮੇ ਪਾ ਕੇ ਇਹਦੀਆਂ ਲੱਤਾਂ ਬਾਹਾਂ ਤਾਂ ਅੱਧੀਆਂ ਤਾਂ ਬੰਨੀਆਂ ਹੋਈਆਂ, ਅੱਧੀਆਂ ਟੁੱਟਣ ਵਾਲ ਨੇ, ਉਹ ਕੈਸਟਰ ਆਇਲ ਦਾ ਚਮਚਾ ਜਿਹੜਾ ਇਹਨਾਂ ਦੇ ਮੂੰਹ 'ਚ ਦੇ ਸਕਦਾ। ਔਰ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਇਹ ਜਿਹੜਾ ਇਹ ਠੀਕ ਹੈ, ਜੇ ਹੁਣ ਸ਼ਾਂਤ ਵੀ ਹੋ ਜਾਏਗਾ, 2-4 ਸਾਲ ਲੰਘ ਜਾਣਗੇ, ਨਾ ਹਿੰਦੂ ਤਵੀਆਂ ਦੀ ਜ਼ਹਿਨੀਅਤ ਬਦਲਣੀ ਹੈ, ਨਾ ਉਹਨਾਂ ਨੇ ਕਦੇ ਪਾਕਿਸਤਾਨ ਨੂੰ ਐਕਸੈਪਟ ਕੀਤਾ, ਉਹਨਾਂ ਨੇ ਸ਼ਰਾਰਤ ਕਰਦੇ ਰਹਿਣਾ। ਤੇ ਖਾਲਿਸਤਾਨ ਦੀ ਕਾਇਮੀ ਜਿਹੜੀ ਹੈ ਇਹੀ ਸਾਊਥ ਏਸ਼ੀਆ ਦੇ ਵਿੱਚ ਪਰਮਾਨੈਂਟ ਸਟੇਬਿਲਿਟੀ ਔਰ ਪ੍ਰੋਸਪੈਰਿਟੀ ਦੀ ਇੱਕ ਪੱਕੀ ਗਾਰੰਟੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਂਡ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਦਾ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ, ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਹਾਡੇ ਵਿਸ਼ਵਾਸ ਅਤੇ ਸਹਿਯੋਗ ਸਦਕਾ TV 84 ਇੱਕ ਕਦਮ ਅੱਗੇ ਵਧਾਉਂਦਿਆਂ ਲਾਂਚ ਕਰਨ ਜਾ ਰਿਹਾ ਹੈ TV 84 ਦੀ ਵੈਬਸਾਈਟ ਅਤੇ ਐਪ, ਜਿੱਥੇ ਤੁਹਾਨੂੰ ਜਾਣਕਾਰੀ ਮਿਲੇਗੀ ਦੁਨੀਆ ਭਰ ਵਿੱਚ ਚੱਲਦੇ ਸਿੱਖ ਸੰਘਰਸ਼ ਅਤੇ ਇਸ ਸੰਘਰਸ਼ ਨਾਲ ਜੁੜੀਆਂ ਘਟਨਾਵਾਂ ਬਾਰੇ। ਇਹ ਐਪ ਅਤੇ ਵੈਬਸਾਈਟ 15 ਅਗਸਤ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਬਰੈਂਪਟਨ ਵਿਖੇ ਲਾਂਚ ਕੀਤੇ ਜਾਣਗੇ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸਿੱਖ ਰਾਜ ਖਾਲਿਸਤਾਨ ਸੰਘਰਸ਼ ਦੇ ਮੌਜੂਦਾ ਹਾਲਾਤਾਂ ਸਮੇਤ ਬੀਤੇ ਵਰ੍ਹਿਆਂ ਤੋਂ ਸੇਧ ਲੈਂਦਿਆਂ ਭਵਿੱਖ ਦੇ ਸੰਘਰਸ਼ ਦੀ ਰਣਨੀਤੀ ਬਾਰੇ ਅਤੇ ਹਿੰਦੂ ਹਕੂਮਤ ਦੀਆਂ ਸਾਜ਼ਿਸ਼ਾਂ ਬਾਰੇ ਗੱਲਬਾਤ ਕਰਨਗੇ। ਭਾਰਤ ਵੱਲੋਂ ਅਣਗਿਣਤ ਪਾਬੰਦੀਆਂ ਦੇ ਬਾਵਜੂਦ TV 84 ਤੁਹਾਡੇ ਤੱਕ ਸਿੱਖ ਸੰਘਰਸ਼ ਅਤੇ ਸਿੱਖ ਰਾਜਨੀਤੀ ਨਾਲ ਜੁੜੀਆਂ ਖਬਰਾਂ ਪਹੁੰਚਾਉਣ ਲਈ ਵਚਨਬੱਧ ਹੈ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਸਾਡਾ ਸਹਿਯੋਗ ਕਰੋਗੇ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.tv84.com ਤੇ ਜਾ ਸਕਦੇ ਹੋ ਜਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗੁਰੂ
ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਤੇ ਪੋਥੀ ਪਰਮੇਸ਼ਰ ਕਾ ਥਾਨ, ਧੰਨ 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 ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਸੇਵਾਦਾਰਾਂ ਵੱਲੋਂ ਆਪ ਸਾਰੀਆਂ ਸੰਗਤਾਂ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਇੱਕ ਮਹਾਨ ਨਗਰ ਕੀਰਤਨ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਜਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਨਗਰ ਕੀਰਤਨ 24 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ ਦਿਨੇ 12 ਵਜੇ ਆਰੰਭ ਹੋਵੇਗਾ। ਇਸ ਨਗਰ ਦਾ ਰੂਟ ਪਿਛਲਿਆਂ ਸਾਲਾਂ ਵਾਲਾ ਹੀ ਹੈ, ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾ ਕਮਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅਤੇ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਿਹਾਲ ਸਤਿ ਸ੍ਰੀ ਅਕਾਲ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮਨੀਰ ਨੇ ਭਾਰਤ ਨੂੰ ਅਮਰੀਕਾ ਦੀ ਧਰਤੀ ਤੋਂ ਸਪਸ਼ਟ ਲਫ਼ਜ਼ਾਂ ਵਿੱਚ ਵਾਰਨਿੰਗ ਦਿੱਤੀ ਹੈ ਕਿ ਜੇ ਭਾਰਤ ਨੇ ਪਾਕਿਸਤਾਨ ਦਾ ਪਾਣੀ ਰੋਕਣ ਲਈ ਇੰਡਸ ਰਿਵਰ ਤੇ ਡੈਮ ਬਣਾਇਆ ਤਾਂ ਅਸੀਂ ਉਸ ਨੂੰ ਤਬਾਹ ਕਰ ਦਿਆਂਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਓਪਨਿੰਗ ਸੈਗਮੈਂਟ ਦੇ ਵਿੱਚ ਡੀਟੇਲ 'ਚ ਗੱਲ ਕੀਤੀ ਹੈ ਕਿ ਫਲੋਰੀਡਾ ਟੈਂਪਾ ਦੇ ਵਿੱਚ ਜਿੱਥੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਔਰ ਫੌਜੀ ਮੁਖੀ ਆਸਮ ਮੁਨੀਰ ਸੈਂਟਰਲ ਕੌਮ ਦੇ ਜਨਰਲ ਕੋਇਰਲਾ ਮਾਈਕਲ ਉਹਦੇ ਰਿਟਾਇਰਮੈਂਟ ਦੇ ਫੇਅਰਵੈਲ ਫੰਕਸ਼ਨ 'ਚ ਸ਼ਾਮਲ ਹੋਣ ਲਈ ਆਏ। ਉਹਦੇ 'ਚ ਉਹਨਾਂ ਨੇ ਪਾਕਿਸਤਾਨੀ ਕਮਿਊਨਿਟੀ ਨੂੰ, ਡਾਇਸਪੋਰਾ ਨੂੰ ਐਡਰੈਸ ਕੀਤਾ ਹੁਣ ਤਾਂ। ਔਰ ਇਸ ਤੋਂ ਇਲਾਵਾ ਵੀ ਅਹਿਮ ਮੀਟਿੰਗਸ ਵਾਸ਼ਿੰਗਟਨ 'ਚ ਹੋਈਆਂ ਔਰ ਸੰਡੇ ਨਾਈਟ ਉਹਨਾਂ ਨੇ ਫਲਾਈ ਕੀਤਾ ਟੂ ਬਰਸਲਸ। ਔਰ ਉਹਦੇ 'ਚ ਜਿਹੜੀ ਗੱਲ ਨੂੰ ਲੈ ਕੇ ਭਾਰਤ ਦੇ ਵਿੱਚ ਜ਼ਿਆਦਾ ਰੌਲਾ ਪਾਇਆ ਗਿਆ ਜਾਂ ਪਾਇਆ ਜਾ ਰਿਹਾ ਉਹ ਤੇ ਹੈ ਉਹਨਾਂ ਦੀ ਨਿਊਕਲੀਅਰ ਜਿਹੜੀ ਹੈ ਧਮਕੀ, ਜਿਹਦੇ 'ਚ ਉਹਨਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਭਾਈ ਜੇ ਸਾਡੀ ਹੋਂਦ ਨੂੰ ਖਤਰਾ ਹੋਇਆ, ਐਗਜ਼ਿਸਟੈਂਸ ਨੂੰ, ਤੇ ਫਿਰ ਅਸੀਂ ਜਿਹੜੀ ਆਧੀ ਦੁਨੀਆ ਨਾਲ ਲੈ ਕੇ ਜਾਵਾਂਗੇ। ਮਤਲਬ ਨਾ ਭਾਰਤ ਬਚੇਗਾ, ਅਸੀਂ ਤਾਂ ਆਪਣੀ ਹੋਂਦ ਜੇ ਸਾਡੀ ਵੈਸੇ ਵੀ ਜਾਣੀ ਹੈ ਪਰ ਫਿਰ ਅਸੀਂ ਇਵੇਂ ਨਹੀਂ ਹੈ, ਹੱਥ 'ਤੇ ਹੱਥ ਧਰ ਕੇ ਨਹੀਂ ਬੈਠਾਂਗੇ। ਇਸ ਨੂੰ ਲੈ ਕੇ ਉਹਨਾਂ ਨੇ ਬੜਾ ਰੌਲਾ ਪਾਇਆ ਹੋਇਆ ਕਿ ਜੀ ਇਰਰਿਸਪੌਂਸੀਬਲ ਔਰ ਪਾਕਿਸਤਾਨ ਦੀ ਨਿਊਕਲੀਅਰ ਕਮਾਂਡ ਦਾ ਕੀ ਹੈ ਔਰ ਫਲਾਣਾ, ਔਰ ਆਲਰੇਡੀ ਭੜਕਾਊ, ਪਹਿਲਾਂ ਵੀ ਭੜਕਾਊ ਬਿਆਨ ਦਿੱਤਾ ਜਿਹਦੇ ਕਰਕੇ ਪਹਿਲਗਾਮ ਦੀ ਦਹਿਸ਼ਤਗਰਦੀ ਹੋਈ, ਦਿਸ ਦੈਟ। ਲੇਕਿਨ ਜਿਹੜੀ ਦੂਸਰੀ ਗੱਲ ਉਹਨਾਂ ਨੇ ਬੜੇ ਭਾਰੇ ਅੰਦਾਜ਼ ਦੇ ਵਿੱਚ ਵੈਰੀ ਸਟਰੋਂਗਲੀ ਇਸ ਮੀਟਿੰਗ 'ਚ ਕਹੀ, ਉਹਦਾ ਭਾਰਤ 'ਚ ਬਹੁਤ ਜ਼ਿਕਰ ਨਹੀਂ ਹੈ, ਚਰਚਾ ਨਹੀਂ ਹੈ। ਉਹ ਮੈਂ ਸਮਝਦਾ ਕਿ ਵੀ ਮੋਰ ਇੰਪੋਰਟੈਂਟ ਵੀ ਹੈ ਇਨ ਮੈਨੀ ਵੇਜ਼, ਕਿਉਂਕਿ ਨਿਊਕਲੀਅਰ ਨੂੰ ਲੈ ਕੇ ਤਾਂ ਇਹ ਪਹਿਲਾਂ ਹੀ ਪਾਕਿਸਤਾਨ ਦਾ ਰਿਹਾ ਵੀ ਅਸੀਂ ਨੋ ਫਸਟ ਯੂਜ਼ ਹੈ ਜਿਹੜਾ ਹੈ ਉਹ ਪਾਕਿਸਤਾਨ ਨੇ ਨਹੀਂ ਕਿਹਾ ਹੋਇਆ ਕਿ ਅਸੀਂ ਕੋਈ ਨੋ ਫਸਟ ਯੂਜ਼ ਕਰਾਂਗੇ ਜਿਹੜਾ ਹੈ ਉਸ ਦੇ ਉੱਤੇ ਹੋਵਾਂਗੇ ਜੇ ਅਸੀਂ ਨਹੀਂ ਵਰਤਾਂਗੇ ਪਹਿਲਾਂ। ਉਹਨਾਂ ਨੇ ਤਾਂ ਹਮੇਸ਼ਾ ਹੀ ਕਿਹਾ ਕਿ ਭਾਈ ਇਹ ਡੈਟਰੈਂਟ ਹੈ। ਪਰ ਜਿਹੜੀ ਗੱਲ ਭਾਰਤ ਨੇ ਸੋ ਕਾਲਡ ਆਪਰੇਸ਼ਨ ਸੰਦੂਰ ਦੀ ਆੜ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਲਾਅ ਦੀ ਵਾਇਲੇਸ਼ਨ ਕੀਤੀ ਹੈ ਔਰ ਪਾਕਿਸਤਾਨ ਦੀ ਹੋਂਦ ਨੂੰ ਇੱਕ ਤਾਂ ਮਿਲਟਰੀ ਮਾਈਟ ਦੇ ਨਾਲ ਕਿਸੇ ਚੀਜ਼ ਨੂੰ ਤਬਾਹ ਕਰਨ ਦੀ ਲਾਈਨ ਹੁੰਦੀ ਹੈ, ਇੱਕ ਜੇ ਤੁਸੀਂ ਉਸ ਨੂੰ ਚੋਕ ਕਰੋ, ਉਸ ਦੇ ਇਕਨੋਮਿਕਲ ਰਿਸੋਰਸਿਸ ਨੂੰ, ਉਸ ਦੀ ਸਪਲਾਈ ਲਾਈਨ ਨੂੰ। ਔਰ ਜੇ ਭਾਰਤ ਨੇ ਜਿਹੜਾ ਇਹ ਬਿਲਕੁਲ ਗੈਰ ਕਾਨੂੰਨੀ, ਗੈਰ ਜਿਹੜਾ ਇਨਸਾਨੀ ਜਿਹੜਾ ਸਟੈਂਸ ਲਿਆ ਇੰਡਸ ਵਾਟਰ ਟਰੀਟੀ ਨੂੰ ਸਸਪੈਂਡ ਕਰਨ ਦਾ ਕਿ ਜੀ ਅਸੀਂ ਪਾਣੀ ਨਹੀਂ ਜਾਣ ਦਿਆਂਗੇ ਪਾਕਿਸਤਾਨ ਦੇ ਵਿੱਚ, ਔਰ ਜਿਹੜਾ ਅਸੀਂ
ਡੈਮ ਬਣਾਵਾਂਗੇ, ਇੰਡਸ ਦਰਿਆ 'ਤੇ ਵੀ ਦਰਿਆ ਬਣਾਵਾਂਗੇ, ਔਰ ਚਨਾਹ ਔਰ ਜੇਹਲਮ 'ਚ ਆਲਰੇਡੀ ਇਸ ਕਿਸਮ ਦਾ ਉਹਨਾਂ ਨੇ ਕੁਛ ਨਾ ਕੁਛ ਡਰਾਮੇਬਾਜ਼ੀ ਸ਼ੁਰੂ ਕੀਤੀ ਹੈ। ਹਾਲਾਂਕਿ ਇਟ ਵਿਲ ਟੇਕ ਕਪਲ ਆਫ ਈਅਰਸ ਜਦੋਂ ਤੱਕ ਉਹ ਇਸ ਕਿਸਮ ਦੇ ਕਿਸੇ 'ਚ ਕਾਮਯਾਬ ਹੋਣ। ਪਰ ਜਿਹੜੀ ਇੰਪੋਰਟੈਂਟ ਗੱਲ ਜਨਰਲ ਮੁਨੀਰ ਨੇ ਟੈਂਪਾ ਦੇ ਵਿੱਚ ਕਹੀ, ਉਹ ਦੋ ਹਵਾਲਿਆਂ ਨਾਲ, ਇੱਕ ਪਾਸੇ ਤਾਂ ਕਸ਼ਮੀਰ ਦੇ ਹਵਾਲੇ ਨਾਲ। ਭਾਰਤ ਇਹ ਸਮਝਦਾ ਸੀ ਕਿ ਇਸ ਤੋਂ ਪਹਿਲਾਂ ਜਿਵੇਂ ਪਾਕਿਸਤਾਨ ਦੇ ਫੌਜੀ ਚੀਫ ਬਾਜਵਾ ਡਾਕਟਰੀਨ, ਜਿਹਦੇ ਥੱਲੇ ਉਹਨਾਂ ਨੇ ਆਪਣਾ ਇੱਕ ਪਾਲਿਸੀ ਪੇਪਰ ਵੀ ਪਾਕਿਸਤਾਨ ਗਵਰਨਮੈਂਟ ਨੇ ਜਾਰੀ ਕੀਤਾ ਸੀ, ਉਦੋਂ ਇਹ ਲੱਗਣ ਲੱਗ ਗਿਆ ਸੀ ਕਿ ਵੀ ਪਾਕਿਸਤਾਨ ਦੇ ਵਿੱਚ ਉਹ ਲੌਬੀ ਹਾਵੀ ਹੋ ਗਈ ਹੈ ਜਿਹੜੀ ਇਕਨੋਮਿਕਸ ਨੂੰ ਪਹਿਲ ਦਿੰਦੀ ਹੈ ਕਿ ਜੀ ਟ੍ਰੇਡ ਕਰ ਲਓ, ਦੂਜਾ ਕਰ ਲਓ, ਕਸ਼ਮੀਰ ਜਿਹੜਾ ਹੈ ਉਹ ਬੈਕ ਬਰਨਰ 'ਤੇ ਰੱਖ ਦਿਓ, ਇਹ ਬਾਅਦ 'ਚ ਦੇਖਿਆ ਜਾਏਗਾ। ਪਰ ਇਹ ਲੱਗਦਾ ਵੀ ਜਨਰਲ ਆਸਿਮ ਮੁਨੀਰ ਦੇ ਨਾਲ ਔਰ ਖ਼ਾਸ ਤੌਰ 'ਤੇ ਭਾਰਤ ਨੇ ਜਿਸ ਕਿਸਮ ਦਾ ਜੇ ਸ਼ਰਾਰਤੀ ਵਤੀਰਾ ਅਪਣਾਇਆ, ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਕੀਤਾ, ਪਾਕਿਸਤਾਨ ਦੀ ਸੋਵਰਨਿਟੀ ਵਾਇਲੇਟ ਕਰਦੇ ਆ ਜਿਹੜਾ ਹੈ ਉਸ ਦੇ ਉੱਤੇ ਮਿਸਾਈਲਸ ਦੇ ਨਾਲ ਅਟੈਕ ਕੀਤਾ, ਜਿਹਦਾ ਪਾਕਿਸਤਾਨ ਨੇ ਮੂੰਹ ਤੋੜਵਾਂ ਜਵਾਬ ਦਿੱਤਾ, ਜਿਹਦੇ ਥੱਲੇ ਪਾਕਿਸਤਾਨ ਦੀ ਉਹਦਾ ਮਿਲਟਰੀ ਮਾਈਟ ਵੀ ਔਰ ਉਸ ਦਾ ਡਿਪਲੋਮੈਟਿਕ ਰੁਤਬਾ ਵੀ ਵਧਿਆ। ਲੇਕਿਨ ਇਹ ਗੱਲ ਹੁਣ ਆਸਿਮ ਮੁਨੀਰ ਬਾਰ-ਬਾਰ ਇਹ ਕਹਿ ਰਹੇ ਨੇ ਕਿ ਵੀ ਇਹ ਜਿਹੜਾ ਜੰਮੂ ਕਸ਼ਮੀਰ ਹੈ ਇਹ ਸਾਡੀ ਜੁਗਲਰ ਵੇਨ ਹੈ, ਉਹਨੂੰ ਅਸੀਂ ਸ਼ਾਹ ਰਗ ਕਹਿੰਦੇ, ਜਿਹੜਾ ਮੇਨ ਸਪਲਾਈ ਲਾਈਨ ਹੈ। ਜਦੋਂ ਈਵਨ ਜਿਹੜਾ ਉਹ ਮਾਰਿਆ ਜਾਂ ਹਲਾਲ ਕੀਤਾ ਜਾਂਦਾ ਤੇ ਸ਼ਾਹ ਰਗ ਨੂੰ ਵੱਢਿਆ ਜਾਂਦਾ, ਮੇਨ ਬਲੱਡ ਸਪਲਾਈ ਲਾਈਨ ਹੈ। ਔਰ ਇਹ ਲਫ਼ਜ਼ ਜੇ ਮੈਂ ਗਲਤ ਨਾ ਹੋਵਾਂ ਤਾਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਹੀ ਨੇ ਜਿਨ੍ਹਾਂ ਨੇ ਕਸ਼ਮੀਰ ਨੂੰ ਜਿਹੜਾ ਹੈ ਉਹ ਪਾਕਿਸਤਾਨ ਦੀ ਸ਼ਾਹ ਰਗ ਕਿਹਾ ਸੀ। ਸ਼ਾਹ ਰਗ ਮਹਿਜ਼ ਇਸ ਲਈ ਨਹੀਂ ਕਿ ਜੰਮੂ ਕਸ਼ਮੀਰ 'ਚ ਮੈਜੋਰਿਟੀ ਮੁਸਲਿਮ ਪਾਪੂਲੇਸ਼ਨ ਹੈ ਜਿਹੜੀ ਪਾਕਿਸਤਾਨ ਦਾ ਹਿੱਸਾ ਬਣਨਾ ਚਾਹੁੰਦੀ ਹੈ, ਪਰ ਇਹ ਉਹਨਾਂ ਨੂੰ ਵੀ ਅਹਿਸਾਸ ਸੀ ਕਿ ਜਿਹੜੇ ਮੇਨ ਦਰਿਆ ਖਾਸ ਤੌਰ 'ਤੇ ਚਨਾਹ ਔਰ ਜੇਹਲਮ ਔਰ ਇਹ ਕਸ਼ਮੀਰ 'ਚੋਂ ਲੰਘਦੇ ਨੇ ਔਰ ਵਾਟਰ ਨੂੰ ਐਜ਼ ਏ ਵੈਪਨ ਯੂਜ਼ ਕਰਨ ਦੀ ਲਾਈਨ ਈਵਨ ਇਮੀਡੀਏਟਲੀ 1947 ਤੋਂ ਬਾਅਦ ਹੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ, ਜਦੋਂ ਇੱਕ ਸਟੇਜ ਜਿਹੜੇ ਸਤਲੁਜ ਦੇ ਹੈਡਵਰਕਸ ਨੇ ਉਹ ਫਿਰੋਜ਼ਪੁਰ ਨੇ, ਰਾਵੀ ਦੇ ਮਾਧੋਪੁਰ ਨੇ, ਔਰ ਇਹਨਾਂ ਨੇ ਉਹਨਾਂ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕੀਤੀ। ਔਰ ਉਸ ਕਨਫਲਿਕਟ 'ਚੋਂ ਹੀ ਬਾਅਦ ਦੇ ਵਿੱਚ ਵਰਲਡ ਬੈਂਕ ਇਨਵੋਲਵ ਹੋਇਆ, ਲੰਬੀ ਨੈਗੋਸ਼ੀਏਸ਼ਨ ਚੱਲੀ। 1960 ਦੇ ਵਿੱਚ ਇੰਡਸ ਵਾਟਰ ਟ੍ਰੀਟੀ ਕਰਾਚੀ ਦੇ ਵਿੱਚ ਸਾਈਨ ਹੋਈ। ਪੰਡਿਤ ਨਹਿਰੂ ਇੰਡੀਅਨ ਪ੍ਰਾਈਮ ਮਿਨਿਸਟਰ ਫਲਾਈ ਕਰਕੇ ਕਰਾਚੀ ਗਿਆ ਔਰ ਰਫਲੀ ਇਸ ਦੇ ਥੱਲੇ ਸਤਲੁਜ, ਬਿਆਸ, ਰਾਵੀ ਇਹ ਤਿੰਨ ਦਰਿਆ ਐਕਸਕਲੂਸਿਵਲੀ ਅਪਰ ਐਂਡ ਲੋਅਰ ਰਾਈਪੇਰੀਅਨ ਰਾਈਟਸ ਇਹ ਈਸਟ ਪੰਜਾਬ ਨੂੰ ਮਿਲੇ ਔਰ ਚਨਾਹ, ਜੇਹਲਮ ਔਰ ਇੰਡਸ ਇਹ ਪਾਕਿਸਤਾਨ ਦੇ ਦਰਿਆ ਮੰਨੇ ਗਏ। ਲਗਭਗ 20% ਪਾਣੀ ਉਹਦੇ 'ਚੋਂ ਭਾਰਤ ਆਪਣੀ ਜਿਹੜਾ ਉਹ ਜੰਮੂ ਕਸ਼ਮੀਰ ਦੀਆਂ ਐਗਰੀਕਲਚਰ ਨੀਡਸ, ਉਸ ਦੀ ਪਾਵਰ ਔਰ ਦੂਸਰਾ ਕੋਈ ਡੈਮ ਨਹੀਂ ਬਣਾ ਸਕਦਾ ਉਸ 'ਤੇ ਜਾਂ ਦੂਜੇ ਉਹ ਪਾਕਿਸਤਾਨ ਦੇ ਦਰਿਆ ਨੇ। ਔਰ ਇਹ ਇੱਕ ਫੇਅਰ ਟ੍ਰੀਟੀ ਸੀ 1960 ਤੋਂ ਲੈ ਕੇ, ਵਿੱਚ ਵਿਚਾਲੇ ਥੋੜ੍ਹੇ ਬਹੁਤ ਇੱਕ ਦੋ ਇਸ਼ੂ ਆਏ ਔਰ ਇਹਦੀ ਆਰਬਿਟ੍ਰੇਸ਼ਨ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਹੋਈ। ਪਰ ਇਹ ਸੋ ਕਾਲਡ ਸੰਦੂਰ ਆਪਰੇਸ਼ਨ ਤੋਂ ਬਾਅਦ ਇੰਡੀਆ ਨੇ ਯੂਨੀਲੈਟਰਲੀ ਇਹ ਐਲਾਨ ਕਰਤਾ ਕਿ ਜੀ ਅਸੀਂ ਇਸ ਟ੍ਰੀਟੀ ਨੂੰ ਨਹੀਂ ਮੰਨਦੇ, ਅਸੀਂ ਪਾਕਿਸਤਾਨ ਦਾ ਪਾਣੀ ਰੋਕਾਂਗੇ। ਹੁਣ ਰੋਕਣ ਲਈ ਜਾ ਰਿਹਾ, ਡੈਮ ਬਣਾਉਣਗੇ, ਡਾਈਵਰਟ ਕਰਨਗੇ, ਜਿਵੇਂ ਪੰਜਾਬ ਦਾ ਪਾਣੀ ਜਿਹੜਾ ਹੈ ਉਹ ਡਾਈਵਰਟ ਕਰਕੇ ਰਾਜਸਥਾਨ ਔਰ ਹਰਿਆਣਾ ਔਰ ਦੂਸਰੇ ਦਿੱਲੀ ਆਦਿ ਨੂੰ ਦਿੱਤਾ ਜਾ ਰਿਹਾ। ਹੁਣ ਇਸ ਦੇ ਉੱਤੇ ਜਨਰਲ ਆਸਿਮ ਮੁਨੀਰ ਨੇ ਬੜੀ ਸਪਸ਼ਟਤਾ ਦੇ ਨਾਲ ਟੈਂਪਾ ਦੇ ਪਾਕਿਸਤਾਨੀ ਡਾਇਸਪੋਰਾ ਦੇ ਇਸ ਇਕੱਠ ਦੇ ਵਿੱਚ ਕਿਹਾ ਕਿ ਭਾਈ ਕਸ਼ਮੀਰ ਸਾਡੀ ਜਗਲਰ ਵੇਨ ਹੈ ਔਰ ਇਹ ਇੰਡੀਆ ਦੀ ਇੰਟਰਨਲ ਮੈਟਰ ਨਹੀਂ ਹੈ, ਇਹ ਇੰਟਰਨੈਸ਼ਨਲ ਇਸ਼ੂ ਹੈ। ਔਰ ਇਸ ਦੇ ਵਿੱਚ ਔਰ ਐਗਜ਼ੈਕਟਲੀ ਉਹਨਾਂ ਨੇ ਇਹ ਕਿਹਾ ਕਿ ਵੀ ਜੇ ਭਾਰਤ ਸਮਝਦਾ ਹੈ ਕਿ ਉਹ ਸਾਡਾ ਪਾਣੀ ਰੋਕ ਕੇ ਸਾਨੂੰ ਸਟਾਪ ਕਰ ਸਕਦਾ ਹੈ ਤੇ ਇਹ ਗੱਲ ਯਾਦ ਰੱਖੇ, ਵੀ ਵਿਲ ਵੇਟ ਫॉर ਇੰਡੀਆ ਟੂ ਬਿਲਡ ਏ ਡੈਮ, ਕਿ ਅਸੀਂ ਇੰਤਜ਼ਾਰ ਕਰਾਂਗੇ ਵੀ ਬਣਾਓ ਡੈਮ। ਵੈਨ ਦੇ ਡੂ ਸੋ ਵੀ ਵਿਲ ਡਿਸਟਰੋਏ ਇਟ। ਜਿਉਂ ਹੀ ਬਣਾਇਆ ਸੀ ਮਾਰ ਕੇ ਮਿਜ਼ਾਈਲਾਂ ਇਹਦੇ ਤੁਖਮ ਉਡਾ ਦਿਆਂਗੇ ਇਹਨਾਂ ਦੇ ਸਣੇ ਡੈਮ ਦੇ। ਔਰ ਇਸ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਡਿਨਰ ਵੀ ਸੀ ਇਹ ਬਲੈਕ ਟਾਈ ਡਿਨਰ ਸੀ ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇੰਡਸ ਰਿਵਰ ਹੈ इट्स नॉट द इंडियाज फैमिली प्रॉपर्टी, इनके बाप की जागीर नहीं है। और ये उन्होंने कहा भी साढ़े कोल कोई इंडिया के जोड़े डिज़ाइन है इस किस्म के नेफेरियस डिज़ाइन, डर्टी डिज़ाइन
ਉਹਨਾਂ ਨੂੰ ਅਨਡੂ ਕਰਨ ਦੇ ਲਈ ਸਾਡੇ ਕੋਲ ਬਹੁਤ ਸਾਧਨ ਨੇ। ਸਾਡੇ ਕੋਲ ਮਿਜ਼ਾਈਲਾਂ ਦੀ ਕਮੀ ਨਾ ਮੁੱਕਣ ਵਾਲੀਆਂ, ਸਾਡੇ ਕੋਲ ਮਿਜ਼ਾਈਲਾਂ ਦੀ ਗਿਣਤੀ ਹੈ। ਔਰ ਅਸੀਂ ਜਿਹੜਾ ਆਲਰੇਡੀ ਇੰਡੀਆ ਨੇ ਆਪਣੇ ਆਪਰੇਸ਼ਨ ਸੰਦੂਰ ਰਾਹੀਂ ਇਹ ਦੇਖ ਲਿਆ, ਉਹਨਾਂ ਨੇ ਪਾਕਿਸਤਾਨ ਦੀ ਸੋਵਰਨਿਟੀ ਵਾਇਲੇਟ ਕੀਤੀ ਔਰ ਅਸੀਂ ਜਿਹੜਾ ਇਸ ਦੇ ਵਿੱਚ ਭਾਰਤ ਨੂੰ ਜਿਹੜਾ ਉਹ ਸਬਕ ਸਿਖਾਇਆ। ਔਰ ਇਹ ਉਹਨਾਂ ਨੇ ਕਿਹਾ ਵੀ ਜੇ ਕੋਈ ਵੀ ਬਾਇਲੈਟਰਲ ਕਨਫਲਿਕਟ ਹੁੰਦਾ ਹੈ, ਜਿਹੜੀ ਵੀ ਭਾਰਤ ਦੀ ਕਿਸੇ ਗਲਤੀ ਕਰਕੇ, ਤੇ ਇਹ ਭਾਰਤ ਵੱਲੋਂ ਕੀਤਾ ਗਿਆ ਹਿਊਜ ਬਲੰਡਰ ਹੋਏਗਾ ਔਰ ਇਸ ਦਾ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ। ਕਸ਼ਮੀਰ ਸਾਡੀ ਜਗਲਰ ਵੇਨ ਹੈ ਔਰ ਇਹ ਜਿਹੜਾ ਉਹਨਾਂ ਨੇ ਇਹ ਕਿਹਾ ਵੀ ਪਾਣੀ ਜੇ ਰੋਕਣ ਦੀ ਕੋਸ਼ਿਸ਼ ਕਰਨਗੇ ਤੇ ਇਸ ਨੂੰ ਅਸੀਂ ਉਸ ਡੈਮ ਨੂੰ ਉਡਾ ਦੇਵਾਂਗੇ। ਹੁਣ ਇਸ ਦੇ ਉੱਤੇ ਵੀ ਇਹਨਾਂ ਨੇ ਪੂਰਾ ਜਿਹੜਾ ਉਹ ਇਸ ਕਿਸਮ ਦੀ ਹੈਡਲਾਈਨ ਉਹਨਾਂ ਦੀ ANI ਜਿਹੜੀ ਨਿਊਜ਼ ਏਜੰਸੀ, ਉਹਨਾਂ ਨੇ ਕਿਹਾ ਪਾਕ ਆਰਮੀ ਚੀਫ ਆਸਮ ਮੁਨੀਰ ਸੇਜ਼ ਵਿਲ ਡਿਸਟਰੋਏ ਡੈਮ ਇਫ ਇੰਡੀਆ ਬਿਲਡਸ ਔਨ ਇੰਡਸ ਰਿਵਰ ਰਿਪੀਟਸ ਜਗਲਰ ਵੇਨ ਰਿਮਾਰਕ ਡਿਊਰਿੰਗ ਹਿਜ਼ US ਵਿਜ਼ਿਟ। ਪਰ ਮੈਂ ਸਮਝਦਾ ਵੀ ਜਿਹੜੀਆਂ ਇਹ ਤਾਂ ਪਬਲਿਕ ਰਿਲੇਸ਼ਨ ਵੀ ਹੈ, ਜਿੱਥੇ ਤੁਸੀਂ ਆਪਣੀ ਕੌਮ ਦਾ ਮੋਰਾਲ ਵੀ ਅਪ ਕਰਦੇ ਹੋ, ਡਿਫਾਈਂਸ ਵੀ ਦਿੰਦੇ ਹੋ, ਭਾਰਤ ਨੂੰ ਵੀ ਕੰਬਣੀ ਛੜੀ ਹੈ। ਪਰ ਮੈਨੂੰ ਇਹ ਲੱਗਦਾ ਵੀ ਈਵਨ ਡਿਪਲੋਮੈਟਿਕਲੀ ਵੀ ਜਨਰਲ ਆਸਿਮ ਮੁਨੀਰ ਜਾਂ ਪਾਕਿਸਤਾਨ ਦੇ ਜਿਹੜੇ ਵੀ ਉਹਨਾਂ ਦੇ ਨਾਲ ਸੈਨੇਟ ਡੈਲੀਗੇਸ਼ਨ ਵੀ ਆਇਆ, ਉਹਨਾਂ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਕਿ ਅਮਰੀਕਾ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਐਲਾਨ ਦਿੱਤਾ, ਉਸ ਲਿਸਟ ਦੇ ਵਿੱਚ ਪਾ ਦਿੱਤਾ ਹੈ। ਸਾਡੇ ਕੋਲ ਓਰੀਜਨਲ ਪ੍ਰੈਸ ਰਿਲੀਜ਼ ਹੈ US ਡਿਪਾਰਟਮੈਂਟ ਆਫ ਸਟੇਟ ਦੀ, ਸੈਕਟਰੀ ਮਾਰਕੋ ਰੂਬੀਓ ਨੇ ਕਿਹਾ ਕਿ ਵੀ ਇਹ ਜਿਹੜੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਔਰ ਉਹਨਾਂ ਦੀ ਆਊਟਫਿਟ ਮਜੀਦ ਬ੍ਰਿਗੇਡ, ਉਹਨਾਂ ਨੇ ਕਿਹਾ ਕਿ ਵੀ ਅੱਜ ਡਿਪਾਰਟਮੈਂਟ ਆਫ ਸਟੇਟ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਔਰ ਉਸ ਦੀਆਂ ਅੱਗੋਂ ਜਿਹੜੀ ਬ੍ਰਾਂਚ ਹੈ ਦਾ ਮਜੀਦ ਬ੍ਰਿਗੇਡ ਉਹਨੂੰ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ FTO ਐਲਾਨਿਆ। ਔਰ ਨਾਲ ਹੀ ਕਿਹਾ ਕਿ ਮਜੀਦ ਬ੍ਰਿਗੇਡ ਜਾਂ ਇਹ BLA ਇਹ ਜਿਹੜੀਆਂ ਨੇ ਆਲਰੇਡੀ ਇਹਨਾਂ ਦੇ ਉੱਤੇ ਗਲੋਬਲ ਟੈਰਰਿਸਟ ਡੈਜ਼ਿਗਨੇਸ਼ਨ ਵੀ ਲਾ ਦਿੱਤਾ ਹੈ। ਇਹ BLA ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਤਾਂ ਉਹਨਾਂ ਨੇ 2019 ਦੇ ਵਿੱਚ ਹੀ ਐਲਾਨਿਆ ਹੋਇਆ ਸੀ, ਪਰ ਇਹਦੀ ਉਹਨਾਂ ਨੇ ਦਾ ਮਜੀਦ ਬ੍ਰਿਗੇਡ ਬਣਾਈ, ਉਹਨੂੰ ਹੁਣ ਐਲਾਨਿਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ 2024 ਦੇ ਵਿੱਚ BLA ਨੇ ਇਹ ਕਲੇਮ ਕੀਤਾ ਸੀ ਕਿ ਉਹਨੇ ਸੁਸਾਈਡ ਅਟੈਕ ਕੀਤਾ 에ਅਰਪੋਰਟ ਦੇ ਉੱਤੇ ਕਰਾਚੀ ਦੇ ਨੇੜੇ ਗਵਾਦਰ ਪੋਰਟ ਅਥਾਰਟੀ ਕੰਪਲੈਕਸ ਦੇ, ਤੇ 2025 'ਚ BLA ਨੇ ਕਲੇਮ ਕੀਤਾ ਜਿਹੜੀ ਮਾਰਚ ਮਹੀਨੇ ਦੇ ਵਿੱਚ ਹਾਈਜੈਕਿੰਗ ਹੋਈ ਸੀ ਜਫਰ ਐਕਸਪ੍ਰੈਸ ਟ੍ਰੇਨ ਦੀ, ਜਿਹੜੀ ਕੋਟਾ ਤੋਂ ਪੇਸ਼ਾਵਰ ਜਾ ਰਹੀ ਸੀ, ਜਿਹਦੇ 'ਚ 31 ਸਿਵਲੀਅਨ ਮਾਰੇ ਗਏ ਸੀ ਔਰ ਸਿਕਿਉਰਿਟੀ ਪਰਸਨਲ ਔਰ 300 ਦੇ ਕਰੀਬ ਪੈਸੇਂਜਰਸ ਨੂੰ ਹੋਸਟੇਜ ਬਣਾਇਆ ਗਿਆ ਸੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਅੱਜ ਜਿਹੜਾ ਸਟੇਟ ਡਿਪਾਰਟਮੈਂਟ ਨੇ ਐਕਸ਼ਨ ਲਿਆ ਇਹ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਰਿਜ਼ੋਲਵ ਦੱਸਦਾ ਹੈ ਕਿ ਵੀ ਅਸੀਂ ਕਾਊਂਟਰ ਟੈਰਰਿਜ਼ਮ ਲਈ ਵਚਨਬੱਧ ਹੈ ਔਰ ਇਹ ਟੈਰਰਿਸਟ ਡੈਜ਼ਿਗਨੇਸ਼ਨ ਇਹ ਕ੍ਰਿਟੀਕਲ ਹੁੰਦੀ ਹੈ ਇਸ ਸਾਰੇ ਦੇ ਵਿੱਚ, ਜਦੋਂ ਕਿ ਤੁਸੀਂ ਇਹ ਦੱਸਣਾ ਕਿ ਤੁਸੀਂ ਟੈਰਰਿਜ਼ਮ ਦੇ ਖਿਲਾਫ ਜਿਹੜਾ ਹੈ ਉਹ ਪੂਰੇ ਵਚਨਬੱਧ ਹੋ ਕਿ ਤੁਸੀਂ ਜਿਹੜਾ ਇਸ ਦੀ ਜੜ ਮੁਕਾਣੀ ਹੈ ਦਹਿਸ਼ਤਗਰਦੀ ਦੀ। ਸੋ ਮੈਂ ਸਮਝਦਾ ਵੀ ਇਹ ਉਹਨਾਂ ਦੀ ਆਮਦ ਦੇ ਮੌਕੇ ਇਹ ਬਲੋਚਿਸਤਾਨ ਲਿਬਰੇਸ਼ਨ ਔਰ ਇਹ ਇੰਡੀਅਨ ਰਾਹ ਦੀ ਆਊਟਫਿਟ ਹੈ, ਇਸ ਲਈ ਇਹ ਹੋਰ ਵੀ ਇੰਪੋਰਟੈਂਟ ਬਣ ਜਾਂਦਾ। ਜੋ ਡਾਇਸਪੋਰਾ ਪਾਕਿਸਤਾਨੀ ਕਮਿਊਨਿਟੀ ਦੇ ਇਕੱਠ ਦੇ ਵਿੱਚ ਕਿਹਾ ਉਹ ਤਾਂ ਆਪਣੀ ਥਾਂ ਹੈ, ਉਹ ਤਾਂ ਇੰਡੀਆ ਦੀ ਕੰਜ਼ੰਪਸ਼ਨ ਲਈ ਔਰ ਠੀਕ ਜਿਹੜਾ ਤੀਰ ਨਿਸ਼ਾਨੇ ਤੇ ਲੱਗਾ, ਪਰ ਮੈਂ ਸਮਝਦਾ ਵੀ ਇਹ ਇੰਡੀਆ ਦੀ ਰਾਹ ਨੂੰ ਔਰ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਨੂੰ ਵੀ ਇਹ ਮੈਸੇਜ ਦਿੱਤਾ ਕਿ ਜੋ ਤੁਸੀਂ ਬਲੋਚਿਸਤਾਨ ਦੇ ਵਿੱਚ ਦਹਿਸ਼ਤਗਰਦੀ ਕਰ ਰਹੇ ਹੋ, ਆਲਰੇਡੀ ਵਿਦਨ ਬਲੋਚਿਸਤਾਨ ਪਾਕਿਸਤਾਨੀ ਫੌਜ ਵੱਲੋਂ ਇੱਕ ਜਿਹੜਾ ਕੌਂਬਿੰਗ ਆਪਰੇਸ਼ਨ ਵੀ ਕੀਤਾ ਜਾ ਰਿਹਾ ਔਰ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜੇ ਅਮਰੀਕਾ ਨਾਲ ਇਸ ਕਿਸਮ ਦਾ ਉਹਨੂੰ ਦਹਿਸ਼ਤਗਰਦ ਬਣਾ ਕੇ ਉਸ ਜਮਾਤ ਨੂੰ ਖੜਾ ਹੋ ਗਿਆ ਤੇ ਪਾਕਿਸਤਾਨ ਦੀ ਫੌਜ ਨੇ ਪਹਿਲਾਂ ਵੀ ਬੜੀ ਕਾਮਯਾਬੀ ਦੇ ਨਾਲ ਉਹ ਸਵਾਤ ਵੈਲੀ ਦੇ ਵਿੱਚ ਜਾਂ ਜਿਹੜਾ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਦਾ ਏਜੰਸੀ ਏਰੀਆ ਸੀ ਉਹਨਾਂ ਦੇ ਵਿੱਚ ਵੀ ਪਾਕਿਸਤਾਨੀ ਫੌਜ ਨੇ ਔਰ ਪਾਕਿਸਤਾਨੀ ਫੌਜ ਵਾਰ ਹਾਰਡਨਡ ਹੈ। ਐਵੇਂ ਨਹੀਂ ਅਮਰੀਕਾ ਨੇ ਆਪਣਾ ਵੇਟ ਪਿੱਛੇ ਸੁੱਟਿਆ, ਪਿਛਲੇ 30-35 ਸਾਲਾਂ 'ਚ ਉਹਨਾਂ ਨੇ ਜਿਹੜਾ ਉਹ ਬਹੁਤ ਸਖਤ ਦਹਿਸ਼ਤਗਰਦੀ ਉਹ ਭਾਰਤ ਵੱਲੋਂ ਵੀ ਉੱਥੇ ਸੁੱਟੀ ਜਾਂਦੀ ਹੈ, ਕਿਸੇ ਸਟੇਜ 'ਤੇ ਈਰਾਨ ਵੀ ਭਾਰਤ ਦੇ ਨਾਲ ਰਲ ਕੇ ਸ਼ਰਾਰਤ ਕਰਦਾ ਸੀ। ਸੋ ਸਾਨੂੰ ਇਹ ਲੱਗਦਾ ਕਿ ਵੀ ਅਮਰੀਕਾ ਦੇ ਫੌਜੀ ਸਰਕਲਸ ਨੇ, ਪੈਂਟਾਗਨ ਨੇ
ਇਹਨਾਂ ਦੀ CIA ਨੇ ਔਰ ਜਿਹੜੇ ਪਾਲਿਸੀ ਮੇਕਰਸ ਉਹਨਾਂ ਨੇ ਦੇਖਿਆ ਕਿ ਭਾਰਤ ਤਾਂ ਚੀਨ ਤੋਂ ਤਾਂ ਪਿਟਿਆ ਹੀ ਪਿਟਿਆ ਸੀ ਗਲਵਾਨ ਵੈਲੀ 'ਚ, ਆ 4 ਰੋਜ਼ਾ ਜੰਗ ਦੇ ਵਿੱਚ ਪਾਕਿਸਤਾਨ ਤੋਂ ਵੀ ਜੁੱਤੀਆਂ ਖਾਧੀਆਂ ਨੇ। ਸੋ ਉਹਨਾਂ ਨੂੰ ਇਹ ਲੱਗਾ ਕਿ ਬਈ ਔਰ ਟਰੰਪ ਵੈਸੇ ਵੀ ਹਮੇਸ਼ਾ ਜਿਹੜਾ ਜੇਤੂ ਹੈ ਜਾਂ ਜਿਹੜਾ ਵਿਨਰ ਹੈ ਉਸ ਦੇ ਨਾਲ ਹੁੰਦਾ ਹੈ, ਔਰ ਵਾਕਿਆ ਹੀ ਵੈਸੇ ਵੀ ਨਥਿੰਗ ਸਕਸੀਡਸ ਲਾਈਕ ਸਕਸੈਸ। ਸੋ ਇਹ ਵੀ ਪਾਕਿਸਤਾਨ ਦੀ ਡਿਪਲੋਮੈਟਿਕ ਸਕਸੈਸ ਵੀ ਹੈ ਜਿਹੜੀ ਸਟੇਟ ਡਿਪਾਰਟਮੈਂਟ ਰਾਹੀਂ ਇਸ ਜਥੇਬੰਦੀ ਨੂੰ ਜਿਹੜਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੀ ਹੀ ਆਊਟਫਿਟ ਹੈ ਉਸ ਨੂੰ ਦਹਿਸ਼ਤਗਰਦ ਐਲਾਨਿਆ ਗਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਤੇ ਪੋਥੀ ਪਰਮੇਸ਼ਰ ਕਾ ਥਾਨ, ਧੰਨ 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 ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਸੇਵਾਦਾਰਾਂ ਵੱਲੋਂ ਆਪ ਸਾਰੀਆਂ ਸੰਗਤਾਂ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਇੱਕ ਮਹਾਨ ਨਗਰ ਕੀਰਤਨ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਜਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਨਗਰ ਕੀਰਤਨ 24 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ ਦਿਨੇ 12 ਵਜੇ ਆਰੰਭ ਹੋਵੇਗਾ। ਇਸ ਨਗਰ ਦਾ ਰੂਟ ਪਿਛਲਿਆਂ ਸਾਲਾਂ ਵਾਲਾ ਹੀ ਹੈ। ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾ ਕਮਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅਤੇ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਿਹਾਲ ਸਤਿ ਸ੍ਰੀ ਅਕਾਲ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਮੰਗ ਕੀਤੀ ਹੈ ਕਿ ਕੈਨੇਡਾ ਸਰਕਾਰ ਲਾਰੈਂਸ ਬਿਸ਼ਨੋਈ ਗੈਂਗ ਨੂੰ ਦਹਿਸ਼ਤਗਰਦ ਐਲਾਨ ਕੇ ਉਸ ਤੇ ਮੁਕੰਮਲ ਪਾਬੰਦੀ ਲਗਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀਆਂ ਡੈਮੋਕ੍ਰੈਟਿਕ ਕੰਟਰੀਜ਼ ਹੁੰਦੀਆਂ ਨੇ ਉਹਨਾਂ 'ਚ ਠੀਕ ਹੈ ਵੀ ਫੈਸਲੇ ਕਈ ਵਾਰ ਸਲੋ ਲਏ ਜਾਂਦੇ ਨੇ, ਹਰ ਆਸਪੈਕਟ ਨੂੰ ਵਿਚਾਰਿਆ ਜਾਂਦਾ ਹੈ, ਅਪੀਲ ਦੀ ਥਾਂ ਹੁੰਦੀ ਹੈ, ਦੂਸਰੀ ਧਿਰ ਦਾ ਇੰਟਰਸਟ ਵੀ ਵਾਚ ਕੀਤਾ ਜਾਂਦਾ ਹੈ। ਪਰ ਚੱਲਦੇ ਜਦੋਂ ਨੇ ਉਹ ਔਰ ਫਿਰ ਜਸਟਿਸ ਵਾਲੀ ਝੁਕਾਅ ਹੁੰਦਾ, ਜਿਵੇਂ ਅਸੀਂ ਦੇਖ ਰਹੇ ਹਾਂ ਕਿ ਫਲਸਤੀਨੀਆਂ ਦਾ ਇਸ਼ੂ, ਇਸ ਦੇ ਉੱਤੇ ਬੇਸ਼ੱਕ ਸਾਡਾ ਦਿਲ ਰੋਜ਼ਾਨਾ ਜੇ ਕਹੋ ਕਿ ਲਹੂ ਦੇ ਅਥਰੂ ਘੇਰਦਾ, ਇੱਕ ਅੱਖਾਂ 'ਚੋਂ ਅਥਰੂ ਹੁੰਦੇ ਨੇ, ਇੱਕ ਦਿਲ ਦੇ ਅਥਰੂ ਹੁੰਦੇ ਨੇ। ਔਰ ਈਵਨ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ 5 ਪ੍ਰੋਮੀਨੈਂਟ ਜਰਨਲਿਸਟ ਅਲ ਜਜ਼ੀਰਾ ਦੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਗਜ਼ਾ ਦੇ ਵਿੱਚ, ਟਾਰਗੇਟਡ ਕਿਲਿੰਗ ਹੈ ਇਜ਼ਰਾਈਲੀ ਫੌਜ ਦੀ। ਔਰ ਜੇ ਉਹ ਜ਼ੁਲਮ ਫਲਸਤੀਨੀਆਂ ਦੇ ਉੱਤੇ ਹੋ ਰਿਹਾ ਹੈ, ਨਤੀਜੇ ਦੇ ਤੌਰ 'ਤੇ ਅਸੀਂ ਇਹ ਦੇਖਿਆ ਵੀ ਫਰਾਂਸ ਨੇ ਡਿਕਲੇਅਰ ਕੀਤਾ ਕਿ ਅਸੀਂ ਰੈਕਗਨਾਈਜ਼ ਕਰਾਂਗੇ ਫਲਸਤੀਨ ਨੂੰ ਐਜ਼ ਅ ਕੰਟਰੀ। ਕੈਨੇਡਾ ਨੇ ਐਲਾਨ ਕੀਤਾ ਵੀ ਅਸੀਂ ਰੈਕਗਨਾਈਜ਼ ਕਰਾਂਗੇ। ਔਰ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਭਾਵੇਂ ਇਸ ਦੇ ਲਈ ਉਹਨਾਂ ਦੇ ਟੈਰਿਫ ਵੀ ਵਧਾ ਦਿੱਤੇ ਕਿ ਜੀ ਇਹ ਯੂਨੀਲੈਟਰਲ, ਪਰ ਇੰਗਲੈਂਡ ਨੇ ਫੋਲੋ ਕੀਤਾ। ਅੱਜ ਅਸੀਂ ਦੇਖਿਆ ਵੀ ਆਸਟ੍ਰੇਲੀਆ
ਦੇ ਪ੍ਰਾਈਮ ਮਿਨਿਸਟਰ ਨੇ ਵੀ ਔਰ ਨਿਊਜ਼ੀਲੈਂਡ ਵਾਲਿਆਂ ਨੇ ਵੀ ਕਿਹਾ ਵੀ ਅਸੀਂ ਰੈਕਗਨਾਈਜ਼ ਕਰਾਂਗੇ। ਸੋ ਇਸ ਤੋਂ ਮਤਲਬ ਇਹ ਹੈ ਕਿ ਈਵਨ ਅਮੰਗਸ 5 ਆਈਜ਼ ਕੰਟਰੀਜ਼ 4 ਜਿਹੜੀਆਂ ਨੇ ਉਹ ਆਲਰੇਡੀ ਉਸ ਪਾਸੇ ਜਾ ਰਹੀਆਂ। ਪ੍ਰੈਕਟੀਕਲੀ UN ਦੇ ਵਿੱਚ ਵੀ ਇਸ 'ਤੇ ਮਤੇ ਦੂਜੇ ਤੀਜੇ, ਹਕੀਕਤ ਦੇ ਵਿੱਚ ਤਾਂ ਜਦੋਂ ਅਮਰੀਕਾ ਚਾਹੇਗਾ ਉਦੋਂ ਹੀ ਹੋਏਗਾ, ਲੇਕਿਨ ਇਹ ਵੀ ਇੱਕ ਪ੍ਰੈਸ਼ਰ ਬਿਲਡਿੰਗ ਟੈਕਟਿਕ ਹੈ ਵੀ ਐਨਫ ਇਜ਼ ਐਨਫ, ਤੁਸੀਂ ਬਹੁਤ ਕਰ ਲਿਆ। ਹੁਣ ਇਸੇ ਤਰ੍ਹਾਂ ਇੰਡੀਆ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਸਾਡੇ ਮੁਤਾਬਕ ਤਾਂ ਪਿਛਲੇ 40-41 ਸਾਲ ਤੋਂ ਜਦੋਂ ਤੋਂ ਟੋਟਲ ਵਾਰ ਸਿੱਖਾਂ ਦੇ ਉੱਤੇ ਇਹਨਾਂ ਨੇ ਭਰਪਾ ਕੀਤੀ, ਏਅਰ ਇੰਡੀਆ ਪਹਿਲੀ ਉਦਾਹਰਨ ਹੈ 1985 ਦੇ ਵਿੱਚ, ਲੇਕਿਨ ਲੁਕਵੇਂ ਢੰਗ ਨਾਲ ਚੱਲ ਰਿਹਾ ਸੀ। ਬਹੁਤ ਸਾਰੀ ਉਹਨਾਂ ਦੀ ਇਨਫਿਲਟ੍ਰੇਸ਼ਨ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਸੀਸਸ ਜਾਂ ਦੂਸਰੇ 'ਚ ਵੀ ਉਹਨੂੰ ਮਿਸ ਇਨਫੋਰਮੇਸ਼ਨ ਦੇ ਰਹੇ ਸੀ। ਇਹੀ ਕਾਰਨ ਹੈ ਕਿ ਜਦੋਂ ਏਅਰ ਇੰਡੀਆ ਦਾ ਟਰਾਇਲ ਚੱਲਿਆ ਉਹਨਾਂ ਨੇ ਕੁਛ ਆਡੀਓ ਟੇਪਸ ਡਿਸਟਰੋਏ ਕਰਤੀਆਂ, ਕਿਉਂਕਿ ਉਸ ਤੋਂ ਉਹਨਾਂ ਦੀ ਨਾਲਾਇਕੀ ਜਿਹੜੀ ਆ ਉਹ ਸਾਬਤ ਹੁੰਦੀ ਸੀ। ਫਿਰ ਇਹ ਕ੍ਰੈਡਿਟ ਜਸਟਿਨ ਟਰੂਡੋ ਨੂੰ ਜਾਂਦਾ ਹੈ ਕਿ ਹਰਦੀਪ ਸਿੰਘ ਨਿੱਜਰ ਦਾ ਮਰਡਰ 18 ਜੂਨ 2023 ਨੂੰ ਹੁੰਦਾ ਹੈ ਔਰ 3 ਮਹੀਨੇ ਬਾਅਦ ਜਿਹੜਾ ਹੈ ਉਹ 18 ਸਤੰਬਰ ਨੂੰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ, ਇਹ ਵੀ ਯੂਨੀਕ ਕਿਸੇ ਮੁਲਕ ਦੇ ਵਿੱਚ ਕਦੇ ਹੋਇਆ ਹੋਏਗਾ ਕਿ ਉਹਨਾਂ ਨੇ ਭਾਰਤ ਨੂੰ ਉਹਦੇ ਏਜੰਟਾਂ ਨੂੰ ਉਹਦੇ ਲਈ ਦੋਸ਼ੀ ਦੱਸਿਆ। ਉਹਨਾਂ ਦੇ ਪ੍ਰੋਮੀਨੈਂਟ ਜਿਹੜੇ 6 ਵੱਡੇ ਡਿਪਲੋਮੈਟ ਜਿਨ੍ਹਾਂ 'ਚ ਉਹਨਾਂ ਦਾ ਈਵਨ ਐਂਬੈਸਡਰ ਹਾਈ ਕਮਿਸ਼ਨਰ ਸ਼ਾਮਲ ਸੀ, ਉਹਨੂੰ ਵੀ ਬਾਹਰ ਕੱਢਿਆ। ਫਿਰ ਜਿਉਂ-ਜਿਉਂ ਹੀਅਰਿੰਗਸ ਹੋਈਆਂ, ਪਬਲਿਕ ਹੀਅਰਿੰਗ ਹੋਈ, ਜਸਟਿਸ ਹੇਗ ਕਮਿਸ਼ਨ ਦੀ ਰਿਪੋਰਟ 193 ਪੇਜਸ ਦੀ ਆਈ, ਜਿਹੜੀ ਬੇਸ਼ੱਕ ਫੈਡਰਲ ਇਲੈਕਸ਼ਨਾਂ ਦੇ ਵਿੱਚ 2019 ਔਰ 2021 ਦੇ ਵਿੱਚ ਇੰਟਰਫੇਰੈਂਸ ਦੀ ਸੀ, ਲੇਕਿਨ ਇਸ ਸਾਰੇ ਪੀਰੀਅਡ 'ਚ ਇਹਨਾਂ ਰਿਪੋਰਟਾਂ 'ਚੋਂ ਇਹ ਵੀ ਸਾਹਮਣੇ ਆ ਗਿਆ ਹੈ ਕਿ ਭਾਰਤੀ ਹਾਈ ਕਮਿਸ਼ਨ ਨੇ, ਉਹਨਾਂ ਦੇ ਕੌਂਸੂਲੇਟਸ ਨੇ ਗੈਂਗਸਟਰਸ ਨੂੰ ਪੁਸ਼ਤਪਨਾਹ ਦਿੱਤੀ ਹੈ, ਉਹਨਾਂ ਨੂੰ ਰੀਸੋਰਸ ਪ੍ਰੋਵਾਈਡ ਕਰਦੇ ਨੇ, ਉਹਨਾਂ ਰਾਹੀਂ ਫਰੌਤੀਆਂ ਔਰ ਕਿਹੜੇ ਲੋਕ ਨੇ, ਕਿਹਨਾਂ ਦੇ ਕੋਲ ਸੋਰਸ ਨੇ, ਉਹ ਜਾਣਕਾਰੀ ਵੀ ਇਹੀ ਪ੍ਰੋਵਾਈਡ ਕਰਦੇ ਨੇ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਫਿਰ ਜਿਹੜੀ ਪ੍ਰੋਮੀਨੈਂਟ ਗੈਂਗ ਦਾ ਨਾਂ ਉੱਭਰ ਕੇ ਆਇਆ ਉਹ ਲਾਰੈਂਸ ਬਿਸ਼ਨੋਈ ਗੈਂਗ, ਔਰ ਹਰ ਇੱਕ ਨੂੰ ਪਤਾ ਹੈ ਵੀ ਇਹ ਅਮਿਤ ਸ਼ਾਹ ਦੀ ਪਰਸਨਲ ਕ੍ਰੀਏਸ਼ਨ ਹੈ। ਔਰ ਇਸ ਵੇਲੇ ਲਾਰੈਂਸ ਬਿਸ਼ਨੋਈ ਵੀ ਸਾਬਰਮਤੀ ਗੁਜਰਾਤ ਦੇ ਵਿੱਚ ਉਹਨੂੰ ਰੱਖਿਆ ਹੋਇਆ ਹੈ, ਇਹਦੇ ਬਾਵਜੂਦ ਕਿ ਉਸ ਦੇ ਉੱਤੇ ਸਿੱਧੂ ਮੂਸੇਵਾਲਾ ਦਾ ਮਰਡਰ, ਬੰਬਈ ਦੇ ਇੱਕ ਮੁਸਲਮਾਨ MLA ਦੇ ਮਰਡਰ ਦਾ ਚਾਰਜ ਹੈ। ਇਸ ਸਾਰੇ ਦੇ ਹੁੰਦਿਆਂ ਅਮਰੀਕਾ ਦੇ ਵਿੱਚ ਵੀ ਸਟ੍ਰਾਈਕ ਡਾਊਨ ਕੀਤਾ ਲਾ ਐਨਫੋਰਸਮੈਂਟ ਏਜੰਸੀਜ਼ ਨੇ, ਕਿਵੇਂ ਗੈਂਗਸਟਰ ਚੁੱਕੇ ਔਰ ਫਿਰ ਅਸੀਂ ਇੱਕ ਇੰਡੀਅਨ ਕੈਟ ਜਿਹੜਾ ਕਿ ਕੰਡੂਟ ਸੀ ਇਹਨਾਂ ਸਾਰਿਆਂ ਦੇ ਵਿਚਾਲੇ, ਉਹਦੀ ਮਿਸਟੀਰੀਅਸ ਸਰਕਮਸਟੈਂਸਿਸ ਮੌਤ, ਸੁੱਖੀ ਚਾਲ ਜਿਹਨੂੰ ਜਿਹੜਾ ਹਾਰਟ ਅਟੈਕ ਕਿਹਾ ਗਿਆ, ਔਰ ਦੂਜਾ ਇਹ ਸਾਹਮਣੇ ਆ ਗਿਆ ਕਿ ਭਾਈ ਇਹ ਵੀ ਅਸੈਟ ਜਿਹੜਾ ਉਹਨਾਂ ਦਾ ਸੀ, ਉਹਨਾਂ ਨੂੰ ਲੱਗਾ ਹੁਣ ਅਸੈਟ ਨਹੀਂ ਹੈ, ਹੁਣ ਲਾਇਬਿਲਿਟੀ ਹੈ, ਆਪਣਾ ਮੂੰਹ ਵੀ ਖੋਲ੍ਹ ਸਕਦਾ ਹੈ, ਉਹਨੂੰ ਵੀ ਸਾਇਲੈਂਟ ਕਰ ਦਿੱਤਾ ਗਿਆ। ਹੁਣ ਲਾਰੈਂਸ ਬਿਸ਼ਨੋਈ ਗੈਂਗ, ਕਿਉਂਕਿ ਕੈਨੇਡਾ ਦੇ ਵਿੱਚ ਪ੍ਰਾਈਮ ਮਿਨਿਸਟਰ ਕੋਨੀ ਨੇ ਕਮਜ਼ੋਰੀ ਦਿਖਾਈ, ਮੋਦੀ ਨੂੰ G7 ਤੇ ਆਣ ਦਿੱਤਾ, ਡਿਪਲੋਮੈਟਿਕ ਸਬੰਧਾਂ ਦੀ ਗੱਲ ਤੋਰੀ, ਔਰ ਇੰਡੀਆ ਦਾ ਜਿਹੜੀ ਕੈਨੇਡਾ ਦੇ ਵਿੱਚ ਇੰਟਰਫੇਰੈਂਸ ਹੈ, ਖਾਸ ਤੌਰ ਤੇ ਗੈਂਗਸਟਰ, ਫਰੌਤੀਆਂ, ਗੋਲੀ ਚਲਾਉਣਾ, ਧਮਕਾਉਣਾ, ਡਰਾਉਣਾ, ਉਹ ਪਾਰਟ ਅਜੇ ਜਾਰੀ ਹੈ। ਔਰ ਇਹੀ ਕਾਰਨ ਹੈ ਕਿ ਕਪਿਲ ਸ਼ਰਮਾ ਦੇ ਕੈਫੇ ਤੇ ਦੂਸਰੀ ਵਾਰ ਫਾਇਰਿੰਗ ਹੋਈ। ਔਰ ਦੂਸਰੇ ਹੁਣ ਜਿਹੜੇ ਈਵਨ ਬੇਸ਼ੱਕ ਗਵਰਨਮੈਂਟ ਲਿਬਰਲ ਦੀ ਹੈ, ਕੰਜ਼ਰਵੇਟਿਵ ਪਾਰਟੀ ਇੱਕ ਸਟੇਜ ਦੇ ਉੱਤੇ, ਕਿਉਂਕਿ ਜਦੋਂ 2019 ਜਾਂ 2021 ਚ ਇੰਡੀਆ ਨੇ ਜਿਨ੍ਹਾਂ ਨੂੰ ਸਪੋਰਟ ਕੀਤਾ ਪਾਰਟੀ ਇਲੈਕਸ਼ਨ, ਕੰਜ਼ਰਵੇਟਿਵ ਸੀ, ਉਸ 'ਤੇ ਬਹੁਤ ਇਨਵੈਸਟਮੈਂਟ ਕੀਤੀ ਹੋਈ ਹੈ, ਪਰ ਹੁਣ ਅਲਟੀਮੇਟਲੀ ਜਿਹੜਾ ਕਿਸੇ ਤੋਂ ਭਾਵੇਂ ਪੈਸੇ ਖਾਂਦੇ ਵੀ ਹੋਣ, ਹੈ ਤਾਂ ਕਿਤੇ ਨਾ ਕਿਤੇ ਪੈਟਰੀਓਟਿਜ਼ਮ ਵੀ ਹੁੰਦਾ ਹੈ। ਉਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਸਾਡਾ ਇੱਕ ਪੀਸਫੁਲ ਮੁਲਕ ਕੈਨੇਡਾ, ਜਿਹੜਾ ਜਿੱਥੇ ਹੈਪੀਨੈਸ ਇੰਡੈਕਸ ਦੇ ਵਿੱਚ ਇਸ ਨੂੰ ਉੱਚੀ ਥਾਂ ਮਿਲਦੀ ਸੀ, ਉਹ ਇੰਨਾ ਅਨਸੇਫ ਹੋ ਗਿਆ, ਜਿਹੜਾ ਮਰਜ਼ੀ ਇੱਧਰ ਮਰਜ਼ੀ ਗੋਲੀਆਂ ਚਲਾਉਂਦਾ ਨਿਕਲ ਜਾਂਦਾ, ਜੇ ਤੋਂ ਮਰਜ਼ੀ ਪੈਸੇ ਮੰਗ ਰਹੇ ਨੇ, ਜੇ ਤੋਂ ਮਰਜ਼ੀ ਇਹ ਹੈ। ਔਰ ਇਹ ਗੈਂਗਸਟਰਸ ਨੂੰ ਦੇ ਉੱਤੇ ਇਹਨਾਂ ਨੂੰ ਦਹਿਸ਼ਤਗਰਦ ਜਮਾਤ ਐਲਾਨਣਾ, ਪਾਬੰਦੀ ਲਾਉਣਾ, ਸਭ ਤੋਂ ਪਹਿਲਾਂ ਇਹਦੀ ਮੰਗ ਜਿਹੜੀ ਹੈ ਉਹ ਸਰੀ ਦੀ ਮੇਅਰ ਨੇ ਕੀਤੀ, ਬਰੈਂਪਟਨ ਦੀ ਮੇਅਰ ਨੇ ਕੀਤੀ, ਔਰ 2 ਸਟੇਟਾਂ ਬ੍ਰਿਟਿਸ਼ ਕੋਲੰਬੀਆ ਔਰ ਐਲਬਰਟਾ, ਉਹਨਾਂ ਦੇ ਪ੍ਰੀਮੀਅਰਸ ਨੇ ਵੀ ਮੰਗ ਕੀਤੀ ਕਿ ਭਾਈ ਇਹਨੂੰ ਟੈਰਰਿਸਟ ਔਰ ਜਿਹੜੀ ਗੈਂਗ ਹੈ ਐਲਾਨੋ, ਇਹਦੇ 'ਤੇ ਪਾਬੰਦੀ ਲਾਓ। ਔਰ ਅੱਜ ਮੈਨੂੰ ਇਸ ਗੱਲ ਦੇ ਉੱਤੇ ਥੋੜ੍ਹੀ ਹੈਰਾਨੀ ਵੀ ਹੋਈ, ਪਰ ਇਹ ਤਸੱਲੀ ਵੀ ਹੋਈ ਵੀ ਅਲਟੀਮੇਟਲੀ ਉਹ ਕੰਜ਼ਰਵੇਟਿਵ ਪਾਰਟੀ ਜਿਸ ਨੂੰ ਬਿਲਡ ਕੀਤਾ ਇੰਡੀਆ ਨੇ
ਬਹੁਤ ਸਾਰੇ ਕਾਣੇ ਕੀਤੇ ਹੋਏ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਭਾਈ ਇਹ ਲਾਰੈਂਸ ਬਿਸ਼ਨੋਈ ਗੈਂਗ ਨੂੰ ਜਿਹੜਾ ਇਹ 'ਤੇ ਪਾਬੰਦੀ ਲਾਈ ਜਾਏ, ਇਹਨੂੰ ਟੈਰਰਿਸਟ ਐਲਾਨਿਆ ਜਾਏ। ਔਰ ਮਿਸਟਰ ਫਰੈਂਕ ਕੈਪੂਟੋ ਇਹ ਕੰਜ਼ਰਵੇਟਿਵ ਪਾਰਟੀ ਦੇ ਨੇ, ਸ਼ੈਡੋ ਮਿਨਿਸਟਰ ਫॉर ਪਬਲਿਕ ਸੇਫਟੀ ਨੇ, ਉਹਨਾਂ ਨੇ ਜਿਹੜਾ ਆਨਰੇਬਲ ਗੈਰੀ ਐਨਾਡੈਸੇ ਗੈਰੀ ਇਹ ਮਿਨਿਸਟਰ ਹੈ ਪਬਲਿਕ ਸੇਫਟੀ ਦਾ, ਉਹਨੂੰ ਅੱਜ ਲੈਟਰ ਲਿਖਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮੈਂ ਜਿਹੜਾ ਆਪਣੀ ਕੈਪੈਸਿਟੀ ਕੰਜ਼ਰਵੇਟਿਵ ਸ਼ੈਡੋ ਮਿਨਿਸਟਰ ਫॉर ਪਬਲਿਕ ਸੇਫਟੀ ਦੇ ਤੌਰ 'ਤੇ ਇਹ ਮੰਗ ਕਰਦਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਦਹਿਸ਼ਤਗਰਦ ਆਰਗੇਨਾਈਜੇਸ਼ਨ ਐਲਾਨਿਆ ਜਾਏ ਅੰਡਰ ਕੈਨੇਡੀਅਨ ਲਾਅ। ਬਿਸ਼ਨੋਈ ਗੈਂਗ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਉਹ ਪੂਰੀ ਦਹਿਸ਼ਤਗਰਦੀ ਦੇ ਖਾਤੇ 'ਚ ਆਉਂਦੀਆਂ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਬਹੁਤ ਸਾਰੀ ਕੈਨੇਡਾ ਦੇ ਵਿੱਚ ਔਰ ਬਾਹਰ ਜਿਹੜੀ ਵਾਇਲੈਂਸ ਹੋ ਰਹੀ ਹੈ ਉਹਦੀ ਜ਼ਿੰਮੇਵਾਰੀ ਉਹ ਲੈਂਦੇ ਨੇ। ਗੈਂਗਸ ਦੀਆਂ ਐਕਟੀਵਿਟੀਜ਼ ਦੇ ਵਿੱਚ ਪੋਲੀਟੀਕਲ ਸ਼ੂਟਿੰਗ ਹੈ, ਐਕਸਟੋਰਸ਼ਨ ਹੈ ਸਾਊਥ ਏਸ਼ੀਅਨ ਕੈਨੇਡੀਅਨਸ ਤੋਂ, ਤੇ ਐਕਸਟ੍ਰੀਮ ਵਾਇਲੈਂਸ ਹੈ, ਹਿੰਸਾ ਹੈ। ਔਰ ਗੈਂਗ ਜਿਹੜੀ ਹੈ ਇਹ ਪੋਲੀਟੀਕਲ, ਰਿਲੀਜੀਅਸ ਔਰ ਆਈਡੀਓਲੋਜੀਕਲ ਰੀਜ਼ਨਸ ਕਰਕੇ ਇਹ ਸਾਰੀਆਂ ਐਕਟੀਵਿਟੀਜ਼ ਕਰ ਰਹੀ ਹੈ। ਜ਼ਾਹਰ ਹੈ ਕਿ ਇੰਡੀਅਨ ਗਵਰਨਮੈਂਟ ਦੀ ਪੁਸ਼ਤਪਨਾ ਹੈ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਉਹ ਬੂਸਟ ਵੀ ਕਰਦੇ ਨੇ ਕਿ ਅਸੀਂ ਆਹ ਐਕਟੀਵਿਟੀਜ਼ ਕੀਤੀਆਂ। ਫਿਰ ਉਹਨਾਂ ਨੇ ਕਿਹਾ ਵੀ ਮੈਂ ਤੁਹਾਨੂੰ ਇਹ ਇੰਪਲੋਰ ਕਰਨ ਨੂੰ ਕਹਿੰਦਾ ਕਿ ਬਿਸ਼ਨੋਈ ਗੈਂਗ ਨੂੰ ਟੈਰਰਿਸਟ ਐਂਟਿਟੀ ਐਲਾਨਿਆ ਜਾਏ ਲਾ ਐਨਫੋਰਸਮੈਂਟ ਦੇ ਥੱਲੇ, ਔਰ ਹਰ ਲੈਵਲ ਆਫ ਗਵਰਨਮੈਂਟ ਦਾ ਜਿਹੜਾ ਨੈਸੈਸਰੀ ਟੂਲ ਹੈ ਉਹ ਇਸਤੇਮਾਲ ਕੀਤਾ ਜਾਏ ਇਸ ਗੈਂਗ ਦੀਆਂ ਐਕਟੀਵਿਟੀਜ਼ ਨੂੰ ਠੱਲ ਪਾਉਣ ਦੇ ਲਈ। ਇਹ ਜਿਹੜਾ ਡੈਜ਼ਿਗਨੇਸ਼ਨ ਹੈ ਇਹਨੂੰ ਦਹਿਸ਼ਤਗਰਦ ਐਲਾਨਣ ਦਾ, ਇਹਨੂੰ ਇਹ ਗਵਰਨਮੈਂਟ ਦੇ ਹੱਥ ਮਜ਼ਬੂਤ ਕਰੇਗਾ ਕਿ ਉਹ ਇਸ ਗੈਂਗ ਦੀ ਜਿਹੜੀ ਫਾਈਨੈਂਸ਼ੀਅਲ, ਕ੍ਰਿਮੀਨਲ ਔਰ ਪ੍ਰੋਪਰਟੀ ਹੈ ਉਸ ਦੇ ਉੱਤੇ ਪਾਬੰਦੀਆਂ ਲਾ ਸਕੇ, ਤੁਸੀਂ ਫਰੀਜ਼ ਕਰ ਦਿਓ। ਫਿਰ ਉਹਨਾਂ ਨੇ ਕਿਹਾ ਵੀ ਲਾਸਟਲੀ ਮੈਂ ਇਹ ਬੇਨਤੀ ਕਰਦਾ ਕਿ ਇਸ ਮੁੱਦੇ ਦੇ ਉੱਤੇ ਵਾਈਡ ਰੇਂਜਿੰਗ ਸਪੋਰਟ ਹੈ। ਆਲਰੇਡੀ ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਡੇਵਿਡ ਐਬੀ ਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਔਰ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਤੇ ਸਰੀ ਦੇ ਮੇਅਰ ਬ੍ਰੈਂਡਾ ਲੌਕਸ ਨੇ ਇਹ ਜਿਹੜਾ ਪਾਸ ਕੀਤਾ ਹੋਇਆ ਕਿ ਬਈ ਫੈਡਰਲ ਗਵਰਨਮੈਂਟ ਇਹਨਾਂ ਨੂੰ ਇਸ ਲਾਰੈਂਸ ਬਿਸ਼ਨੋਈ ਗੈਂਗ ਨੂੰ ਟੈਰਰਿਸਟ ਐਲਾਨੇ। ਔਰ ਇਹ ਜਿਹੜਾ ਆਲਰੇਡੀ ਲਾ ਐਨਫੋਰਸਮੈਂਟ ਵਾਲੇ ਵੀ ਇਸ ਦੇ ਉੱਤੇ ਡਿਸਕਸ ਕਰ ਚੁੱਕੇ ਨੇ, ਜਿਨ੍ਹਾਂ ਦੇ ਕੋਲ ਫਸਟ ਹੈਂਡ ਇਸ ਦੀ ਜਾਣਕਾਰੀ ਹੈ ਕਿ ਵੀ ਕਿਵੇਂ ਬਿਸ਼ਨੋਈ ਗੈਂਗ ਜਿਹੜੀ ਹੈ ਉਹਨਾਂ ਨੇ ਸਾਊਥ ਏਸ਼ੀਅਨ ਕਮਿਊਨਿਟੀ ਦਾ ਮਤਲਬ ਸਿੱਖ ਹੈ ਉਹਨਾਂ ਦੇ ਉੱਤੇ ਇੱਕ ਦਹਿਸ਼ਤਗਰਦੀ ਦਾ ਇੱਕ ਪੂਰਾ ਦਬਾਅ ਬਣਾਇਆ ਹੋਇਆ। ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਲਈ ਮੰਗ ਕਰਦੇ ਹਾਂ ਕਿ ਰੀਜ਼ਨੇਬਲ ਗਰਾਊਂਡਸ ਨੇ ਕਿ ਬਿਸ਼ਨੋਈ ਗੈਂਗ ਜਾਣ ਬੁੱਝ ਕੇ ਇਹ ਸਾਰੇ ਕੰਮ ਕਰ ਰਹੀ ਹੈ, ਦਹਿਸ਼ਤਗਰਦੀ ਨੂੰ ਬੜਾਵਾ ਦੇ ਰਹੀ ਹੈ ਔਰ ਉਹਨਾਂ ਨੂੰ ਥੱਲੇ ਸੈਕਸ਼ਨ ਆਰਟੀਕਲ ਦਿੱਤਾ ਹੈ ਕ੍ਰਿਮੀਨਲ ਕੋਡ ਦੇ ਥੱਲੇ ਦਹਿਸ਼ਤਗਰਦ ਐਲਾਨਿਆ ਜਾਏ। ਸੋ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਕਿ ਅਖੀਰ ਕੰਜ਼ਰਵੇਟਿਵ ਪਾਰਟੀ ਨੂੰ ਵੀ ਜਿਹੜਾ ਹੈ ਉਹ ਸੋਝੀ ਆਈ ਹੈ ਔਰ ਉਹਨਾਂ ਨੂੰ ਨਜ਼ਰ ਆਇਆ ਕਿ ਵੀ ਇੰਡੀਅਨ ਗਵਰਨਮੈਂਟ ਦੀ ਹੱਥ ਠੋਕੀ ਹੈ ਬਿਸ਼ਨੋਈ ਗੈਂਗ ਔਰ ਇਸ ਕਿਸਮ ਦੇ ਹੋਰ ਵੀ ਨਾ ਕਰਨ ਨੂੰ ਕੋਈ ਹੋਰ ਰੱਖ ਲੈਣਗੇ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਨੂੰ ਜਿਹੜਾ ਉਹ ਕਾਨੂੰਨੀ ਤੌਰ ਦੇ ਉੱਤੇ ਦਹਿਸ਼ਤਗਰਦ ਫੈਡਰਲ ਲੈਵਲ ਤੇ ਆਲਰੇਡੀ ਬ੍ਰਿਟਿਸ਼ ਕੋਲੰਬੀਆ ਜਾਂ ਅਲਬਰਟਾ ਉਹਨਾਂ ਨੇ ਤਾਂ ਕੀਤਾ ਹੀ ਹੈ, ਲੇਕਿਨ ਇਹ ਫੈਡਰਲ ਲੈਵਲ ਦੇ ਉੱਤੇ ਇਸ ਨੂੰ ਦਹਿਸ਼ਤਗਰਦ ਐਲਾਨ ਕੇ ਇਸ ਤੇ ਪਾਬੰਦੀ ਲਾਈ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਹਾਡੇ ਵਿਸ਼ਵਾਸ ਅਤੇ ਸਹਿਯੋਗ ਸਦਕਾ ਟੀਵੀ 84 ਇੱਕ ਕਦਮ ਅੱਗੇ ਵਧਾਉਂਦਿਆਂ ਲਾਂਚ ਕਰਨ ਜਾ ਰਿਹਾ ਹੈ ਟੀਵੀ 84 ਦੀ ਵੈਬਸਾਈਟ ਅਤੇ ਐਪ, ਜਿੱਥੇ ਤੁਹਾਨੂੰ ਜਾਣਕਾਰੀ ਮਿਲੇਗੀ ਦੁਨੀਆ ਭਰ ਵਿੱਚ ਚੱਲਦੇ ਸਿੱਖ ਸੰਘਰਸ਼ ਅਤੇ ਸੰਘਰਸ਼ ਨਾਲ ਜੁੜੀਆਂ ਘਟਨਾਵਾਂ ਬਾਰੇ। ਇਹ ਐਪ ਅਤੇ ਵੈਬਸਾਈਟ 15 ਅਗਸਤ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਗੋਰਮਿਡੋਜ਼ ਕਮਿਊਨਿਟੀ ਸੈਂਟਰ ਬਰੈਂਪਟਨ ਵਿਖੇ ਲਾਂਚ ਕੀਤੇ ਜਾਣਗੇ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸਿੱਖ ਰਾਜ ਖਾਲਿਸਤਾਨ ਸੰਘਰਸ਼ ਦੇ ਮੌਜੂਦਾ ਹਾਲਾਤਾਂ ਸਮੇਤ ਬੀਤੇ ਵਰ੍ਹਿਆਂ ਤੋਂ ਸੇਧ ਲੈਂਦਿਆਂ ਭਵਿੱਖ ਦੇ ਸੰਘਰਸ਼ ਦੀ ਰਣਨੀਤੀ ਬਾਰੇ ਅਤੇ ਹਿੰਦੂ ਹਕੂਮਤ ਦੀਆਂ ਸਾਜ਼ਿਸ਼ਾਂ ਬਾਰੇ ਗੱਲਬਾਤ ਕਰਨਗੇ। ਭਾਰਤ ਵੱਲੋਂ ਅਣਗਿਣਤ ਪਾਬੰਦੀਆਂ ਦੇ ਬਾਵਜੂਦ ਟੀਵੀ 84 ਤੁਹਾਡੇ ਤੱਕ ਸਿੱਖ ਸੰਘਰਸ਼ ਅਤੇ ਸਿੱਖ ਰਾਜਨੀਤੀ ਨਾਲ ਜੁੜੀਆਂ ਖਬਰਾਂ ਪਹੁੰਚਾਉਣ ਲਈ ਵਚਨਬੱਧ ਹੈ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਸਾਡਾ ਸਹਿਯੋਗ ਕਰੋਗੇ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.tv84.com ਤੇ ਜਾ ਸਕਦੇ ਹੋ ਜਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।
ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਤੇ ਪੋਥੀ ਪਰਮੇਸ਼ਰ ਕਾ ਥਾਨ, ਧੰਨ 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 ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਸੇਵਾਦਾਰਾਂ ਵੱਲੋਂ ਆਪ ਸਾਰੀਆਂ ਸੰਗਤਾਂ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਇੱਕ ਮਹਾਨ ਨਗਰ ਕੀਰਤਨ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਜਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਨਗਰ ਕੀਰਤਨ 24 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ ਦਿਨੇ 12 ਵਜੇ ਆਰੰਭ ਹੋਵੇਗਾ। ਇਸ ਨਗਰ ਦਾ ਰੂਟ ਪਿਛਲਿਆਂ ਸਾਲਾਂ ਵਾਲਾ ਹੀ ਹੈ, ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾ ਕਮਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅਤੇ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਿਹਾਲ ਸਤਿ ਸ੍ਰੀ ਅਕਾਲ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਨੇ ਭਾਰਤ ਦੇ ਉੱਤੇ ਰੂਸੀ ਤੇਲ ਖਰੀਦਣ ਲਈ ਜੋ ਵਾਧੂ ਟੈਰਿਫ ਲਾਏ ਹਨ, ਇਹ ਰੂਸ ਲਈ ਬਹੁਤ ਵੱਡਾ ਝਟਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਭਾਰਤ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਪਹਿਲਾ ਝਟਕਾ ਤਾਂ 25% ਟੈਰਿਫ ਲਾਉਣ ਦਾ ਹੀ ਸੀ, ਜਦੋਂ ਕਿ ਗੁਆਂਢੀ ਮੁਲਕਾਂ ਪਾਕਿਸਤਾਨ, ਬੰਗਲਾਦੇਸ਼ ਔਰ ਦੂਸਰਿਆਂ ਦੇ ਨਾਲ ਜਿਹੜੀ ਡੀਲਿੰਗ ਹੋਈ ਔਰ ਕੁਇਕ ਡੀਲ ਹੋਈ, ਉਸ ਦੇ ਵਿੱਚ ਕਿਤੇ 19%, ਕਿਤੇ 20%, ਕਿਤੇ ਈਵਨ ਉਸ ਤੋਂ ਵੀ ਘੱਟ। ਔਰ ਇਸ ਸਭ ਦੇ ਚਲਦਿਆਂ ਦੂਸਰਾ ਵੱਡਾ ਝਟਕਾ ਸੀ ਜਦੋਂ ਵਿਦਨ ਡੇਜ਼ 25% ਟੈਰਿਫ ਲਾਉਣ ਦੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਕਿ ਵੀ ਇੰਡੀਆ ਵਾਰ ਮਸ਼ੀਨਰੀ ਨੂੰ ਫਿਊਲ ਕਰ ਰਿਹਾ ਰੂਸ ਦੀ, ਸੈਕੰਡ ਵੱਡਾ ਪਰਚੇਜ਼ਰ ਹੈ ਆਇਲ ਦਾ, ਔਰ 25% ਅਸੀਂ ਐਡੀਸ਼ਨਲ ਉਸ ਦੇ ਉੱਤੇ ਲਾ ਰਹੇ। ਔਰ ਇਸ ਨੇ ਬੜਾ ਹੜਕੰਪ ਮਚਾਇਆ। ਅਜੇ ਤੱਕ ਵੀ ਭਾਰਤੀ ਮੀਡੀਆ ਜਾਂ ਉਹਨਾਂ ਦੇ ਐਨਾਲਿਸਟ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਐਸਾ ਕੀ ਹੋਇਆ ਕਿ ਟਰੰਪ ਇੰਨਾ ਖਫਾ ਹੈ ਇੰਡੀਆ ਦੇ ਉੱਤੇ। ਔਰ ਈਵਨ ਇੱਕ ਪਬਲੀਕੇਸ਼ਨ ਜਿਹੜੀ ਵਾਸ਼ਿੰਗਟਨ ਡੀਸੀ ਦੇ ਵਿੱਚ ਖਾਸ ਤੌਰ 'ਤੇ ਪੋਲੀਟੀਕਲ ਸਰਕਲਸ ਦੇ ਵਿੱਚ ਜਿਸ ਦੀ ਕਾਫੀ ਕ੍ਰੈਡੀਬਿਲਿਟੀ ਹੈ, ਪੋਲੀਟੀਕੋ, ਉਹਨਾਂ ਨੇ ਅੱਜ ਇੱਕ ਆਰਟੀਕਲ ਵੀ ਛਾਪਿਆ ਜਿਹਦਾ ਹੈਡਲਾਈਨ ਇਹ ਹੈ, ਹੀ ਇਜ਼ ਕੰਪਲੀਟਲੀ ਅਪਸੈਟ ਵਾਈ ਟਰੰਪ ਸਕ੍ਰੈਪਡ ਐਨ ਇੰਡੀਆ ਟ੍ਰੇਡ ਡੀਲ। ਕਿ ਵੀ ਇਹ ਕਹਿ ਰਹੇ ਨੇ ਵੀ ਇੰਨਾ ਖਫਾ ਉਹਨੂੰ ਕਦੇ ਨਹੀਂ ਦੇਖਿਆ ਗਿਆ ਇੰਡੀਆ 'ਤੇ ਐਸਾ ਕੀ ਕਹਿਰ ਜਿਹੜਾ ਭਰਪਾ ਹੈ ਇਸ ਵੇਲੇ, ਉਹਦਾ ਰੀਜ਼ਨ ਕੀ ਹੈ। ਔਰ ਇਹ ਜਿਹੜਾ ਇਸ ਦੇ ਉੱਤੇ ਈਵਨ ਜਿਹੜਾ ਇੱਕ ਦੋ ਕਾਮੈਂਟ ਉਹਨਾਂ ਨੇ ਜਿਹੜਾ CEO ਹੈ US ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਦਾ, ਉਸ ਨੇ ਇਹ ਕਿਹਾ, ਮੁਕੇਸ਼ ਆਗੀ, ਉਹਨੇ ਕਿਹਾ ਕਿ ਵੀ ਆਰ ਇਨ ਅ ਸਿਚੁਏਸ਼ਨ ਨਾਓ ਵੇਅਰ ਟਰੰਪ ਇਜ਼ ਕੰਪਲੀਟਲੀ ਅਪਸੈਟ ਵਿਦ ਇੰਡੀਆ and the 25 years efforts to build a relationship seems to be going down in 25 hours। ਕਿ ਜਿਸ ਰਿਲੇਸ਼ਨਸ਼ਿਪ ਨੂੰ ਬਣਾਉਣ 'ਚ 25 ਸਾਲ ਲੱਗੇ, ਇਹ ਬਿਲਕੁਲ ਠੀਕ ਹੈ ਕਿ 1990 'ਚ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਪ੍ਰੈਜ਼ੀਡੈਂਟ ਬਣੇ ਤੇ ਉਦੋਂ ਇੰਡੀਆ ਵੱਲ ਪ੍ਰੋ ਇੰਡੀਆ ਪਾਲਿਸੀ ਸ਼ਿਫਟ ਹੋਣੀ ਸ਼ੁਰੂ ਹੋਈ, ਚਾਈਨਾ ਨੂੰ ਕੰਟੇਨ ਕਰਨ ਦੀ ਲਾਈਨ। ਔਰ ਬਿਲਕੁਲ 25 ਸਾਲ ਉਹ ਕਹਿੰਦਾ ਵੀ ਜਿਹੜੀ ਰਿਲੇਸ਼ਨਸ਼ਿਪ ਬਣਾਉਣ 'ਚ 25 ਸਾਲ ਲੱਗੇ, ਇਹ ਉਹਨਾਂ ਦਾ ਮੇਨ ਜਿਹੜਾ US ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਦਾ ਪ੍ਰੈਜ਼ੀਡੈਂਟ ਕਹਿ ਰਿਹਾ, ਮਾਈਕਲ ਆਗੀ, ਮੁਕੇਸ਼ ਆਗੀ, ਜ਼ਾਹਰ ਹੈ ਹਿੰਦੂ ਤੋਂ ਵੀ, ਕਿ ਵੀ ਜਿਹਨੂੰ ਬਣਾਉਣ 'ਚ 25 ਸਾਲ ਲੱਗੇ ਉਹ 25 ਘੰਟਿਆਂ ਦੇ ਵਿੱਚ ਉਹ ਰਿਲੇਸ਼ਨਸ਼ਿਪ ਉੱਡ ਗਈ। ਔਰ ਇਸ 'ਚ ਉਹਨੇ ਵੱਖ-ਵੱਖ ਪੋਲੀਟਿਕੋ ਨੇ ਐਂਗਲ ਲਏ ਨੇ, ਅਸੀਂ ਆਲਰੇਡੀ ਇਹਨਾਂ ਨੂੰ ਡਿਸਕਸ ਕੀਤਾ ਹੋਇਆ ਵੀ ਕੀ ਰੀਜ਼ਨ ਹੋ ਸਕਦੇ ਨੇ। ਔਰ ਉਹਦੇ 'ਚ ਇਹਨਾਂ ਨੇ ਕਿਹਾ ਕਿ ਵੀ ਅਸੀਂ ਪੋਲੀਟਿਕੋ ਨੇ ਕਿਹਾ ਵੀ ਵਾਸ਼ਿੰਗਟਨ ਦੇ ਇੰਡੀਅਨ ਐਮਬੈਸੀ ਨੂੰ ਅਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਕੋਈ ਰਿਸਪੌਂਡ ਨਹੀਂ ਕੀਤਾ।
ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਜਿੱਥੇ ਬਾਕੀ ਰੀਜ਼ਨ ਨੇ ਉੱਥੇ ਟਰੰਪ ਦੀ ਜਿਹੜੀ ਫਰਸਟ੍ਰੇਸ਼ਨ ਸੀ ਰਸ਼ੀਆ ਦੇ ਨਾਲ ਕਿ ਪੁਤਿਨ ਕਿਸੇ ਕੰਢੇ ਨਹੀਂ ਲੱਗ ਰਿਹਾ, ਔਰ ਫਿਰ ਟਰੰਪ ਨੂੰ ਲੱਗਾ ਵੀ ਰਸ਼ੀਆ ਨੂੰ ਜੇ ਜਿਉਂਦੇ ਰੱਖਿਆ ਉਹਨਾਂ ਦੀ ਇਕਨੋਮੀ ਨੂੰ, ਉਹ ਤਾਂ ਇੰਡੀਆ ਨੇ ਰੱਖਿਆ। ਚਾਈਨਾ ਦੇ ਬਾਰੇ ਤਾਂ ਕੁਝ ਕਰ ਨਹੀਂ ਸਕਦੇ ਕਿਉਂਕਿ ਚਾਈਨਾ ਰਸ਼ੀਆ ਰਿਲੇਸ਼ਨਸ਼ਿਪ ਤਾਂ ਵੱਡੇ ਭਰਾ ਛੋਟੇ ਭਰਾ ਵਾਲੀ ਹੈ। ਉਹਨੂੰ ਕਿਹਾ ਵੀ ਇੰਡੀਆ ਇਧਰੋਂ ਵੀ ਮੂੰਹ ਮਾਰਦਾ, ਅਸੀਂ ਉਹਨੂੰ ਸਪੈਸ਼ਲ ਮੋਸਟ ਫੇਵਰਡ ਨੇਸ਼ਨ ਸਟੇਟਸ ਦਿੱਤਾ ਹੋਇਆ ਦੂਸਰਾ, ਤੇ ਉੱਥੇ ਔਰ ਈਵਨ ਇਸ ਰਿਪੋਰਟ 'ਚ ਪੋਲੀਟੀਕੋ ਦੀ ਹੈ ਕਿ ਵੀ ਇੰਡੀਆ ਨੇ 52.7 ਬਿਲੀਅਨ ਡਾਲਰ ਦਾ ਰਸ਼ੀਅਨ ਆਇਲ ਪਿਛਲੇ ਸਾਲ ਦੇ ਵਿੱਚ ਖਰੀਦਿਆ। ਸੋ ਟਰੰਪ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਵੀ ਇਹ ਇੰਡੀਆ ਹੀ ਹੈ ਜਿਹੜਾ ਇਸ ਨੂੰ ਜਿਹੜਾ ਉਹ ਜਾਰੀ ਰੱਖ ਰਿਹਾ। ਹਾਲਾਂਕਿ ਡੀਲ ਤਾਂ ਟਰਕੀ ਵੀ ਕੋਲ ਖਰੀਦਦਾ ਜਾਂ ਦੂਜਾ, ਪਰ ਉਹ ਬੜਾ ਨੈਗਲੀਜੀਬਲ ਅਮਾਊਂਟ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਟੈਰਿਫ ਤਾਂ ਲਾ ਦਿੱਤਾ। ਹੁਣ ਇਸ ਫਰਾਈਡੇ ਅਲਾਸਕਾ ਦੇ ਵਿੱਚ ਪੁਤਿਨ ਔਰ ਟਰੰਪ ਦੀ ਮੀਟਿੰਗ ਹੈ ਔਰ ਜ਼ਾਹਰ ਹੈ ਇਸ ਨੂੰ ਲੈ ਕੇ ਖਦਸ਼ੇ ਵੀ ਨੇ। ਯੂਰਪੀਅਨ ਯੂਨੀਅਨ ਜਿਹੜਾ ਉਹਨਾਂ ਨੂੰ ਲੱਗਦਾ ਕਿ ਵੀ ਸਾਡੇ ਬਿਨਾਂ ਕੋਈ ਡੀਲ ਕਿਵੇਂ ਹੋ ਜਾਏਗੀ, ਕੋਈ ਇਹ ਨਾ ਹੋਏ ਵੀ ਟੈਰੀਟਰੀ ਐਕਸੀਡ ਕਰ ਲੈਣ। ਜ਼ੈਲੈਂਸਕੀ ਵੀ ਥੋੜਾ ਅਪਸੈਟ ਹੈ ਵੀ ਮੈਨੂੰ ਹਿੱਸਾ ਨਹੀਂ ਬਣਾਇਆ, ਪਰ ਇਹ ਵੀ ਟਰੰਪ ਨੇ ਕਿਹਾ ਕਿ ਦੋਨੋਂ ਪਾਸਿਆਂ ਨੂੰ ਥੋੜੀ ਟੈਰੀਟਰੀ ਛੱਡਣੀ ਪਏਗੀ। ਉਹਨਾਂ ਨੇ ਕਿਹਾ ਵੀ ਆਫਟਰ ਮੀਟਿੰਗ ਪੁਤਿਨ ਮੈਂ ਮਿਲਾਂਗਾ ਯੂਰਪੀਅਨ ਯੂਨੀਅਨ ਨੂੰ ਵੀ ਔਰ ਜ਼ੈਲੈਂਸਕੀ ਨੂੰ ਵੀ। ਔਰ ਇਹ ਫਰਾਈਡੇ ਦੀ ਮੀਟਿੰਗ 'ਚੋਂ ਜੇ ਤਾਂ ਕੁਝ ਪੋਜ਼ਿਟਿਵ ਨਿਕਲਿਆ, ਰਸ਼ੀਆ ਵਧਿਆ ਪੀਸ ਵੱਲ, ਔਰ ਦੂਜਾ ਫਿਰ ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਜੇ ਰਸ਼ੀਆ ਨਾਲ ਨਾਰਮਲਾਈਜੇਸ਼ਨ ਆਫ ਰਿਲੇਸ਼ਨਸ਼ਿਪ ਹੁੰਦੀ ਹੈ, ਫਿਰ ਭਾਰਤ ਦੀ ਜਿਹੜੀ ਕੜਿੱਕੀ 'ਚ ਫਸੀ ਜਾਨ ਹੈ ਉਹਨੂੰ ਵੀ ਮਾੜਾ ਇਹ ਉਤਸ਼ਾਹ ਆਉਣਾ ਸ਼ੁਰੂ ਹੋਏ। ਲੇਕਿਨ ਅੱਜ ਅਗੇਨ ਜਿਹੜਾ ਐਕਸ਼ਨ ਇੰਡੀਆ 'ਤੇ ਲਿਆ, ਟਰੰਪ ਨੇ ਅੱਜ ਪ੍ਰੈਸ ਕਾਨਫਰੰਸ ਵਾਈਟ ਹਾਊਸ ਦੇ ਵਿੱਚ ਕਰਕੇ ਇਹ ਕਿਹਾ ਵੀ ਜਿਹੜਾ ਅਸੀਂ ਭਾਰਤ ਦੇ ਉੱਤੇ ਲਾਇਆ ਉਹਨੇ ਰਸ਼ੀਆ ਨੂੰ ਜਿਹੜਾ ਉਹ ਬਿਗ ਬਲੋ ਵੱਡਾ ਝਟਕਾ ਦਿੱਤਾ। US ਟੈਰਿਫਸ ਔਨ ਇੰਡੀਅਨ ਆਇਲ ਇੰਪੋਰਟਸ ਫਰਮ ਰਸ਼ੀਆ ਇਹ ਬਿਗ ਬਲੋ ਟੂ ਮਾਸਕੋ। ਜਿਹੜੀ ਅਸੀਂ ਟੈਰਿਫ ਲਾਈ ਉਹ ਬਿਗ ਬਲੋ ਹੈ। ਔਰ ਐਗਜ਼ੈਕਟ ਉਹਨਾਂ ਨੇ ਇਸ ਪ੍ਰੈਸ ਕਾਨਫਰੰਸ ਜਿਹੜੀ ਉਹਨਾਂ ਨੇ ਕੀਤੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ ਇੰਡੀਆ ਨੂੰ ਧੁਰਿਆ ਹੈ, ਇਹਨੇ ਰਸ਼ੀਆ ਦੀ ਉੱਤੇ ਗਲੋਬਲ ਪ੍ਰੈਸ਼ਰ ਵੀ ਬਿਲਡ ਕੀਤਾ ਹੈ। US ਟੈਰਿਫਸ ਬਾਕੀਆਂ ਦੇ ਆਈ ਥਿੰਕ Russia has to get back into building their country. It's a massive country. They have tremendous potential in Russia to do well. They are not doing well. Their economy is not doing well right now because it has been very well disturbed by this. ਜਿਹੜਾ ਅਸੀਂ ਇੰਡੀਆ ਦੇ ਟੈਰਿਫ ਲਾਇਆ ਇਹਨੇ ਰਸ਼ੀਆ ਦੀ ਇਕਨੋਮੀ ਨੂੰ ਵੀ ਹਿਲਾਇਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਕੋਈ ਰਸ਼ੀਆ ਲਈ ਚੰਗਾ ਨਹੀਂ ਹੈ ਕਿ ਵੀ ਜਿਹੜਾ ਸੈਕੰਡ ਬਾਇਰ ਹੈ ਰਸ਼ੀਅਨ ਆਇਲ ਦਾ ਇੰਡੀਆ, ਉਹਦੇ ਤੇ 50% ਟੈਰਿਫ ਅਸੀਂ ਲਾਇਆ। ਦੈਟ ਵਾਜ਼ ਅ ਬਿਗ ਬਲੋ। ਔਰ ਇਹ ਜਿਹੜਾ ਇਸ ਤੋਂ ਇਹ ਹੈ ਕਿ ਵੀ ਕੋਈ ਰਿਗਰੈਟ ਲਾਈਨ ਤਾਂ ਦੂਰ ਦੀ ਗੱਲ, ਟਰੰਪ ਜਿਹੜਾ ਹੈ ਉਹ ਭਾਰਤ ਰਾਹੀਂ ਰਸ਼ੀਆ ਨੂੰ ਬੀਟ ਕਰਨ ਦੇ ਵਿੱਚ ਯਕੀਨ ਰੱਖਦਾ ਹੈ। ਔਰ ਈਵਨ ਇਕੱਲਾ ਇਹੀ ਨਹੀਂ, ਜਿਵੇਂ ਸੈਨੇਟ ਦੇ ਵਿੱਚ ਜਿਹੜਾ ਇੱਕ ਲੈਜਿਸਲੇਸ਼ਨ ਹੈ ਜਿਸ ਦੇ ਉੱਤੇ 80 ਸੈਨੇਟਰਾਂ ਨੇ ਦਸਤਖਤ ਕੀਤੇ ਹੋਏ ਨੇ, ਜਿਹਨੂੰ ਲਿੰਡਸੇ ਗ੍ਰੈਮ ਉਹਨਾਂ ਨੇ ਜਿਹੜਾ ਐਜ਼ ਏ ਸੈਨੇਟਰ ਸਪਾਂਸਰ ਕੀਤਾ। ਉਹਨਾਂ ਨੇ ਵੀ ਟਵੀਟ ਕੀਤਾ ਕਿ ਵੀ ਮੈਂ ਜਿਵੇਂ ਆਪਣੇ ਫਰੈਂਡਸ ਜਿਹੜੇ ਭਾਰਤੀ ਨੇ ਉਹਨਾਂ ਨੂੰ ਇਹ ਕਹਿੰਦਾ ਕਿ ਤੁਹਾਡੇ ਲਈ ਸਭ ਤੋਂ ਕੰਸੀਕੁਐਂਸ਼ੀਅਲ ਜਿਹੜੀ ਗੱਲ ਕਰਨ ਵਾਲੀ ਹੈ ਉਹ ਇਹ ਹੈ ਕਿ ਤੁਸੀਂ ਪ੍ਰੈਜ਼ੀਡੈਂਟ ਟਰੰਪ ਦੀ ਹੈਲਪ ਕਰੋ ਟੂ ਐਂਡ ਦਾ ਬਲੱਡ ਬਾਥ ਇਨ ਯੂਕਰੇਨ। ਕਿ ਵੀ ਹੁਣ ਮੋਦੀ ਨੇ ਵੀ ਦਾਅਵਾ ਕੀਤਾ, ਜਿਵੇਂ ਮੇਰੀ ਪੁਤਿਨ ਨਾਲ 1-to-1 ਗੱਲ ਹੋਈ, ਉਹ ਲਿੰਡਸੇ ਕਹਿ ਰਿਹਾ ਕਿ ਵੀ ਇੰਡੀਆ ਸੈਕੰਡ ਲਾਰਜੈਸਟ ਪਰਚੇਜ਼ਰ ਹੈ ਪੁਤਿਨ ਦੇ ਚੀਪ ਆਇਲ ਦਾ, ਔਰ ਉਹਦੀ ਜਿਹੜੀ ਦਾ ਪ੍ਰੋਸੀਡਸ ਆਫ ਵਿਚ ਫਿਊਲ ਹਿਜ਼ ਵਾਰ ਮਸ਼ੀਨ, ਕਿ ਪੁਤਿਨ ਦੀ ਵਾਰ ਮਸ਼ੀਨ ਨੂੰ ਉਹ ਜਿਹੜਾ ਭਾਰਤੀ ਪੈਸਾ ਹੈ ਉਹ ਰੱਖਦਾ ਹੈ। ਔਰ ਅਸੀਂ ਇਹ ਬਿਲੀਵ ਕਰਦੇ ਹਾਂ, ਮੈਂ ਸਮਝਦਾ ਹਾਂ ਕਿ ਵੀ ਭਾਰਤ ਦਾ ਇਨਫਲੂਐਂਸ ਹੈ ਇਸ ਮੈਟਰ 'ਤੇ, ਕਿ ਅਸੀਂ ਇਹ ਸਮਝਦੇ ਹਾਂ ਵੀ ਦੇ ਵਿਲ ਯੂਜ਼ ਇਟ। ਸੋ ਇਸ ਵੇਲੇ ਸਾਰੇ ਪਾਸਿਓਂ ਭਾਰਤ ਦਾ ਸ਼ਿਕੰਜਾ ਕੱਸਿਆ ਜਾ ਰਿਹਾ ਔਰ ਉਹਨਾਂ ਦੇ ਲਈ ਹੁਣ ਕੋਈ ਵੀ ਇਹ ਦੋ ਰਾਹ ਲੱਭਣੇ ਤਾਂ ਦੋਗਲਾਪਨ ਤਾਂ ਦੂਰ ਦੀ ਗੱਲ ਹੈ। ਮੈਨੂੰ ਲੱਗਦਾ ਉਹਨਾਂ ਦੇ ਲਈ ਸਿੰਗਲ ਰਾਹ ਵੀ ਨਹੀਂ ਬਚਿਆ, ਕਿਉਂਕਿ ਚਾਈਨਾ ਨੇ ਵੀ ਚਾਈਨਾ ਦੇ ਹਵਾਲੇ ਨਾਲ ਵੀ ਹੈ ਕਿ ਵੀ ਉਹ ਸਿੰਗਕਿਆਂਗ ਤੋਂ ਜਿੱਥੇ ਭਾਰਤ ਦਾ ਬਾਰਡਰ ਲੱਗਦਾ ਉੱਥੇ ਇੱਕ ਤਿੱਬਤ ਨਾਲ ਜੋੜਨ ਵਾਲੀ ਸੜਕ ਬਣਾ ਰਹੇ ਨੇ। ਬ੍ਰਹਮਪੁੱਤਰ ਡੈਮ ਦੇ ਉੱਤੇ ਡੈਮ ਬਣਾਉਣ ਦਾ ਦੁਨੀਆ ਦਾ ਸਭ ਤੋਂ ਵੱਡਾ ਡੈਮ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ। ਮੰਥ ਐਂਡ 'ਤੇ ਇਹਨੇ ਮੋਦੀ ਨੇ ਜਾਣਾ ਚਾਈਨਾ ਵੀ ਔਰ ਇਸ ਸਾਰੇ ਦੇ ਉੱਤੇ। ਸੋ ਇਸ ਵੇਲੇ ਨਾ
ਚਾਈਨਾ ਵੱਲੋਂ ਕੋਈ ਰਾਹਤ ਦੀ ਲਾਈਨ ਹੋਣੀ ਹੈ। ਹਾਲਾਂਕਿ ਚਾਈਨਾ ਵਪਾਰੀ ਨੇ, ਉਹ ਅਲਟੀਮੇਟਲੀ ਪਹਿਲਾਂ ਇਹਦਾ ਉਹ ਕਹਿਣਗੇ ਵੀ ਜਿਹੜਾ ਅਮਰੀਕਾ ਦਾ ਜਿੰਨ ਚੰਬੜਿਆ ਹੋਇਆ ਪਹਿਲਾਂ ਤਾਂ ਇਹ ਜਿੰਨ ਲਾਓ, ਫਿਰ ਜਿਹੜਾ ਛੋਟੀਆਂ ਅੱਖਾਂ ਵਾਲਾ ਚੀਨ ਦਾ ਭੂਤ ਚੰਬੜਾਓ, ਫਿਰ ਕੋਈ ਨਾ ਕੋਈ ਜਿਹੜੀ ਹੈ ਉਹਨਾਂ ਨੂੰ ਰਾਹਤ ਮਿਲ ਸਕਦੀ ਹੈ। ਤੇ ਜੇ ਹੁਣ ਇਹਨਾਂ ਨੇ ਇਸ ਕਿਸਮ ਦਾ ਹੀ ਦੋਗਲਾਪਨ ਰੱਖਣਾ ਤੇ ਇਹ ਇਹਨਾਂ ਨੂੰ ਜਿਹੜਾ ਮੂਧੇ ਮੂੰਹ ਆਲਰੇਡੀ ਸੁੱਟ ਲਿਆ ਹੋਇਆ ਮੋਦੀ ਔਰ ਸਰਕਾਰ ਨੂੰ, ਹੁਣ ਤਾਂ ਅੱਗੋਂ ਇਹਨਾਂ ਦੀ ਹੋਰ ਡੀਜਨਰੇਸ਼ਨ ਵਾਲੀ ਲਾਈਨ ਜਾਏਗੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤਨੇ ਜਾਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ, ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵੀਅਰਸ, ਅਨਵਰ ਸੈਕਸ਼ਨ 'ਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਹੈ। ਸੋ ਇਹ ਪੰਜਾਬੀਆਂ ਲਈ ਤੇ ਖਾਸ ਕਰਕੇ ਕਿਸਾਨਾਂ ਲਈ ਇੱਕ ਵੱਡੀ ਜਿੱਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਦੇ ਹਵਾਲੇ ਨਾਲ ਸਾਡੇ ਵਿਊਅਰਸ ਬਹੁਤ ਵਾਰ ਇਹ ਸਮਝਦੇ ਨੇ ਕਿ ਵੀ ਅਸੀਂ ਇੰਟਰਨੈਸ਼ਨਲ ਇਸ਼ੂ ਜਾਂ ਜੀਓ ਪੋਲੀਟਿਕਸ ਦੇ ਉੱਤੇ ਜ਼ਿਆਦਾ ਗੱਲ ਕਰਦੇ ਹਾਂ। ਪੰਜਾਬ ਦੇ ਹਵਾਲੇ ਨਾਲ ਜਿਵੇਂ ਮੈਂ ਕਿਹਾ, ਇੱਕ ਤਾਂ ਕਨਫਿਊਜ਼ਨ ਇੰਨਾ ਕੁ ਹੁੰਦਾ ਹੈ ਔਰ ਨੌਨ ਇਸ਼ੂਜ਼ ਨੇ ਜਿਨ੍ਹਾਂ ਨੂੰ ਇਵੇਂ ਇਸ਼ੂ ਬਣਾ ਕੇ ਪੇਸ਼ ਕੀਤਾ ਜਾਂਦਾ ਕਿ ਮੈਨੂੰ ਲੱਗਦਾ ਹੁੰਦਾ ਹੈ ਕਿ ਵੀ ਇਹਦੇ ਤੇ ਚਰਚਾ ਕੋਈ ਮਾਨੇ ਨਹੀਂ ਰੱਖਦੀ। ਪਰ ਦੋ ਡਿਵੈਲਪਮੈਂਟਸ ਜਿਹੜੀਆਂ ਵੀਕਐਂਡ ਦੇ ਉੱਤੇ ਹੋਈਆਂ, ਜਿਹੜੀਆਂ ਪ੍ਰਭਾਵ ਪਾਉਣ ਵਾਲੀਆਂ ਨੇ। ਪਹਿਲੀ ਤਾਂ ਪੈਰਲਲ ਅਕਾਲੀ ਦਲ, ਜਿਹੜਾ ਅਕਾਲ ਤਖਤ ਦੇ ਹੁਕਮਨਾਮਾ 2 ਦਸੰਬਰ ਦਾ ਉਸ ਦੀ ਵਾਇਲੇਸ਼ਨ ਉਹ ਜਾਰੀ ਕਰਨ ਵਾਲੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਦੇ ਉਹਨੂੰ ਵੀ ਅਹੁਦੇ ਤੋਂ ਕੱਢਣਾ, ਫਿਰ 5 ਮੈਂਬਰੀ ਕਮੇਟੀ, ਫਿਰ ਉਹਨਾਂ ਦੀ ਭਰਤੀ ਔਰ ਪੈਰਲਲ ਦਲ ਬਣਾਉਣ ਦੀ ਲਾਈਨ। ਸੋ ਉਹ ਵੀ ਜਿਹੜਾ ਇੱਕ ਕੰਢੇ ਲੱਗੀ ਹੈ। ਉਹਨਾਂ ਨੇ ਫਾਈਨਲੀ ਆਪਣੀ ਜਿਹੜੀ ਡੈਲੀਗੇਟ ਕਮੇਟੀ ਦਾ ਇਜਲਾਸ ਹੋਇਆ ਉਹਦੇ 'ਚ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਔਰ ਉਹਨਾਂ ਨੇ ਵੀ ਬੜਕ ਮਾਰੀ ਹੈ ਕਿ ਹੁਣ ਅਸੀਂ ਅਸਲੀ ਅਕਾਲੀ ਦਲ ਦਾ ਦਫ਼ਤਰ ਵੀ ਔਰ ਉਹਨਾਂ ਦਾ ਚੋਣ ਨਿਸ਼ਾਨ ਵੀ ਲਵਾਂਗੇ। ਇਹ ਉਹ ਸੋ ਆਲਰੇਡੀ ਜਿਹੜੇ ਧੂੜ ਦੇ ਵਿੱਚ ਬਹੁਤ ਸਾਰੇ ਟੱਟੂ ਦੌੜ ਰਹੇ ਸੀ, ਜਿਹਨਾਂ 'ਚ ਜ਼ਾਹਰ ਹੈ ਬਾਦਲ ਦਲ ਹੈ, ਕੋਈ ਹੋਰ ਨੇ, ਸਿੱਖਾਂ ਦੀ ਅੱਡ ਅੱਡ ਧਿਰਾਂ, ਉਹਦੇ ਥੱਲੇ ਹੁਣ ਇੱਕ ਹੋਰ ਧਿਰ ਜਿਹੜੀ ਹੈ ਉਹ ਅਕਾਲੀ ਦਲ ਦੇ ਨਾਂ ਥੱਲੇ ਆਉਣ ਵਾਲੇ ਪੀਰੀਅਡ 'ਚ ਅਸੀਂ ਉਸ ਕਿਸਮ ਦਾ ਹੀ ਬਿਆਨਬਾਜ਼ੀਆਂ ਦੂਸਰਾ ਤੀਸਰਾ ਦੇਖਾਂਗੇ। ਹਾਲਾਂਕਿ ਪੈਰਲਲ TV84 ਨੇ ਉਹਨੂੰ ਲਾਈਵ ਕਵਰ ਵੀ ਕੀਤਾ। ਰੱਖੜ ਪੁੰਨਿਆ ਦਾ ਮੇਲਾ ਖਾਸ ਤੌਰ 'ਤੇ ਬਾਬੇ ਬਕਾਲੇ 'ਚ ਲੱਗਦਾ ਹੈ, ਜਿੱਥੇ ਜਿਹੜੀ ਸਟੇਜ ਭਾਈ ਅੰਮ੍ਰਿਤਪਾਲ ਸਿੰਘ ਔਰਾਂ ਦੇ ਸਪੋਰਟਰਸ ਵੱਲੋਂ, ਉਹਨਾਂ ਦੇ ਪੇਰੈਂਟਸ ਔਰ ਦੂਸਰਿਆਂ ਵੱਲੋਂ ਲਾਈ ਗਈ,
ਸਭ ਤੋਂ ਵੱਡੀ ਗੈਦਰਿੰਗ ਉੱਥੇ ਸੀ ਲੋਕਾਂ ਦੀ। ਸੋ ਇਹ ਇੱਕ ਫੀਲ ਜ਼ਰੂਰ ਹੁੰਦਾ ਹੈ ਵੀ ਇਹਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਨੂੰ NSA ਦੇ ਥੱਲੇ ਤੀਸਰਾ ਸਾਲ ਸ਼ੁਰੂ ਹੋ ਗਿਆ, ਉਹਨਾਂ ਨੂੰ ਅੰਦਰ ਡੱਕਿਆ ਹੋਇਆ, ਲੇਕਿਨ ਇਹ ਇੱਕ ਹੈ ਲੋਕਾਂ ਦੇ ਵਿੱਚ, ਖਾਸ ਤੌਰ ਤੇ ਯੰਗਸਟਰਸ ਦੇ ਵਿੱਚ, ਕਿ ਉਹ ਬਾਹਰ ਆ ਕੇ ਉਹਨਾਂ ਦਾ ਕੀ ਸਟੈਂਡ ਹੋਏਗਾ ਕੀ ਨਹੀਂ। ਪਰ ਜਿਵੇਂ ਮੈਂ ਕਿਹਾ ਵੀ ਬਹੁਤ ਵਾਰ ਜਿਹੜੀ ਤੁਹਾਡੇ ਅੰਦਰ ਇੱਕ ਫੀਲਿੰਗ ਹੁੰਦੀ ਹੈ, ਉਹ ਇਸ ਕਿਸਮ ਦੇ ਇਕੱਠਾਂ ਚੋਂ ਇੱਕ ਉਹ ਨੇ ਜਿਨ੍ਹਾਂ ਦੇ ਕੋਲ ਸਾਧਨ ਨੇ, ਆਮ ਆਦਮੀ ਪਾਰਟੀ ਜਾਂ ਦੂਜੇ, ਇੱਕ ਇਹ ਹੈ ਜਿੱਥੇ ਲੋਕ ਆਪ ਮੁਹਾਰੇ ਜਾਂਦੇ ਨੇ, ਉਹ ਵਹਿਣ ਵੀ ਹੁੰਦਾ। ਸੋ ਵੱਡਾ ਇਕੱਠ ਸੀ, ਗੱਲਾਂ ਤਾਂ ਉਹੀ ਹੁੰਦੀਆਂ ਨੇ ਕਰਨ ਵਾਲੀਆਂ, ਲੇਕਿਨ ਇਸ ਵੱਲ ਵੀ ਏਜੰਸੀਆਂ ਦਾ ਜ਼ਰੂਰ ਧਿਆਨ ਗਿਆ ਹੋਵੇਗਾ ਕਿ ਅਜੇ ਇਹਦੇ ਬਾਵਜੂਦ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਕਰੈਕਟਰ ਅਸੈਸੀਨੇਸ਼ਨ ਕਰਨ ਦੀ ਵੀ ਕੋਸ਼ਿਸ਼ ਬਰਾਬਰ ਚੱਲ ਰਹੀ ਹੈ, ਬਿਹਾਈਂਡ ਬਾਰਸ ਵੀ ਰੱਖਿਆ ਹੋਇਆ ਹੈ, ਲੇਕਿਨ ਉਹਨਾਂ ਦਾ ਸਪੋਰਟ ਬੇਸ ਜਿਹੜਾ ਹੈ ਉਹ ਜੇ ਪੂਰੀ ਤਰ੍ਹਾਂ ਇੰਟੈਕਟ ਨਹੀਂ ਤੇ ਸਾਈਜ਼ੇਬਲ ਜਿਹੜੇ ਅਜੇ ਵੀ ਲੋਕ ਉਹਨਾਂ ਵੱਲ ਹੋਪ ਕਰਦੇ ਨੇ। ਗਿਆਨੀ ਹਰਪ੍ਰੀਤ ਸਿੰਘ ਕੀ ਪਰਫਾਰਮ ਕਰ ਪਾਉਣਗੇ ਕੀ ਨਹੀਂ, ਇਹ ਮੈਨੂੰ ਇਹ ਲੱਗਦਾ ਕਿ ਵੀ ਜਿਹੜੀ BJP ਹੈ ਉਹ ਬੜੀ ਚਲਾਕੀ ਦੇ ਨਾਲ ਉਸਨੇ ਆਪਣੀ ਕਨਸਟੀਚੁਐਂਸੀ ਉਹ ਵਧਾਉਣ ਦੀ ਕੋਸ਼ਿਸ਼ 'ਚ ਨੇ, ਔਰ ਜਿਹੜੀ ਸੋਲਿਡ ਸਿੱਖ ਵੋਟ ਹੈ ਉਸ ਨੂੰ ਅੱਡ-ਅੱਡ ਸੈਗਮੈਂਟਸ ਦੇ ਵਿੱਚ ਡਿਵਾਈਡ ਕਰਕੇ ਉਹ ਸਮਝਦੇ ਨੇ ਕਿ ਵੀ ਉਹ ਆਉਣ ਵਾਲੇ ਪੀਰੀਅਡ ਦੇ ਵਿੱਚ ਆਪਣੇ ਬਲਬੂਤੇ ਦੇ ਉੱਤੇ ਪੰਜਾਬ ਦਾ ਸਿੰਘਾਸਨ ਜਿਹੜਾ ਹੈ ਉਹ ਲੈ ਸਕਣ। ਔਰ ਇਸ ਦਾ ਇੱਕ ਪਾਰਟ ਜਿਹੜਾ ਅਸੀਂ ਦੇਖਦੇ ਹਾਂ ਕਿ ਵੀ BJP ਜਿਹੜੀ ਐਂਟੀ ਪੰਜਾਬ ਹੈ ਦੂਜਾ, ਲੇਕਿਨ ਕੁਝ ਮੁੱਦੇ ਉਹਨਾਂ ਨੂੰ ਸਮਝ ਆਏ ਕਿ ਵੀ ਪਿਛਲੀ ਵਾਰ ਜਿਹੜੀ ਬਹੁਤ ਬੁਰੀ ਤਰ੍ਹਾਂ ਉਹਨਾਂ ਦੀ ਹਾਰ ਹੋਈ ਪੰਜਾਬ 'ਚ, ਬਿਲਕੁਲ ਬਲੈਂਕ ਰਹੇ, ਉਹਦਾ ਇੱਕ ਕਾਰਨ 3 ਖੇਤੀ ਕਾਨੂੰਨਾਂ ਦੇ ਨੂੰ ਲਿਆਉਣਾ ਸੀ, ਉਹਦੇ ਖਿਲਾਫ ਐਜੀਟੇਸ਼ਨ ਸੀ, ਸਿੱਖਾਂ 'ਚ ਗੁੱਸਾ ਸੀ। ਔਰ ਇਸ ਵਾਰ ਇਸ ਚਲਾਕੀ ਔਰ ਇਹੀ ਸੁਖਬੀਰ ਬਾਦਲ ਐਂਡ ਕੰਪਨੀ, ਭਾਵੇਂ ਉਹ ਉਸ ਬਹਾਨੇ ਨਾਲ ਕੈਬਨਿਟ 'ਚੋਂ ਹਰਸਿਮਰਨ ਬੀਬੀ ਨੇ ਰਿਜ਼ਾਈਨ ਕਰ ਦਿੱਤਾ, ਅਕਾਲੀ ਦਲ ਨੇ ਡਿਸਟੈਂਸ ਕੀਤਾ, ਪਰ ਲੋਕਾਂ ਨੂੰ ਕੋਈ ਭੁਲੇਖਾ ਨਹੀਂ ਸੀ ਵੀ ਇਹ ਰਲੇ ਹੋਏ ਨੇ। ਹੁਣ ਇਸ ਵਾਰ ਜਿਹੜੀ ਲੈਂਡ ਪੂਲਿੰਗ ਪਾਲਿਸੀ ਭਗਵੰਤ ਮਾਨ ਦੀ ਗਵਰਨਮੈਂਟ ਨੇ ਲਿਆਂਦੀ, ਜਿਹਦੇ ਥੱਲੇ 65,573 ਏਕੜ ਲੈਂਡ ਕਿਸਾਨਾਂ ਦੀ ਜਿਹੜੀ ਹੈ ਉਹ ਵਲੰਟੀਅਰ ਕਹਿ ਕੇ ਉਹਨੂੰ ਲਿਆ ਜਾਣਾ ਸੀ, ਔਰ ਉਸ ਦੇ ਉੱਤੇ ਕਾਲੋਨੀਜ਼ ਬਣਾਉਣ ਦੀ ਲਾਈਨ, ਔਰ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਡੈਮੋਗ੍ਰਾਫੀ ਬਦਲਣ ਦੀ ਇਹ ਜਿਹੜੀ ਵੱਡੀ ਯੋਜਨਾ ਹੈ ਉਹ ਕਦੇ ਆਮ ਆਦਮੀ ਪਾਰਟੀ ਤੋਂ ਹੋਏ ਜਾਂ ਕਾਂਗਰਸ ਤੋਂ ਹੋਏ ਜਾਂ ਦੂਜਾ ਹੋਏ, ਕਿਹਦੇ ਰਾਹੀਂ ਹੋਏ, ਪਰ ਇਸ ਵਾਰ ਕਿਉਂਕਿ ਆਮ ਆਦਮੀ ਪਾਰਟੀ ਇਹ ਸਟੇਟ ਨੇ ਐਕਵਾਇਰ ਕਰਨੀ ਸੀ ਕਿ ਜੀ ਅਸੀਂ ਤੁਹਾਨੂੰ ਇੰਨੇ 'ਚ ਘਰ ਦਿਆਂਗੇ, ਇੱਕ ਨਿੱਕਾ ਦੁਕਾਨ ਦਿਆਂਗੇ, ਇਹ ਉਹ, ਲੇਕਿਨ ਇਸ ਮੁੱਦੇ ਦੇ ਉੱਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਵੀ ਟੁਗੈਦਰਨੈਸ ਦਿਖਾਈ, BJP ਨੇ ਵੀ ਇਸ ਦਾ ਪੰਜਾਬ ਦੇ ਨੇ ਵਿਰੋਧ ਕੀਤਾ, ਬਾਦਲ ਅਕਾਲੀ ਦਲ ਨੇ ਵੀ ਰੈਲੀਜ਼ ਦੂਜੀਆਂ ਕੀਤੀਆਂ, ਔਰ ਕਿਉਂਕਿ ਆਲਮੋਸਟ 1.5-2 ਸਾਲ ਰਹਿ ਗਏ ਨੇ ਦੁਬਾਰਾ ਅਸੈਂਬਲੀ ਇਲੈਕਸ਼ਨਾਂ ਨੂੰ, ਔਰ ਇਹ ਕੇਜਰੀਵਾਲ ਸ਼ਰੂਡ ਲਾਲਾ ਜਿਹੜਾ ਇਸ ਸਾਰੇ ਨੂੰ ਮੂਵ ਨੂੰ ਦਿੱਲੀ ਤੋਂ ਆਪਣੀ ਜਿਹੜੀ ਇਹਨਾਂ ਦੇ ਲੈਂਡ ਮਾਫੀਆ ਉਹਨਾਂ ਦੇ ਰਾਹੀਂ ਚਲਾ ਰਿਹਾ ਸੀ। ਵੀਕਐਂਡ ਦੇ ਉੱਤੇ ਪੰਜਾਬ ਸਰਕਾਰ ਨੇ ਅਜੇ ਡੀਨੋਟੀਫਾਈ ਤਾਂ ਨਹੀਂ ਕੀਤਾ ਕਾਨੂੰਨੀ ਤੌਰ ਤੇ, ਲੇਕਿਨ ਇੱਕ ਸਟੇਟਮੈਂਟ ਰਾਹੀਂ ਕਿ ਜੀ ਅਸੀਂ ਇਸ ਨੂੰ ਵਾਪਸ ਲੈ ਰਹੇ ਹਾਂ, ਲੈਂਡ ਪੂਲਿੰਗ ਪਾਲਿਸੀ ਨੂੰ, ਇਸ ਨੂੰ ਵੱਡੀ ਜਿੱਤ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ। ਕਿਸਾਨ ਯੂਨੀਅਨਾਂ ਨੇ ਵੀ ਕਿਹਾ ਕਿ ਜੀ ਅਸੀਂ ਟੁਗੈਦਰਨੈਸ, ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਹਾਈ ਕੋਰਟ ਨੇ ਇਸ ਦੇ ਉੱਤੇ ਆਰਜ਼ੀ ਸਟੇ ਦਿੱਤਾ ਸੀ ਔਰ ਸੈਪਟੈਂਬਰ 10 ਨੂੰ ਇਸ ਦੀ ਹੀਅਰਿੰਗ ਰੱਖੀ ਸੀ। ਮੇਰਾ ਖਿਆਲ ਹੈ ਵੀ ਇਹ ਲਾਲਾ ਕੇਜਰੀਵਾਲ ਸ਼ਰੂਡ ਹੈ, ਭਗਵੰਤ ਮਾਨ ਨੂੰ ਵੀ ਨਜ਼ਰ ਆ ਰਿਹਾ ਸੀ ਵੀ ਇਸ ਮੁੱਦੇ ਦੇ ਉੱਤੇ ਜਿਹੜੀਆਂ ਬਿਲਕੁਲ ਨੌਨ ਐਗਜ਼ਿਸਟੈਂਸ਼ੀਅਲ ਐਕਟੀਵਿਟੀ ਸੀ, ਨਾ BJP ਨੂੰ ਦੀ ਕੋਈ ਐਕਟੀਵਿਟੀ, ਹੁਣ ਇਸ ਤੇ BJP, ਬਾਦਲ ਦਲ, ਕਾਂਗਰਸ, ਦੂਜੇ ਸਭ ਕਿਸਾਨ ਜਥੇਬੰਦੀਆਂ ਟੁਗੈਦਰ ਸੀ ਕਿ ਵੀ ਇਹ ਅਸੀਂ ਖਿਲਾਫ ਹੈ ਇਸ ਲੈਂਡ ਪੂਲਿੰਗ ਦੇ। ਸੋ ਉਹਨਾਂ ਨੇ ਇਸ ਕਿਉਂਕਿ 17 ਮਹੀਨੇ ਰਹਿ ਗਏ ਨੇ, ਪੰਜਾਬ ਅਸੈਂਬਲੀ ਇਲੈਕਸ਼ਨਾਂ ਡਿਊ ਨੇ, ਸੋ ਉਹ ਇਹਨਾਂ ਨੇ ਵਾਪਸ ਲਿਆ। ਹੁਣ ਸਾਰੇ ਵਿਰੋਧੀ ਧਿਰਾਂ ਆਪੋ ਆਪਣੀ ਪਿੱਠ ਥਪਥਪਾ ਰਹੀਆਂ ਕਿ ਜੀ ਅਸੀਂ ਕਰਤਾ ਤੇ ਅਸੀਂ ਕਰਤਾ, ਪਰ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਨੀਤੀਆਂ ਦਾ ਹਿੱਸਾ ਹੈ। ਟਰਾਇਲ ਬੈਲੂਨ ਨੇ ਇੰਡੀਅਨ ਏਜੰਸੀਆਂ ਦੇ, ਉਹ ਬੈਲੂਨ ਛੱਡਦੇ ਨੇ, ਜੇ ਉਹਨਾਂ ਨੂੰ ਲੱਗੇ ਵੀ ਕੀ ਐਕਸ਼ਨ ਰਿਐਕਸ਼ਨ ਦੇਖਦੇ ਨੇ ਫਿਰ ਉਹਨੂੰ ਵਿਦਡਰਾ ਕਰ ਲੈਂਦੇ ਨੇ, ਪਰ ਹਾਲ ਦੀ ਘੜੀ ਇਹਨੂੰ ਜਿਹੜੇ ਵੀ ਵਿਕਟਰੀ ਸਮਝਦੇ ਨੇ, ਵਕਤੀ ਵਿਕਟਰੀ ਜ਼ਰੂਰ ਹੈ ਪਰ ਹੈ ਅਲਟੀਮੇਟਲੀ
जैसे थे वाली सिचुएशन ही है। ਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਸਾਡੇ ਪਹਿਲੇ ਵਿਊਅਰ ਨੇ, ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਵੀਰ ਸਿੰਘ ਜੀ ਔਰ ਸੋਨਮਾਲ ਜੀ, ਇੰਦਰਪ੍ਰੀਤ ਸਿੰਘ ਜੀ, ਮਨਜੂਰ ਕੋਹਿਨੂਰ ਜੀ, ਜੁਗਰਾਜ ਸੰਧੂ ਜੀ, ਨਿਹੰਗ ਸਿੰਘ ਜੀ, मोहम्मद याकूब जी, ये कहते जी डॉक्टर साहब मिस नीलम सत श्री अकाल, क्या हाल है आपका डॉक्टर साहब। 17 अगस्त खालिस्तान की खातिर वाशिंगटन DC जाएंगे और काश मैं भी जा सकता। हाँ नहीं, तुसी अपनी सेहत का ध्यान रखो, बस दुआ करो कि सिख कौम अपने मिशन च कामयाब होए, खालिस्तान होंद दे विच आए। बिल्कुल। फिर कहते इवन USA के मेन स्ट्रीम मीडिया में भी 17 अगस्त खालिस्तान प्रोटेस्ट के हवाले से न्यूज़ आ रही है जी। और कहते 17 अगस्त शहीद ज़ियाउल हक की शहादत का भी दिन है। और बलजीत वैद जी भी, इंद्रजीत सिंह संधू जी भी, सुखजीवन बच्चू जी भी, ऑल अबाउट ट्रूथ एंड सिखिज्म जी भी, अमरजीत सैनी जी भी, सतनाम औजला जी भी, मंसूर हैदर जी भी। और फिर इसी तरह हाँ जी, ये कहते हैं कि पाकिस्तान वन द वॉर, खालिस्तान खालिस्तान जिंदाबाद एंड कश्मीर बनेगा पाकिस्तान। और फिर उन्होंने हाँ जी, फिर है ने M इकबाल जी कहते आर्मी चीफ ऑल्सो स्पोक अबाउट इंडियन टेररिज्म इन कैनेडा। और राजनप्रीत सिंह जी भी, जसबीर सिंह जी भी, गुरजीत सिंह जी भी, परमिंदर जी भी, नरिंदर सिंह जी भी, और जून 84 जख्म रिश्ते। और अमरजीत सिंह सैनी जी भी, अमन सिंह खालसा जी भी, गूगल रादर भी कहते हैं कि बिश्नोई गैंग इंडियन गवर्नमेंट की एक शाख है। और जिस तरह हिंदू रेडिकल्स दे शाख जड़ी RSS और बजरंग दल शिवसेना है। और गवर्नमेंट में ने रिलीजन ਤੇ ਪੋਲੀਟਿਕ ਉੱਪਰ ਜਿਹੜੇ ਕਹਿੰਦੇ ਨੇ ਚੱਲਣ ਵਾਲੇ ਲੋਕਾਂ ਨੂੰ ਕਹਿੰਦੇ ਇਹ ਕਹਿੰਦੇ ਨੇ ਦਵਾਉਂਦੇ ਆ। ਨਹੀਂ, ਇਹ ਹੈ ਹੀ ਸਰਕਾਰ ਦੀ ਕ੍ਰੀਏਸ਼ਨ ਹੈ, ਡਾਇਰੈਕਟ ਅਮਿਤ ਸ਼ਾਹ ਦੇ ਹੁਕਮ ਦੇ ਥੱਲੇ ਇਹ ਆਪਰੇਟ ਕਰਦੇ ਨੇ। ਹਾਂਜੀ, ਬਿਲਾਲ ਅਹਿਮਦ ਜੀ ਵੀ ਸਾਨੂੰ ਹਾਲੋ ਕਹਿੰਦੇ ਨੇ। ਔਰ ਕਹਿੰਦੇ 2 ਡੇਜ਼ ਲਾਹੌਰ ਜਿਹੜਾ ਵੈਦਰ ਹੈ ਕਲਾਉਡੀ ਹੈ। ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਜਵਿੰਦਰ ਸਿੰਘ ਜੀ ਵੀ, ਆਰਿਫ ਮਾਜੀਦ ਜੀ ਵੀ, और फिर गुरप्रकाश सिंह जी भी। और बिलाल जी कहते हैं कि डॉक्टर साहब आप क्या आपका क्या ख्याल है कि इंडिया पाकिस्तान के दरमियान दोबारा वार जड़ी हो सकती है बिफोर बिहार इलेक्शन, और क्या मोदी की कहते हैं इंटरनल दबाव की वजह से PM शिप जड़े छोड़ सकता है? बिलाल जी, क्योंकि इन्हों का अपना ही कहना है कि असी सस्पेंड किया है सो कॉल्ड ऑपरेशन संदूर नूं, और उन्होंने फौजी मुखी ने भी एक इंटरव्यू च किया है कि जी जड़ा ऑपरेशन संदूर इट वॉज लाइक ए चैस गेम। सो चैस गेम का अजे क्योंकि जे 3 महीने बाद फौजी अपने एयर मार्शल एयर चीफ तो ऐलान करवा रहे हैं जी असी पाकिस्तान के 6 जहाज़ सुट्टे जिसका कोई सबूत नहीं है और धमकियां वाला वरतारा है। मैनू लगता है कि भी इस गल दे लई पाकिस्तान भी इसनूं बहुत चंगी तरह समझदी है उन्होंने फौजी एस्टैबलिशमेंट कि ये जड़ा खास तौर पर जड़ा जनून हुंदा है, क्योंकि इस वेले जिन्ना दबाव या जिन्ना प्रैशर इस वेले भारत सरकार ते इनर ये राहुल गांधी ने 1 लाख वोटां एक पार्लियामानी हल्के च जिहड़ियां ने जाली पवाण दी लाइन, एक निक्के जे घर च 200 वोटर ने उन्हों दे आइडेंटिटी उत्थे जोड़ी हुई है, वो भी सड़कों के उत्ते निकले, चोण कमिशन वाल जाना चाहते सी, उन्होंने गिरफ्तार किया गया। विद इन कंट्री ये सवाल उठ रहे हैं और जिहड़ा दबाव प्रेजिडेंट ट्रंप ने बनाया हुआ है ये भी, और जिस अंदाज दे विच पाकिस्तान की चढ़ाई हुई है मैं इनू रूल आउट नहीं करता कि भी इवें होएगा। मोदी शायद जो बहुत ज़्यादा दबाव बने, जिवें हुण भगवंत उन्हें मोहन भागवत ने ये कहा जी इंडिया दे विच हैल्थ और पता नहीं किहड़ा एक सैक्टर एजुकेशन ये सब नूं मुहैया नहीं है। सो ये लगता है कि भी वो ग्राउंड तैयार करनी उन्होंने शुरू कर दी है हौली हौली। उन्होंने लई मोदी या अमित शाह कोई इंडिस्पेंसेबल नहीं है, पर हाल की घड़ी वो पहला इन्हों वरतणगे जिन्नी दूर तक इन्हों खिंच के वो लिजा सकते हैं।
बिल्कुल जी। फिर कहते डॉक्टर साहब आर्मी चीफ जनरल आसिफ मुनीर ने यूएसए में जो बयान दिया है उसकी आग कहते पूरे इंडिया में लग चुकी है और आर्मी चीफ ने खालिस्तान के हक में भी कहते बयान दिया है। ਉਹ ਤਾਂ ਅਸੀਂ ਨਹੀਂ ਦੇਖਿਆ, ਦੇਣ ਤਾਂ ਫਿਰ ਮੂੰਹ 'ਚ ਘਿਓ ਤੇ ਸ਼ੱਕਰ। हाँ जी। और कहते डॉक्टर साहब अच्छा जी गूगल जी कहते हैं कि डॉक्टर सही बिश्नोई गैंग इंडियन गवर्नमेंट दे कहते एक शाख है तो फिर जिस तरह हिंदू अच्छा फिर दोबारा ना नहीं क्यों बोलिया ओके ਉਹੀ दोबारा ना रिपीट करता पर थल्ले कुछ ने और कुछ लिखिया ओके जी। निहंग सिंह जी कहते पाकिस्तान ने हुण ਦਿੱਤਾ ਮੁੱਛਾਂ ਨੂੰ ਮਰੋੜਾ ਹੁਣੇ ਚੀਕਾਂ ਪੈ ਗਈਆਂ। ਜਸਪਾਲ ਸਿੰਘ ਕੈਲੇ ਜੀ ਵੀ ਔਰ ਫਿਰ ਇਸੇ ਤਰ੍ਹਾਂ ਗੁਰਮੀਤ ਸਿੰਘ ਬਾਜਵਾ ਜੀ ਵੀ, ਜਸਪ੍ਰੀਤ ਸਿੰਘ ਬਰਾੜ ਜੀ ਵੀ ਔਰ ਨਰਿੰਦਰ ਸਿੰਘ ਜੀ ਕਹਿੰਦੇ ਜੇ ਹਰਪ੍ਰੀਤ ਸਿੰਘ ਨੇ ਕੁਝ ਕਰਨਾ ਤਾਂ ਡਿਕਲੇਰੇਸ਼ਨ ਖਾਲਿਸਤਾਨ ਦਾ ਸਮਰਥਨ ਕਰਨ ਦਾ ਐਲਾਨ ਕਰੇ। ਨੂਪਾ ਜੀ ਵੀ ਕਹਿੰਦੇ ਡਾਕਟਰ ਸਾਹਿਬ ਤੁਹਾਡੇ ਨਾਲ ਤੇਲ ਨਹੀਂ ਹੈ, ਐਕਸਪੈਕਟ ਵੀ ਨਾ ਕਰੋ, ਬਟ ਇਹ ਸਾਰੇ ਹੀ ਕਿਤੇ ਨਾ ਕਿਤੇ ਏਜੰਸੀਆਂ ਦੀ ਖੇਡ ਹੈ। ਉਹਨਾਂ ਨੇ ਸਿੱਖ ਵੋਟ ਬੁਰੀ ਤਰ੍ਹਾਂ ਡਿਵਾਈਡ ਕਰਨੀ ਹੈ, ਉਹਦੇ ਲਈ ਉਹ ਪੂਰਾ ਉਹ ਤਿਆਰੀ ਹੋ ਰਹੀ ਹੈ। ਹਾਂਜੀ। ਔਰ ਨੂਪਾ ਜੀ ਕਹਿੰਦੇ ਡਾਕਟਰ ਸਾਹਿਬ ਤੁਹਾਡੇ ਨਾਲ ਕਹਿੰਦੇ ਗੱਲ ਕਰਕੇ ਬਹੁਤ ਚੰਗਾ ਲੱਗਾ ਔਰ ਫਿਰ ਮੁਹੰਮਦ ਯਾਕੂਬ ਜੀ ਹਾਂਜੀ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।